ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਰ ਜਸਵੰਤ ਸਿੰਘ ਹੋਠੀ ਹੋਰਾਂ ਨਾਲ ਸਾਡਾ ਸੰਬੰਧ ਆਲਮੋਸਟ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਸਾਡਾ ਅਮਰੀਕਾ ਦੀ ਧਰਤੀ 'ਤੇ ਪੰਥਕ ਸਫ਼ਰ 1991 ਤੋਂ ਹੁਣ ਤੱਕ। ਜਦੋਂ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਅਸੀਂ ਫਰਵਰੀ 1992 ਦੇ ਵਿੱਚ ਸੈਂਟਾ ਕਲੈਰਾ ਵਿਖੇ ਕੀਤੀ, 1400 ਕਾਲਮੈਨ ਐਵਨਿਊ ਸੈਨ ਹੋਜ਼ੇ ਏਅਰਪੋਰਟ 'ਤੇ ਬਿਲਕੁਲ ਬੈਕ ਸਾਈਡ 'ਤੇ। ਔਰ ਉਸ ਦਫ਼ਤਰ ਨੂੰ ਲੱਭਣ 'ਚ ਵੀ ਉਹਨਾਂ ਨੇ ਮਦਦ ਕੀਤੀ। ਪਹਿਲਾ ਜਿਹੜਾ ਸਾਡੇ ਕੰਪਿਊਟਰ ਇੰਸਟਾਲ ਕੀਤਾ ਉਹਨਾਂ ਵੱਲੋਂ ਹੀ ਇਹ ਸੇਵਾ ਸੀ। ਔਰ ਲਗਾਤਾਰਤਾ ਨਾਲ ਅਸੀਂ 30+ ਸਾਲਾਂ ਦੇ ਵਿੱਚ ਜਿਵੇਂ ਉਹਨਾਂ ਦੇ ਪਿਆਰ ਨੂੰ ਮਾਣਿਆ ਕੌਮੀ ਲੈਵਲ ਦੇ ਉੱਤੇ। ਔਰ ਅਸੀਂ ਜਦੋਂ ਕੈਲੀਫੋਰਨੀਆ ਹੁੰਦੇ ਵੀ 1995 'ਚ ਅਸੀਂ ਵਾਸ਼ਿੰਗਟਨ DC ਦਫ਼ਤਰ ਨੂੰ ਮੂਵ ਕੀਤਾ ਤੇ ਉਦੋਂ ਵੀ ਜੇ ਕਿਤੇ ਪ੍ਰੋਟੈਸਟ ਲਈ ਜਾਣਾ ਹੈ ਜਾਂ ਬਰਕਲੀ ਯੂਨੀਵਰਸਿਟੀ 'ਚ ਕੋਈ ਜਗਜੀਤ ਸਿੰਘ ਆਨੰਦ ਨਵਾਂ ਜ਼ਮਾਨਾ ਵਰਗਾ ਬੋਲਣ ਆ ਰਿਹਾ ਜਾਂ ਕੋਈ ਹੋਰ ਇੰਡੀਅਨ ਡਿਗਨਿਟਰੀ ਹੈ ਪ੍ਰੋਟੈਸਟ ਰੱਖਿਆ ਜਾਂ ਦੂਜਾ, ਤੇ ਉਹਨਾਂ ਨੇ ਕਹਿਣਾ ਕਿ ਡਾਕਟਰ ਸਾਹਿਬ ਦੱਸ ਦਿਓ ਕਿੰਨੇ ਬੰਦੇ ਮੈਂ ਲੈ ਕੇ ਆਵਾਂ। ਔਰ ਜੇ ਮੈਂ 50 ਕਿਹਾ ਵੀ ਤੁਹਾਡੀ ਸਾਈਡ ਤੋਂ ਸੈਨ ਹੋਜ਼ੇ ਵੱਲੋਂ ਇੰਨੇ ਹੋਣੇ ਚਾਹੀਦੇ ਨੇ, ਫਰੀਮਾਉਂਟ ਤੋਂ ਇੰਨੇ, ਉਹਨਾਂ ਨੇ 50 ਦੀ ਥਾਂ 60 ਲਿਆ ਕੇ ਕਹਿਣਾ ਜੀ ਡਾਕਟਰ ਸਾਹਿਬ ਗਿਣ ਲਓ। ਔਰ ਉਹਨਾਂ ਦਾ ਸਾਰਾ ਪ੍ਰਬੰਧ ਵੀ ਕਰਨਾ, ਉਹਨਾਂ ਦੀ ਢੋਆ ਢਵਾਈ। ਔਰ ਇਸੇ ਤਰ੍ਹਾਂ ਜੇ ਅਸੀਂ ਪਿਛਲੇ 11 ਸਾਲਾਂ ਤੋਂ TV 84 ਜਦੋਂ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਉਹ ਡਟ ਕੇ ਨਾਲ ਖਲੋਤੇ ਨੇ। ਔਰ ਉਹਨਾਂ ਨੇ ਇਹ ਨਹੀਂ ਹੈ ਕਿ ਉਹ ਸਾਡੇ ਨਾਲ ਹੀ ਜਿਹੜਾ ਹੈ ਉਹ ਤੁਰੇ ਨੇ ਜਾਂ ਤੁਰਦੇ ਨੇ। ਜਿੱਥੇ ਵੀ ਕੋਈ ਪੰਥਕ ਹਿੱਤ ਦੀ ਆਵਾਜ਼ ਹੁੰਦੀ ਹੈ, ਪੰਥ ਦੀ ਗੱਲ ਹੁੰਦੀ ਹੈ, ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਸੇਵਾ ਪੰਜ ਸਿੰਘਾਂ 'ਚ ਵੀ ਲੱਗਣ ਦਾ ਰਿਹਾ ਹੈ, ਸੈਨ ਹੋਜ਼ੇ ਵੀ। ਔਰ ਹੁਣ ਮਿਲਪੀਟਸ ਦੇ ਵਿੱਚ ਬਹੁਤ ਵੱਡਾ ਖੂਬਸੂਰਤ ਲਗਭਗ 2 ਏਕੜ 'ਚ ਗੁਰਦੁਆਰਾ ਜਿਹੜਾ ਕਿ ਜਿਹਦਾ ਸ਼ਾਇਦ 35,000 ਸਕੁਅਰ ਫੀਟ ਤੋਂ ਜ਼ਿਆਦਾ ਜਿਹਦੀ ਛਤਵਾਤ ਹੈ। ਔਰ ਸਾਨੂੰ ਇਸ ਆਪਣੇ ਟ੍ਰਿਪ ਵੇਲੇ ਜਿਹੜਾ ਉੱਥੇ ਉਹਨਾਂ ਨੇ, ਕਿਉਂਕਿ ਅਜੇ ਅੰਡਰ ਕੰਸਟਰਕਸ਼ਨ ਹੈ, ਅੰਦਰ ਤਬਦੀਲੀ ਚੱਲ ਰਹੀ ਹੈ, ਸ਼ਾਇਦ ਮਈ ਐਂਡ ਤੱਕ ਉਦਘਾਟਨ ਕਰਨ ਦਾ ਸੋਚਦੇ ਨੇ। ਸੋ ਬਹੁਤ ਮਿਹਨਤ ਦੇ ਨਾਲ ਉਹਨਾਂ ਨੇ ਹਰ ਪੰਥਕ ਪਿੰਡ 'ਚ ਜਿੱਥੇ ਵੀ ਉਹਨਾਂ ਨੂੰ ਕੋਈ ਸੇਵਾ ਮਿਲੀ ਹੈ, ਸੇਵਾ ਦਿੱਤੀ ਜਾਂਦੀ ਹੈ, ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਨੇ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਬੰਦਾ ਸਚਿਆਰਤਾ ਦੇ ਨਾਲ ਕੰਮ ਕਰਦਾ ਉਹਨੂੰ ਕਈ ਵਾਰ ਇਹ ਗੱਲ ਤਕਲੀਫ ਵੀ ਦਿੰਦੀ ਹੈ ਕਿ ਆਪਣੇ ਨਾਲ ਚੱਲੇ ਲੋਕ ਹੀ ਅੰਦਰ ਵੜ ਕੇ ਗੱਲਾਂ ਹੋਰ ਕਰਦੇ ਨੇ, ਮਹਾਰਾਜ ਦੀ ਹਜ਼ੂਰੀ 'ਚ ਪਿੱਠਾਂ ਜੋੜ ਕੇ ਕੰਮ ਕਰੀਏ ਇਹ ਕਰਦੇ ਨੇ, ਪਰ ਉਹਨਾਂ ਦੇ ਆਪਣਾ ਜਿਹੜਾ ਵਿਹਾਰ ਹੈ ਜਾਂ ਆਪਣਾ ਉਹਨਾਂ ਦਾ ਸਲੀਕਾ ਹੈ ਉਹ ਫੁੱਟ ਪਾਊ ਹੁੰਦਾ ਹੈ ਜਾਂ ਚੌਧਰ ਦਾ ਹੁੰਦਾ ਹੈ ਜਾਂ ਕੁਛ ਵੀ ਨਾ ਕਰਨਾ ਲੇਕਿਨ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਇਸ ਕਿਸਮ ਦਾ ਵਿਹਾਰ ਹੁੰਦਾ। ਉਸ ਨੂੰ ਦੇਖ ਕੇ ਉਹ ਕਈ ਵਾਰ ਫਰਸਟ੍ਰੇਟ ਵੀ ਹੁੰਦੇ ਨੇ, ਕਾਲ ਵੀ ਕਰਨਗੇ, ਉਦਾਸ ਵੀ ਹੋਣਗੇ। ਤੇ ਮੇਰਾ ਹਮੇਸ਼ਾ ਉਹਨਾਂ ਨੂੰ ਇਸ ਵਾਰ ਮੈਨੂੰ ਕਹਿੰਦੇ ਸੀ ਜੀ ਹੁਣ ਅਸੀਂ ਤੁਹਾਡਾ ਇਹ ਜਿਹੜਾ ਗੁਰਬਾਣੀ ਦਾ ਫਰਮਾਨ ਤੁਸੀਂ ਮੈਨੂੰ ਕਰਾਇਆ ਸੀ ਯਾਦ, ਉਹ ਮੈਂ ਪੱਲੇ ਬੰਨ੍ਹ ਲਿਆ ਕਿ ਜੈਸਾ ਵਿਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ। ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਕਿਹਾ ਭਾਜੀ ਸਭ ਦਾ ਤਾਂ ਅਸੀਂ ਠੇਕਾ ਨਹੀਂ ਲਿਆ, ਹਰ ਇੱਕ ਨੇ ਆਪੋ ਆਪਣਾ ਹਿਸਾਬ ਦੇਣਾ। ਹਾਂ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰੀਏ ਕਿ ਜਿਸ ਪਾਸੇ ਵੀ ਅਸੀਂ ਤੁਰਦੇ ਹਾਂ ਸਚਿਆਰਤਾ ਨਾਲ ਆਪਣੇ ਆਪ ਨੂੰ ਜ਼ਰੂਰ ਪੁੱਛੀਏ ਕਿ ਕੋਈ ਸਾਥੋਂ ਐਸਾ ਕੰਮ ਤਾਂ ਨਹੀਂ ਹੋ ਰਿਹਾ ਕਿ ਪੰਥ ਦਾ ਨੁਕਸਾਨ ਹੋਏ ਜਾਂ ਅਸੀਂ ਆਪਣੀ ਚੌਧਰ ਜਾਂ ਆਪਣੇ ਹਿੱਤ ਜਾਂ ਆਪਣੀ ਵਾਹ ਲਈ ਕੋਈ ਕੌਮੀ ਨੁਕਸਾਨ ਤਾਂ ਨਹੀਂ ਕਰਦੇ। ਤੇ ਬਾਕੀ ਕੌਣ ਕੀ ਕਹਿੰਦਾ ਕੀ ਕਰਦਾ ਹਰ ਇੱਕ ਨੇ ਗੁਰੂ ਨੂੰ ਲੇਖਾ ਦੇਣਾ। ਸੋ ਜੇ ਅਸੀਂ ਇਹ ਸਮਝੀਏ ਕਿ ਵੀ ਅਸੀਂ ਹਰ ਇੱਕ ਨੂੰ ਹੀ ਸੁਧਾਰ ਲੈਣਾ, ਸੁਧਾਰਨਾ ਤਾਂ ਅਸੀਂ ਆਪਣੇ ਆਪ ਨੂੰ ਨਹੀਂ ਸੁਧਰੇ 65 70 ਸਾਲਾਂ ਦੀਆਂ ਉਮਰਾਂ ਭੋਗਣ ਵਾਲੇ ਵੀ ਅਸੀਂ ਜਿਹੜੇ ਅਜੇ ਗੁਨਾਹ ਦੇ ਨਾਲ ਲਬਰੇਜ਼ ਹੈ ਤੇ ਕਿਸੇ ਨੂੰ ਕੀ ਸੁਧਾਰ ਲੈਣਾ ਹੁੰਦਾ। ਇਹ ਰੱਬ ਹੀ ਰਹਿਮਤ ਕਰੇ ਜਦੋਂ ਕਿਸੇ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਆਉਂਦੀ ਹੈ ਉਹ ਗੁਰੂ ਦੀ ਰਹਿਮਤ ਨਾਲ ਹੁੰਦੀ ਹੈ, ਉਹ ਅੰਦਰ ਰੂਹਾਨੀ ਤਬਦੀਲੀ ਹੋਏ। ਔਰ ਜ਼ਾਹਰ ਹੈ ਅਸੀਂ ਇਸ ਵਿਜ਼ਿਟ ਵੇਲੇ ਉਹਨਾਂ ਦਾ ਬੇਟਾ ਔਰ ਉਹਨਾਂ ਦੇ ਬਾਕੀ ਜਿਹੜੇ ਰਿਸ਼ਤੇਦਾਰ ਰਲ ਕੇ ਬਹੁਤ ਸਕਸੈਸਫੁਲ ਟਰੱਕਿੰਗ ਕੰਪਨੀ ਚਲਾਉਂਦੇ ਨੇ, ਉਹਨਾਂ ਦੇ ਦਫ਼ਤਰ 'ਚ ਵੀ ਅਸੀਂ ਗਏ। ਔਰ ਬਹੁਤ ਖੂਬਸੂਰਤ ਸਾਰੇ ਨੌਜਵਾਨ, ਸਾਰੇ ਆਲਮੋਸਟ ਸਿੱਖੀ ਸਰੂਪ ਜਿਹੜੇ ਉਹਨਾਂ ਦੇ ਕੰਮ ਕਰਦੇ ਨੇ, ਤੇ ਉਹ ਵੀ ਆ ਗਏ ਸਾਰੇ, ਗੱਲਬਾਤ ਸ਼ੁਰੂ ਹੋਈ। ਔਰ ਫਿਰ ਇਹੀ ਹਰ ਥਾਂ ਤੇ ਇਹੀ ਹੁੰਦਾ ਕਿ ਜੀ ਐਸਾ ਕੀ ਗਲਤ ਹੈ ਜਿਹੜਾ ਸਾਨੂੰ ਸਿਰ ਨਹੀਂ ਜੋੜਨ ਦਿੰਦਾ ਜਾਂ ਗੁਰਦੁਆਰਿਆਂ ਦੇ ਸਾਡੇ ਮਾਹੌਲ ਦੇ ਵਿੱਚ ਵੀ ਕੀ ਹੈ। ਤਾਂ ਮੈਂ ਜਿਹੜੀ ਗੱਲ ਮੈਂ ਇਮਾਨਦਾਰੀ ਨਾਲ ਸੋਚਦਾ ਵੀ ਹਾਂ ਔਰ ਕਈ ਵਾਰ ਇਸ ਕਿਸਮ ਦੇ
ਕਿਸੇ ਪ੍ਰਸੰਗ ਦੇ ਵਿੱਚ ਕਹਿਣ ਦਾ ਮੌਕਾ ਵੀ ਮਿਲਦਾ ਕਿ ਜਿਹੜਾ ਸਾਡਾ ਆਪਣੇ ਕਿੱਤੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰ ਹੋਣਾ ਮੈਨੂੰ ਇਹ ਲੱਗਦਾ ਕਿ ਵੀ ਅਸੀਂ ਬਾਕੀ ਭਾਵੇਂ ਰੋਹ ਰੀਤਾਂ ਜਾਂ ਸਰੂਪ ਜਾਂ ਕੌਮੀ ਤੌਰ ਦੇ ਉੱਤੇ ਗੱਲਾਂ ਵੱਡੀਆਂ ਕਰਨ ਦਾ ਦਾਈਆ ਜ਼ਰੂਰ ਰੱਖਦੇ ਆ, ਕਰਦੇ ਵੀ ਆ, ਪਰ ਸਾਡੀ ਕਿਰਤ ਚੋਂ ਇਮਾਨਦਾਰੀ ਗਾਇਬ ਹੈ। ਔਰ ਮੈਂ ਯਾਦ ਦਹਾਨੀ ਕਰਵਾਈ ਕਿ ਭਾਈ ਮੈਂ ਵੀ ਜਦੋਂ ਦੇਖਦਾ ਤੇ ਬਾਬਾ ਨਾਨਕ ਉਹਨਾਂ ਦੇ ਇਸ ਫਰਮਾਨ ਦੇ ਉੱਤੇ ਜਾ ਕੇ ਧਿਆਨ ਟਿਕਦਾ ਕਿ ਰੂਹਾਨੀਅਤ ਦਾ ਰਸਤਾ ਲੱਭਣ ਦੇ ਲਈ, ਸਚਿਆਰੇ ਹੋਣ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿ ਸਭ ਤੋਂ ਵੱਡਾ ਐਮਫੈਸਿਸ ਜਿਹੜਾ ਉਹ ਘਾਲਣਾ ਦੀ ਕਮਾਈ, ਘਾਲ ਕਰਕੇ ਕੀਤੀ ਕਮਾਈ, ਕਿਰਤ ਦੀ ਗੱਲ ਹੈ। ਬਹੁਤ ਵਾਰ ਅਸੀਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ ਕਿਤੇ ਤਿੰਨ ਇੱਕ ਥਾਂ ਤੇ ਲਿਖੇ ਨਹੀਂ ਹੋਏ ਇਕੱਠੇ, ਪਰ ਅਸੀਂ ਸਿੰਪਲਿਸਟਿਕਲੀ ਉਹਨੂੰ ਡਿਸਕ੍ਰਾਈਬ ਕਰਦੇ ਹਾਂ ਕਿ ਜੀ ਸਿੱਖੀ ਦੇ ਸਿਧਾਂਤ ਨੇ। ਪਰ ਮੈਂ ਸਮਝਦਾ ਵੀ ਕਿਰਤ ਦੇ ਨਾਲ ਹੀ ਨਾਮ ਜਪਣ ਵਾਲੀ ਗੱਲ ਜਿਹੜੀ ਹੈ, ਨਾਮ ਉਹਨਾਂ ਹਿਰਦਿਆਂ 'ਚ ਹੀ ਟਿਕਦਾ ਹੈ ਜਿੱਥੇ ਸੁੱਚੀ ਕਿਰਤ ਹੈ, ਜਿਨ੍ਹਾਂ ਰਗਾਂ ਦੇ ਵਿੱਚ ਦਸਾਂ ਨੌਆਂ ਦੀ ਕਿਰਤ ਕਮਾਈ ਦੀ ਜਿਹੜੀ ਹੈ ਉਹ ਕਮਾਈ ਜਾਂਦੀ ਹੈ, ਉੱਥੇ ਹੀ। ਔਰ ਇਸ ਲਈ ਸ਼ਾਇਦ ਹਾਲਾਂ ਕਿੱਤਾ ਕੋਈ ਵੀ ਮਾੜਾ ਨਹੀਂ ਹੈ, ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਦੇਖਦੇ ਹਾਂ ਔਰ ਉਹਨਾਂ ਦੇ ਜੀਵਨ 'ਚ ਵੀ ਗੁਰੂ ਨਾਨਕ ਸਾਹਿਬ ਨੇ ਮੱਝਾਂ ਵੀ ਚਾਰੀਆਂ, ਮੱਝਾਂ ਦੇ ਛੇੜੂ ਵੀ ਨੇ, ਗੁਰੂ ਨਾਨਕ ਸਾਹਿਬ ਨੇ ਦੁਕਾਨਦਾਰੀ ਵੀ ਕੀਤੀ, ਮੋਦੀ ਵੀ ਨੇ। ਉਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਉਸ ਪੁਰਾਤਨ ਪੰਜਾਬੀ 'ਚ ਜਿਹੜਾ ਅੰਨ ਦਾ ਜਾਂ ਸਟੋਰ ਰਨ ਕਰਨ ਵਾਲੇ ਸੀ, ਉਸ ਦੇ ਲਈ ਲਫ਼ਜ਼ ਮੋਦੀ ਇਸਤੇਮਾਲ ਕੀਤਾ ਜਾਂਦਾ ਸੀ। ਸੋ ਅਸੀਂ ਦੇਖਦੇ ਹਾਂ ਵੀ ਉੱਥੇ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ 13 ਦੀ ਧੁਨ ਲਾਈ ਤੇ ਇਹੀ ਦੱਸਿਆ ਕਿ ਭਾਈ ਕਿਰਤ ਦੇ ਵਿੱਚ ਜਿਹੜੀ ਹੈ ਬਰਕਤ ਹੁੰਦੀ ਹੈ। ਤੇ ਫਿਰ ਜ਼ਿੰਦਗੀ ਦੇ ਅੰਤਲੇ 18 ਸਾਲ ਲਗਭਗ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਮੁਕੱਦਸ ਧਰਤੀ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਹਲ ਚਲਾਇਆ। ਔਰ ਗੁਰਬਾਣੀ ਦੇ ਵਿੱਚ ਕਿੰਨੇ ਨੇ, ਜਦੋਂ ਅਸੀਂ ਜਿਹੜਾ ਸਿੰਬੋਲਿਜ਼ਮ ਹੈ ਖੇਤੀਬਾੜੀ ਦਾ ਉਸ ਨੂੰ ਇਸਤੇਮਾਲ ਕਰਕੇ ਰੂਹਾਨੀਅਤ ਦੇ ਰਸਤੇ ਨੂੰ ਦੱਸਿਆ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਬਾਬਾ ਮਾਇਆ ਸਾਥ ਨਾ ਹੋਏ। ਹੁਣ ਇਹ ਜਿਹੜਾ ਹੈ, ਜਦੋਂ ਅਸੀਂ ਗਰੀਬੀ ਗਦਾ ਹਮਾਰੀ ਹਿਊਮਿਲਿਟੀ, ਤੇ ਹਿਊਮਿਲਿਟੀ ਦੇ ਨਾਲ ਜਿਹੜਾ ਜੁੜਿਆ ਹੋਇਆ ਪਾਰਟ ਹੈ ਕਿ ਭਾਈ ਤੂੰ ਮਨ ਨੂੰ ਹਾਲੀ ਬਣਾ, ਜਿਹੜਾ ਹਲ ਵਾਹੁਣ ਵਾਲਾ ਹੈ ਇਨਸਾਨ ਦੀ ਆਪਣੀ ਹਰ ਇੱਕ ਨੂੰ। ਔਰ ਕਿਰਸਾਣੀ, ਜੇ ਅਸੀਂ ਨਾਮ ਦੀ ਖੇਤੀ ਵੀ ਕਰਨਾ ਚਾਹੁੰਦੇ ਹਾਂ, ਨਾਮ ਦੀ ਕਮਾਈ ਵੀ ਕਰਨਾ ਚਾਹੁੰਦੇ ਹਾਂ, ਤੇ ਫਿਰ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ। ਹੁਣ ਇਹ ਸ਼ਰਮ ਜੋ ਆਇਆ ਕਿਰਤ, ਮਿਹਨਤ, ਕਿ ਜਿਹੜਾ ਇਸ ਖੇਤ ਨੂੰ ਪਾਣੀ ਲੱਗੇ ਉਹ ਸ਼ਰਮ ਦਾ ਹੈ। ਤਨ ਖੇਤ, ਇਹ ਤਨ ਖੇਤ ਨਾਮ ਬੀਜ, ਜੇ ਸ਼ਰਮ ਮਿਹਨਤ ਘਾਲਣਾ ਕਿਰਤ ਕਮਾਈ ਇਹ ਹੈ, ਫਿਰ ਉਸ ਧਰਤੀ ਦੇ ਉੱਤੇ ਨਾਮ ਦਾ ਬੀਜ ਜਿਹੜਾ ਹੈ ਉਹ ਪਾ, ਉਹੀ ਬੀਜ ਪੁੰਗਰੇਗਾ ਜਿਹੜਾ ਸ਼ਰਮ ਦੇ ਉੱਤੇ। ਔਰ ਅਸੀਂ ਇਹੀ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਹ ਜੇ ਤੁਸੀਂ ਚਾਰੋਂ ਪੌੜੀਆਂ ਵੀ ਪੜ੍ਹਦੇ ਹੋ ਜਿਹੜੀਆਂ ਸਿੱਧਾਂ ਜਾਂ ਜੋਗੀਆਂ ਪ੍ਰਥਾਏ ਨੇ, ਤੇ ਉਸ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਬੂਤ। ਹੁਣ ਉੱਥੇ ਵੀ ਸ਼ਰਮ ਮਿਹਨਤ ਦੀ ਝੋਲੀ ਬਣਾਉਣ ਦੀ ਗੱਲ ਹੈ ਕਿ ਭਾਈ ਤੂੰ ਜਿਹੜਾ ਇਹ ਮੁੰਦਾ ਪਾਈਆਂ ਹੋਈਆਂ, ਪਰ ਤੇਰੇ ਅੰਦਰੋਂ ਜਿਹੜਾ ਗਰੀਡ ਦਾ ਬੀਜ ਆ ਉਹ ਤਾਂ ਨਿਕਲਿਆ ਹੀ ਨਹੀਂ ਹੈ। ਔਰ ਇਸ ਲਈ ਜਿਹੜਾ ਤੂੰ ਸੰਤੋਖ ਤੇਰੇ ਅੰਦਰ ਹੋਏ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਬੂਤ। ਜਦੋਂ ਜੇ ਸ਼ਰਮ ਹੈ ਤੇ ਫਿਰ ਧਿਆਨ ਦੇ ਵਿੱਚ ਜਿਹੜਾ ਹੈ ਉਹ ਤੇਰਾ ਦਿਲ ਟਿਕੇਗਾ, ਉਹ ਤੇਰੀ ਬਬੂਤ ਹੋਏਗੀ। ਹੁਣ ਇਹੀ ਹੈ ਕਿ ਨਾਮ ਬੀਜ ਸੰਤੋਖ ਸੁਹਾਗਾ। ਫਿਰ ਕੱਲਾ ਜੇ ਬੇਸ਼ੱਕ ਕਿਰਤ ਕਮਾਈ ਵੀ ਹੈ, ਘਾਲਣਾ ਵੀ ਹੈ, ਬੀਜ ਵੀ ਤੁਸੀਂ ਉਹਦੇ 'ਚ ਨਾਮ ਦਾ ਪਾਇਆ, ਤੇ ਜੇ ਸੰਤੋਖ ਦਾ ਸੁਹਾਗਾ ਨਹੀਂ ਫੇਰਿਆ, ਜਦੋਂ ਅਸੀਂ ਬੀਜ ਬੀਜਦੇ ਹਾਂ, ਜੇ ਸੁਹਾਗਾ ਨਾ ਫੇਰਿਆ ਜਾਏ ਤੇ ਉਸ ਬੀਜ ਨੂੰ ਪੰਛੀ ਔਰ ਦੂਸਰੇ ਚਟਮ ਕਰ ਜਾਂਦੇ ਨੇ। ਉਸ ਨੂੰ ਜੇ ਟਿਕਾਣੇ ਤੇ ਫਿਰ ਸੰਤੋਖ ਦਾ ਸੁਹਾਗਾ। ਔਰ ਇਹ ਤੁਸੀਂ ਜਦੋਂ ਦੇਖਦੇ ਹੋ ਗੁਰਬਾਣੀ ਦੇ ਵਿੱਚ ਜੇ ਉਹਨਾਂ ਨੇ ਬ੍ਰਾਹਮਣ ਨੂੰ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ, ਤੇ ਜਿਹੜੀ ਗੱਲ ਸਮਝਾਈ ਸੀ, ਬੇਸ਼ੱਕ ਉਹ ਸ਼ਬਦ ਨੂੰ ਹਰ ਕੋਈ ਆਪਣੇ ਢੰਗ ਨਾਲ ਇੰਟਰਪ੍ਰੀਟ ਕਰਦਾ, ਪਰ ਜਿਹੜੇ ਚਾਰ ਤੱਤ
ਗੁਰੂ ਸਾਹਿਬ ਨੇ ਕਿਹਾ, ਔਰ ਉਹ ਮੈਂ ਸਮਝਦਾ ਵੀ ਬੇਸਿਕ ਇਨਸਾਨੀਅਤ ਦੇ ਗੁਣ ਨੇ, ਜਿਹੜਾ ਉਹਨਾਂ ਨੇ ਕਿਹਾ ਸੀ ਪੰਡਤ ਨੂੰ ਕਿ ਵੀ ਇਹ ਤੇਰੇ ਕੋਲ ਨਹੀਂ ਨੇ, ਕਿ ਦਇਆ। ਹੁਣ ਦਇਆ ਕੀ ਹੈ? ਕੰਪੈਸ਼ਨ। ਜੇ ਤੁਸੀਂ ਆਪਣੇ ਆਪ ਨੂੰ ਧਰਮੀ ਕਹਿੰਦੇ ਹੋ, ਹੁਣ ਅੱਜ ਤੁਸੀਂ ਭਾਰਤ ਦੇ ਨਕਸ਼ੇ 'ਚ ਦੇਖੋ, ਹਿੰਦੂਤਵਾ ਦੇ ਨਾਂ ਥੱਲੇ ਜੇ ਹੁਣ ਤੁਸੀਂ ਇੱਕ ਗਰੀਬ ਬੱਚੀ ਦੇ ਨਾਲ ਜਬਰ ਜਨਾਹ ਕਰ ਰਹੇ ਹੋ ਤੇ ਨਾਰਾ ਲਾ ਰਹੇ ਹੋ ਜੈ ਸ਼੍ਰੀ ਰਾਮ, ਇੱਕ ਬੇਗੁਨਾਹ ਮੁਸਲਮਾਨ ਦਾ ਤੁਸੀਂ ਸਿਰ ਵੱਢ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਜੈ ਸ਼੍ਰੀ ਰਾਮ, ਮਸੀਤਾਂ ਨੂੰ ਤੁਸੀਂ ਅੱਗ ਲਾ ਰਹੇ ਹੋ, ਤੁਸੀਂ ਕਹਿ ਰਹੇ ਹੋ ਜੈ ਸ਼੍ਰੀ ਰਾਮ। ਹੁਣ ਇਹ ਕਿਸ ਕਿਸਮ ਦਾ ਧਰਮ ਹੈ ਜਿਹੜਾ ਤੁਹਾਨੂੰ ਬਰੂਟੈਲਿਟੀ, ਜਿਹੜਾ ਤੁਹਾਨੂੰ ਟਿਰਨੀ, ਜ਼ੁਲਮ ਸਿਖਾਉਂਦਾ ਹੈ? ਇੱਥੇ ਤਾਂ ਜਿਹੜਾ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਦਇਆ ਹੈ, ਧਰਮ ਦਾ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਜੇ ਦਇਆ ਨਾ ਹੋਵੇ, ਜੇ ਕੰਪੈਸ਼ਨ ਨਾ ਹੋਵੇ। ਔਰ ਇਹੀ ਬ੍ਰਾਹਮਣ, ਕਿਉਂਕਿ ਬ੍ਰਾਹਮਣ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਬੁੱਚੜ ਹੈ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਵੀ ਇਹਦੇ ਤਾਂ ਹੱਥ ਛੁਰੀ ਹੈ, ਬੁੱਚੜ ਆਫ ਦਾ ਵਰਲਡ ਹੈ, ਇਹਦੇ ਚ ਦਇਆ ਕਿੱਥੇ ਹੈ? ਸੋ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕਾ। ਦਇਆ, ਸੰਤੋਖ, ਜਤ ਤੇ ਸਤ। ਸਤ ਤੁਹਾਡੀ ਟਰੂਥ ਦਾ ਰਸਤਾ ਹੈ। ਜੇ ਤੁਸੀਂ ਸਚਿਆਰੇ ਨਹੀਂ ਹੋ, ਜੇ ਤੁਹਾਡਾ ਆਪਣੇ ਇਨਸਟਿੰਕਟਸ ਦੇ ਉੱਤੇ, ਵਿਕਾਰਾਂ ਦੇ ਉੱਤੇ ਕਾਬੂ ਨਹੀਂ ਹੈ, ਜਤ ਕੋਈ ਸੈਲੀਬੇਸੀ ਤੱਕ ਮਹਿਦੂਦ ਨਹੀਂ ਹੈ, ਉਹਦੇ ਚ ਸਾਰਾ ਹੀ ਡਿਸਿਪਲਿਨ ਹੈ। ਜੇ ਅਸੀਂ ਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ ਪੜ੍ਹਦੇ ਹਾਂ, ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਅੱਖਾਂ ਦਾ ਜਤ ਹੈ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰ, ਇਹ ਸਰੀਰ ਦਾ ਜਤ ਹੈ। ਇਹ ਸਰਵਣੋ ਮੇਰਿਓ ਸੱਚ ਹੈ, ਸੁਣਨਾ ਨੂੰ ਪਠਾਏ ਗਿਆ ਕੰਨੋ। ਹਾਂਜੀ, ਤੁਹਾਨੂੰ ਤਾਂ ਸੱਚ ਦੇ ਲਈ ਬਣਾਇਆ ਸੀ, ਤੁਸੀਂ ਸਾਰਾ ਦਿਨ ਚੁਗਲੀਆਂ 'ਚ ਰਹਿੰਦੇ ਹੋ, ਨਿੰਦਿਆ 'ਚ ਰਹਿੰਦੇ ਹੋ। ਹੁਣ ਇਹ ਬਿਗਨਿੰਗ 10-11 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕਰ ਦਿੱਤਾ ਸੀ ਕਿ ਜਿਹੜਾ ਰੂਹਾਨੀਅਤ ਦਾ ਰਸਤਾ ਹੈ ਉਹ ਇਹਨਾਂ ਚੀਜ਼ਾਂ ਦੇ ਉੱਤੇ ਹੀ ਟਿਕਿਆ ਹੋਇਆ। ਕੰਪੈਸ਼ਨ ਹੈ, ਦਇਆ ਹੈ, ਸੰਤੋਖ ਹੈ। ਜੀਵਨ ਦੇ ਅੰਦਰ ਜੇ ਸੰਤੋਖ ਨਹੀਂ ਹੈ ਤੇ ਫਿਰ ਜੇ ਬੀਜ ਪਿਆ ਵੀ ਹੈ ਗਰੀਡ, ਉਹਨੂੰ ਲੈ ਕੇ ਉੱਡ ਜਾਏਗਾ। ਔਰ ਇਹੀ ਜਤ ਔਰ ਸਤ, ਇਹ ਇੰਟਰਪ੍ਰੀਟੇਸ਼ਨ ਹੈ। ਔਰ ਇਹੀ ਉਸ ਵਿਚਾਰ ਚਰਚਾ 'ਚ ਮੇਰਾ ਕਹਿਣਾ ਸੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਸਾਡੇ ਵਿਹਾਰ ਦੇ ਵਿੱਚ ਇਮਾਨਦਾਰੀ ਹੋਏ, ਸਾਡੇ ਬੋਲਾਂ ਦੇ ਵਿੱਚ ਮਿਠਾਸ ਹੋਏ। ਇੱਕ ਮਿਠਾਸ ਖੁਸ਼ਾਮਦ ਹੁੰਦੀ ਹੈ, ਇੱਕ ਮਿਠਾਸ ਤੁਹਾਡਾ ਵਰਤਾਰਾ ਹੁੰਦਾ ਜਿਹੜਾ ਤੁਹਾਡਾ ਡੇ ਟੂ ਡੇ ਲਾਈਫ ਚੋਂ ਝਲਕਦਾ ਹੈ। ਜਦੋਂ ਤੁਸੀਂ ਕਿਸੇ ਨਾਲ ਵੀ ਮਿਲਦੇ ਹੋ, ਕੋਈ ਜਿੰਨਾ ਮਰਜ਼ੀ ਹੰਬਲ ਹੋਏ, ਜਿੰਨਾ ਮਰਜ਼ੀ ਦੂਸਰਾ। ਹੁਣ ਅੱਜ ਅਸੀਂ 에ਅਰਪੋਰਟ ਤੋਂ ਜਦੋਂ ਉੱਥੋਂ ਚੜ੍ਹੇ ਔਰ ਇੱਥੇ ਉਤਰੇ, ਇੱਕ ਪੱਕਾ ਜਿਹੜਾ ਇੰਡੀਅਨ ਸਿਸਟਮ ਦੇ ਲਈ ਕੰਮ ਕਰਨ ਵਾਲਾ ਪਰ ਗਿਆਨੀ ਰੂਪ 'ਚ ਉਹ ਦੌੜਿਆ ਹੈ। ਹੁਣ ਇੱਕ ਪੱਖ ਸੀ ਕਿ ਅਸੀਂ ਛਟਕ ਕੇ ਪਰੇ ਸੁੱਟਦੇ, ਪੋਲਾਈਟਲੀ ਜੋ ਗੱਲ ਸੀ ਕਿ ਜੀ ਤੁਸੀਂ ਇੰਡੀਆ ਕਦੋਂ ਆਉਣਾ? ਮੈਂ ਕਿਹਾ ਜੀ ਬਾਗੀਆਂ ਦੇ ਲਈ ਜਿਹੜਾ ਉਹ ਜਿੱਤ ਕੇ ਆਉਣਾ ਹੁੰਦਾ, ਉਹ ਸਿਰ ਝੁਕਾ ਕੇ ਨਹੀਂ ਆਉਂਦੇ। ਗੱਲਬਾਤ ਉਨੀ ਕੀ ਮਹਿਦੂਦ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਉਹੀ ਤੁਸੀਂ ਇੱਕ ਨਫ਼ਰਤ ਦਾ ਜਾਂ ਤਿਰਸਕਾਰ ਦਾ ਵਰਤਾਰਾ ਵੀ ਕਰ ਸਕਦੇ ਹੋ ਕੁਝ ਮੌਕਿਆਂ ਤੇ, ਜਦੋਂ ਤੁਸੀਂ ਬਿਲਕੁਲ ਕਿਸੇ ਨੂੰ ਛਿਟਕਣਾ ਹੁੰਦਾ। ਉਹ ਅਸੀਂ ਪਬਲਿਕ ਲੈਵਲ ਦੇ ਉੱਤੇ ਜਦੋਂ ਕੋਈ ਤੁਹਾਡੀ ਕੌਮੀ ਅਣਖ, ਗੈਰਤ ਔਰ ਡਿਬੇਟ ਦੀ ਗੱਲ ਹੁੰਦੀ ਹੈ। ਪਰ ਮੈਂ ਅਦਰਵਾਈਜ਼ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਜਦੋਂ ਤੱਕ ਸਾਡੇ ਵਿਹਾਰ ਦੇ ਵਿੱਚ ਨਿਮਰਤਾ, ਔਰ ਜਦੋਂ ਅਸੀਂ ਸਿੱਖੀ ਪ੍ਰਚਾਰ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਹੁਤ ਵੱਡੇ ਸਾਡੇ ਫਿਲਾਸਫਰ, ਦਾਨੇਸ਼ਵਰ ਹੋਏ, ਇੱਕ ਸਟੇਜ ਦੇ ਉੱਤੇ ਉਹ ਤਿਲਕ ਗਏ ਸੀ। ਸਵਾਮੀ ਰਾਮ ਤੀਰਥ ਦੇ ਪ੍ਰਭਾਵ ਥੱਲੇ ਆ ਕੇ ਉਹ ਸੰਨਿਆਸੀ ਹੋ ਗਏ। ਦੂਜੇ ਫਿਰ ਭਾਈ ਵੀਰ ਸਿੰਘ ਹੋਰਾਂ ਦਾ ਜਦੋਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਮੇਲ ਹੋਇਆ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ, ਸ਼ਾਇਦ ਸਿਆਲਕੋਟ 'ਚ ਹੋਈ, ਔਰ ਉਹ ਵਾਪਸ ਪਰਤੇ ਆਪਣੀ ਸਿੱਖੀ ਜੜ੍ਹਾਂ ਵੱਲ। ਫਿਰ ਜੋ ਉਹਨਾਂ ਨੇ ਕਿਹਾ, ਉਹਨਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਕਿ ਭਾਈ ਪ੍ਰੋਫੈਸਰ ਸਾਹਿਬ ਇਹ ਦੱਸੋ ਕਿ ਸਿੱਖੀ ਦਾ ਪ੍ਰਚਾਰ ਕਿਵੇਂ ਕਰੀਏ? ਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਕਿ ਕਿਤਾਬਾਂ, ਗਿਆਨ ਕੀ ਟਰਾਂਸਲੇਸ਼ਨਸ ਹੋਣ। ਉਹਨਾਂ ਨੇ ਕਿਹਾ ਨਹੀਂ, ਚੰਦ ਭਾਈ ਵੀਰ ਸਿੰਘ ਪੈਦਾ ਕਰੋ। ਸੋ ਜ਼ਾਹਿਰ ਹੈ ਕਿ ਸਿੱਖ ਦਾ ਮਤਲਬ ਹੀ ਖੁਸ਼ਬੂ ਹੈ। ਸਿੱਖ ਬਾਹਰ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਤਾਂ ਨਹੀਂ ਕਹਿੰਦਾ ਕਿ ਵੀ ਤੇਰਾ ਧਰਮ ਚੰਗਾ ਨਹੀਂ, ਮੇਰੇ 'ਚ ਆ ਜਾ, ਜਿਵੇਂ ਬਾਕੀ ਜਿਹੜੇ ਪ੍ਰੋਸੈਲਿਟਾਈਜ਼ ਕਰਦੇ ਨੇ ਜਾਂ ਕਨਵਰਜਨ 'ਚ ਯਕੀਨ ਰੱਖਦੇ ਨੇ ਉਹ ਗੱਲ ਕਰਦੇ ਨੇ। ਹਾਂ, ਸਿੱਖ ਦੇ ਆਪਣੀ ਜ਼ਿੰਦਗੀ 'ਚ, ਉਸ ਦੀ ਰਹਿਤਲ ਬਹਿਤਲ 'ਚ, ਉਸ ਦੇ ਵਿਹਾਰ ਦੇ ਵਿੱਚ ਇੰਨੀ ਮਿਠਾਸ, ਖੂਬਸੂਰਤੀ, ਸਚਿਆਰਤਾ, ਉੱਚ ਕਿਰਦਾਰ ਹੋਏ
ਕਿ ਉਹਦਾ ਆਲੇ ਦੁਆਲੇ ਵਾਲੇ ਦੇਖਣ ਕਿ ਭਾਈ ਇਹ ਕੌਣ ਹੈ, ਤੇ ਜੇ ਇਹ ਹੈ ਤੇ ਇਹਦੀ ਤਾਕਤ ਕਿੱਥੋਂ ਆ ਰਹੀ ਹੈ, ਇਹਦੇ ਵਿਚਲੀ ਪੋਜ਼ਿਟਿਵਿਟੀ, ਇਹਦੇ ਵਿਚਲੀ ਚੜ੍ਹਦੀ ਕਲਾ, ਇਹਦੇ ਵਿਚਲਾ ਜਿਹੜਾ ਹੈ ਉਹ ਦੂਸਰਿਆਂ ਦੇ ਕੰਮ ਆਉਣ ਦੀ ਭਾਵਨਾ। ਸੋ ਅਸੀਂ ਸਰ ਜਸਵੰਤ ਸਿੰਘ ਜੀ ਹੋਠੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਦੇ ਸਾਥ ਨੇ ਸਾਨੂੰ ਇਹਨਾਂ ਸਾਰੇ ਵਰਿਆਂ ਦੇ ਵਿੱਚ ਬਹੁਤ ਤਾਕਤ ਦਿੱਤੀ ਹੈ। ਔਰ ਟੀਵੀ 84 ਦੇ ਉਹ ਐਡਮਾਇਰਰ ਨੇ, ਬਾਕੀਆਂ ਤੱਕ ਵੀ ਉਹਨਾਂ ਦਾ ਹਮੇਸ਼ਾ ਹੁੰਦਾ ਹੈ। ਜੇ ਉਹਨਾਂ ਨੂੰ ਕਿਤੇ ਸਟੇਜ ਤੇ ਮੌਕਾ ਵੀ ਬਣੇ ਔਰ ਉਸ ਤੋਂ ਬਾਅਦ ਮੈਂ ਬੋਲਣਾ ਹੋਏ ਤੇ ਆਪਣਾ ਅੱਧਾ ਟਾਈਮ ਛੱਡ ਦਿੰਦੇ ਨੇ, ਕਿਉਂਕਿ ਭਾਈ ਇਹ ਵੀ ਜਿਹੜਾ ਹੈ ਡਾਕਟਰ ਸਾਹਿਬ ਨੂੰ ਦਿਓ, ਭਾਈ ਅਸੀਂ ਤਾਂ ਹੋਰ ਕੀ ਕਹਿ ਸਕਦੇ ਹਾਂ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਜ਼ਿਆਦਾ ਲੰਮੀ ਹੋ ਗਈ, ਲੇਕਿਨ ਉਸੇ ਬੈਠ ਦੀ ਅਸੀਂ ਗੱਲ ਕਰ ਰਹੇ ਹਾਂ। ਕਹਾਣੀਆਂ ਜਿਹੜੀਆਂ ਨਾਲ ਜੁੜੀਆਂ ਹੁੰਦੀਆਂ ਨੇ ਉਹ ਤਾਂ ਨਾਲ ਨਾਲ ਚਲਦੀਆਂ ਹੀ ਚੱਲਦੀਆਂ ਨੇ। ਔਰ ਅਸੀਂ ਜਦੋਂ ਥਰਸਡੇ ਦਾ ਲਾਸਟ ਪ੍ਰੋਗਰਾਮ ਕੀਤਾ, ਅਸੀਂ ਆਪਣੇ ਵਿਊਅਰਸ ਨੂੰ ਇਹ ਦੱਸਿਆ ਸੀ ਕਿ ਅਸੀਂ ਫਰਾਈਡੇ ਜਾ ਰਹੇ ਹਾਂ। ਔਰ ਫਰਾਈਡੇ ਕਿਉਂਕਿ 14 ਅਪ੍ਰੈਲ ਦਾ ਦਿਨ ਸੀ, ਪਹਿਲੀ ਵਿਸਾਖ, ਖਾਲਸਾ ਸਾਜਨਾ ਦਿਵਸ। ਸੋ ਅਸੀਂ ਜਦੋਂ 11 ਵਜੇ ਤੱਕ ਸੈਨ ਫਰਾਂਸਿਸਕੋ ਦੀ ਧਰਤੀ ਤੇ ਉਤਰੇ ਔਰ ਫਿਰ ਜ਼ਾਹਰ ਹੈ ਵੀ ਸ਼ਾਮ ਦਾ ਦੀਵਾਨ ਫਰੀਮੌਂਟ ਗੁਰਦੁਆਰਾ ਸਾਹਿਬ ਸੀ, ਉਵੇਂ ਹੀ ਰੌਣਕਾਂ। ਜਦੋਂ ਅਸੀਂ ਦੇਖਦੇ ਹਾਂ ਇੱਕ ਪੀਰੀਅਡ ਹੁੰਦਾ ਸੀ ਕਿ ਜਿਹੜਾ ਕੋਈ ਦਿਨ ਵਰਕਿੰਗ ਡੇ ਚ ਆਉਂਦਾ ਸੀ ਤਾਂ ਮੇਨ ਦੀਵਾਨ ਵੀਕਐਂਡ ਤੇ ਹੀ ਹੁੰਦਾ ਸੀ। ਹੁਣ ਤਾਂ ਜਿਸ ਦਿਨ ਵੀ ਕੋਈ ਸਮਾਗਮ ਹੁੰਦਾ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਲਗਾਤਾਰਤਾ ਨਾਲ ਦੇਖਣਗੇ ਕਿ ਉੱਥੇ ਪੂਰੀਆਂ ਰੌਣਕਾਂ ਸੀ। ਔਰ ਖਾਲਸਾਈ ਜਾਓ ਜਲਾਲ, ਪੂਰਾ ਸੇਵਾ ਦਾ ਤਾਂ ਹੁਣ ਕਹਿਣਾ ਹੀ ਕੀ ਹੁੰਦਾ ਕਿ ਕੀ ਚੱਲ ਰਿਹਾ, ਕੀ ਪਕਵਾਨ ਨੇ। ਮੇਰਾ ਖਿਆਲ ਹੈ ਅੱਜ ਤੱਕ ਉਹ ਅਸੀਂ ਗਿਣਦੇ ਹੁੰਦੇ ਸੀ ਕਿ 36 ਪਦਾਰਥ, ਬਹੁਤ ਸਾਰੇ ਹੁੰਦਾ ਕਿ ਉੱਥੇ 36 ਡਿਸ਼ਜ਼ ਹੁੰਦੀਆਂ ਹੋਣੀਆਂ ਜਿੱਥੋਂ ਬਣੀਆਂ। ਹੁਣ ਤਾਂ 136 ਇਕੱਲੇ ਸਾਡੇ ਛੋਟੇ ਜਿਹੇ ਗੁਰਦੁਆਰੇ ਵਾਲਿਆਂ ਨੇ ਲਾਈਆਂ ਹੁੰਦੀਆਂ, ਹੁਣ ਤਾਂ ਬਹੁਤ ਜ਼ਿਆਦਾ ਪਦਾਰਥ ਹੋ ਗਏ। ਚਲੋ ਉਹ ਵੀ ਚੱਲਦਾ ਹੈ, ਨਾਮ ਦਾ ਲੰਗਰ ਵੀ ਚੱਲਦਾ ਹੈ। ਔਰ ਜ਼ਾਹਰ ਹੈ ਜਦੋਂ ਸਾਨੂੰ ਮੌਕਾ ਮਿਲਦਾ ਕਿਤੇ ਵੀ ਗੱਲ ਕਹਿਣ ਦਾ, ਸੋ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਰੂਹਾਨੀਅਤ ਨਾਲ ਜੁੜੇ ਹੋਏ ਨੇ ਜਾਂ ਧਾਰਮਿਕ ਕੀਰਤਨ, ਉਹ ਇੱਕ ਆਪਣਾ ਆਨੰਦ ਲੈ ਰਹੇ ਹੁੰਦੇ ਨੇ। ਪਰ ਅਸੀਂ ਤਾਂ ਜਾ ਕੇ ਜਿਹੜਾ ਉਹ ਕੁੰਡਾ ਖੜਕਾਣਾ ਹੀ ਹੁੰਦਾ ਕਿ ਭਾਈ ਜੇ ਅਸੀਂ ਗੁਰੂ ਦੇ ਆਸ਼ੇ ਦੇ ਨਾਲ ਜੁੜੇ ਹੋਏ ਹਾਂ, ਫਿਰ ਅਸੀਂ ਦੇਖੀਏ ਕਿ ਅੱਜ ਸਾਡੀ ਧਰਤੀ ਤੇ ਕੀ ਹੋ ਰਿਹਾ। ਫਿਰ ਅਸੀਂ ਸਿਰਫ ਬੀਤੇ ਦੀ ਗਲੋਰੀ ਚ ਜਾਂ ਰੱਬ ਦੇ ਨਾਲ ਜੁੜਨਾ ਇੱਕ ਬਹੁਤ ਵੱਡੀ ਗੱਲ ਹੈ। ਅਕਾਲ ਪੁਰਖ ਦੀ ਰਹਿਮਤ ਦੇ ਨਾਲ ਹੀ ਇਸ ਪਾਸੇ ਤੁਰਿਆ ਜਾਂਦਾ ਹੈ। ਪਰ ਜਿਸ ਗੁਰੂ ਦੀ ਬਾਣੀ ਰਾਹੀਂ ਅਸੀਂ ਜੁੜਦੇ ਹਾਂ, ਉਸ ਗੁਰੂ ਦੀ ਬਾਣੀ ਤਾਂ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਸ ਗੁਰੂ ਦੀ ਬਾਣੀ ਤਾਂ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੇ ਜਿਸ ਖਾਲਸੇ ਦਾ ਪ੍ਰਗਟ ਹੋਣਾ ਪਹਿਲੀ ਵਿਸਾਖ ਨਾਲ ਜੁੜਿਆ ਹੋਇਆ ਹੈ ਔਰ ਆਲਮੋਸਟ 324 ਵਰੇ ਪਹਿਲਾਂ ਇਹ ਕ੍ਰਿਸ਼ਮਾ ਇਸ ਧਰਤੀ ਦੇ ਉੱਤੇ ਨਾਜ਼ਲ ਹੁੰਦਾ ਹੈ, ਉਸ ਦੇ ਤਾਂ ਜ਼ਿੰਮੇ ਹੀ ਗੁਰੂ ਨੇ ਕੰਮ ਲਾਇਆ ਹੋਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਨਿਰਧਨ ਦੀ ਪਾਲਣਾ ਤਾਂ ਹੀ ਹੋਏਗੀ ਜੇ ਤੁਹਾਡੇ ਕੋਲ ਪੋਲੀਟੀਕਲ ਸਿਸਟਮ ਹੈ। ਸਰਬੱਤ ਦਾ ਭਲਾ ਵੀ ਤੁਸੀਂ ਤਾਂ ਹੀ ਕਰ ਸਕੋਗੇ, ਤੁਹਾਡੇ ਆਪਣੇ ਸਾਧਨ, ਆਪਣਾ ਸਿਸਟਮ ਹੈ। ਤੇ ਜਦੋਂ ਟਾਇਰੈਂਟ, ਜ਼ੁਲਮ ਕਰਨ ਵਾਲੇ, ਉਹਨਾਂ ਨੂੰ ਕੋਈ ਵੰਗਾਰਦਾ ਨਹੀਂ, ਉਹਨਾਂ ਨੂੰ ਕੋਈ ਸਜ਼ਾ ਯਾਫਤਾ ਨਹੀਂ ਕਰਦਾ, ਤੇ ਫਿਰ ਉਹਨਾਂ ਨੂੰ ਕੌਣ ਰੋਕ ਸਕਦਾ। ਸੋ ਇਹ ਆਪੇ ਹੋ ਜਾਏਗਾ, ਨਹੀਂ ਹੁੰਦਾ। ਇਹੀ ਸਿੱਖੀ ਚ ਔਰ ਸ਼ਾਇਦ ਕੁਝ ਦੂਸਰੇ ਖਾਸ ਤੌਰ ਤੇ ਕ੍ਰਿਸਚੀਅਨਿਟੀ, ਹੁਣ ਜੇ ਕ੍ਰਿਸਚੀਅਨਿਟੀ ਨੇ ਕਿਹਾ ਕਿ ਜੀ ਠੀਕ ਹੈ ਸਿਨ ਕਿਲਸ ਦਾ ਸਿਨਰ, ਠੀਕ ਹੈ, ਬਹੁਤ ਵੱਡੀ ਗੱਲ ਹੈ ਇਹ ਵੀ ਕਿ ਭਾਈ ਉਹ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਸਾਡੇ ਉਹਦੀ ਪੰਜਾਬੀ ਕਰਦੇ ਹੁੰਦੇ ਸੀ। ਲੇਕਿਨ ਗੁਰੂ ਨੇ ਅਕਾਲ ਪੁਰਖ ਦੀਆਂ ਕਦਰਾਂ ਕੀਮਤਾਂ ਦੇ ਨਾਲ ਲਬਰੇਜ਼ 230 ਵਰੇ ਚ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਦਾ ਕੋਈ ਇਨਸਾਨ ਘੜਿਆ ਜਿਹੜਾ ਕਿਰਪਾ ਤੇ ਆਨ, ਇਹਨਾਂ ਦੋ ਲਫ਼ਜ਼ਾਂ ਦੇ ਸੁਮੇਲ ਵਾਲੀ ਕਿਰਪਾਨ ਰਾਹੀਂ, ਜਿਸ ਨੂੰ ਜਦੋਂ ਅਸੀਂ ਅਮਨ ਸਥਾਪਿਤ ਕਰਨ ਵਾਲਾ ਕਹਿੰਦੇ ਹਾਂ, ਜਸਟਿਸ ਲੈਣ ਵਾਲੀ ਗੱਲ ਕਰਦੇ ਹਾਂ, ਨਿਰਧਨ ਕੋ ਪਾਲਣ ਵਾਲੀ ਗੱਲ ਕਰਦੇ ਹਾਂ, ਦੁਸ਼ਟ ਕੋ ਗਾਲਣ ਵਾਲੀ ਗੱਲ ਕਰਦੇ ਹਾਂ, ਉਹ ਤਾਂ ਮਾੜਾ ਕਿਸੇ ਦੇ ਸਿਰ ਤੇ ਨਹੀਂ ਵੱਜਣੀ ਹੈ, ਉਹ ਤਾਂ ਦੂਸਰਾ ਹੀ ਹੋਣਾ। ਉਹ ਤਾਂ ਹੁਣ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਜੇ ਇਸ ਪਾਸੇ ਆਏ ਤੇ ਜ਼ਾਹਰ ਹੈ ਜੇ ਅਸੀਂ ਇਹ ਠੀਕ ਹੈ ਕਿ ਭਾਈ ਅਸੀਂ ਜਦੋਂ ਰੱਬ ਅੱਗੇ ਅਰਦਾਸ ਕਰਦੇ ਹਾਂ ਜਾਂ ਜਦੋਂ ਕੋਈ ਜ਼ੁਲਮ ਕਰਦਾ ਤੇ ਉਹ ਜਦੋਂ ਜ਼ੁਲਮ ਦੇ ਰਸਤੇ ਨੂੰ ਚੁਣਦਾ, ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ, ਉਹਨਾਂ ਦੀ ਚਿੱਠੀ ਦਰਗਾਹ 'ਚ ਫੜ ਜਾਂਦੀ ਹੈ। ਉਹ ਜਿਹੜੇ ਨੇ ਉਹ ਆਪਣਾ ਐਂਡ ਕਰਵਾ, ਪਰ ਅਕਾਲ ਪੁਰਖ ਕਿਸੇ ਦੇ ਉੱਤੇ ਮਿਹਰ ਕਰਕੇ ਆਪਣਾ ਹੱਥ ਰੱਖਦੇ ਨੇ ਔਰ ਖਾਲਸਾ
ਉਹੀ ਮਿਹਰ ਭਰੇ ਹੱਥ ਵਾਲਾ ਖਾਲਸਾ, ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਇਹ ਵਰਤਾਰਾ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਕਿ ਇਸ ਵਾਰ ਦੁਨੀਆ ਭਰ ਜਿੱਥੇ ਜਿੱਥੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ, ਉੱਥੇ ਜੋ ਪੰਜਾਬ ਦੇ ਵਿੱਚ 18 ਮਾਰਚ ਤੋਂ ਜੋ ਵਰਤਾਰਾ ਸ਼ੁਰੂ ਕੀਤਾ ਏਜੰਸੀਆਂ ਨੇ, ਅੱਜ ਜਦੋਂ ਅਸੀਂ 18 ਅਪ੍ਰੈਲ ਨੂੰ ਗੱਲ ਕਰ ਰਹੇ, 1 ਮਹੀਨਾ ਪੂਰਾ ਹੋ ਚੁੱਕਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਬੇਸ਼ੱਕ ਉਹਨਾਂ ਦੀਆਂ ਵੇਅਰ ਅਬਾਊਟਸ ਦੇ ਉੱਤੇ ਹੁਣ ਕੋਈ ਕਾਮੈਂਟਰੀ ਤੁਹਾਨੂੰ ਮੀਡੀਆ 'ਚ ਦੇਖਣ ਨੂੰ ਨਹੀਂ ਮਿਲਦੀ, ਲੇਕਿਨ ਫੜੋ ਫੜੀ ਦਾ ਸਿਲਸਿਲਾ ਜਾਰੀ ਹੈ। ਕਦੇ ਖਬਰ ਹਰਿਆਣੇ ਦੇ ਹਵਾਲੇ ਨਾਲ ਸੀ, ਹਨੂਮਾਨਗੜ੍ਹ ਦੇ ਹਵਾਲੇ ਨਾਲ ਸੀ, ਅੱਜ ਮੈਂ ਕਿਤੇ ਹੋਰ ਖਬਰਾਂ 'ਚ ਦੇਖ ਰਿਹਾ ਸੀ ਕਿ ਕਿਹੜੇ ਥਾਵਾਂ ਤੇ ਛਾਪੇ ਮਾਰ ਰਹੇ ਨੇ ਔਰ ਦੂਸਰਾ ਕਰ ਰਹੇ ਨੇ। ਸੋ ਇਸ ਸਾਰੇ ਦਾ ਪ੍ਰਭਾਵ ਇਸ ਵਾਰ ਹਰ ਸਮਾਗਮ ਦੇ ਵਿੱਚ ਦੇਖਣ ਨੂੰ ਮਿਲਿਆ। ਫਰਾਈਡੇ ਦੇ ਇਸ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੀ ਪੂਰੀ ਜਿਹੜੀ ਕਵਰੇਜ ਹੈ ਉਹ ਸਾਡੀ ਟੈਕਨੀਕਲ ਟੀਮ ਨੇ ਜਿਹੜੇ ਸਾਨੂੰ ਕੰਪਨੀ ਕੀਤਾ, ਉਹਨਾਂ ਨੇ ਬੜੇ ਚੰਗੇ ਢੰਗ ਨਾਲ ਕੀਤੀ। ਬਾਕੀ ਵੀ ਕੀਰਤਨ ਕਥਾ ਦਾ ਪ੍ਰੋਗਰਾਮ ਵੀ, ਸਾਡਾ ਮੈਸੇਜ ਵੀ, ਜਿਸ ਨੂੰ ਸੰਗਤਾਂ ਵੱਲੋਂ ਕਾਫੀ ਸਰਾਹਿਆ ਗਿਆ। ਫਿਰ ਅਸੀਂ ਦੂਸਰੇ ਦਿਨ ਸੈਟਰਡੇ ਔਰ ਸੰਡੇ ਦੋਵੇਂ ਦਿਨ ਸਟਾਕਟਨ, ਜਿੱਥੇ ਕਿ ਇੱਕ ਪੂਰਾ ਯੂਬਾ ਸਿਟੀ ਬਹੁਤ ਵੱਡਾ ਇਕੱਠ ਹੁੰਦਾ ਹੈ, ਸਭ ਤੋਂ ਵੱਡਾ ਇਕੱਠ ਅਮਰੀਕਾ ਦਾ ਹੈ, ਲੇਕਿਨ ਉਹਦੇ 'ਚ ਤੁਹਾਨੂੰ ਇੱਕ ਹੋਰ ਫੀਲ ਹੁੰਦਾ, ਉਹ ਮੇਲੇ ਵਾਂਗ ਹੁੰਦਾ। ਤੁਸੀਂ ਇੱਕ ਰਿਲੈਕਸਡ ਜਾਂ ਦੂਜੇ ਜਦੋਂ ਹੀ ਤੁਸੀਂ ਸਟਾਕਟਨ ਦੀ ਗੁਰਦੁਆਰਾ ਸਟਰੀਟ ਦੇ ਵਿੱਚ ਦਾਖਲ ਹੁੰਦੇ ਹੋ, ਤੁਹਾਨੂੰ ਇੱਕ ਧਾਰਮਿਕ ਤੌਰ ਦੇ ਉੱਤੇ ਤੁਸੀਂ ਸਿਰ ਝੁਕਣ ਵੱਲ ਜਾਂਦਾ। ਉਸ ਦੇ ਮਲਟੀਪਲ ਰੀਜ਼ਨਸ ਨੇ। ਜ਼ਾਹਰ ਹੈ ਕਿ ਵੀ ਇਹ ਗੁਰਦੁਆਰਾ ਕਮੇਟੀਆਂ ਦਾ ਵੀ ਡਿਪੈਂਡ ਕਰਦਾ ਹੈ, ਜਦੋਂ ਕਿ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਨੇ, ਬੱਚਿਆਂ ਨੂੰ ਗੁਰਮਤ ਨਾਲ ਜੋੜਿਆ ਜਾਂਦਾ ਹੈ, ਗੱਤਕਾ ਔਰ ਪੇਰੈਂਟਸ ਇਸ ਚਾਅ ਦੇ ਨਾਲ ਬੱਚਿਆਂ ਨੂੰ ਸਜਾ ਕੇ ਲਿਆਂਦੇ ਨੇ ਖਾਲਸਾਈ ਬਾਣਿਆਂ 'ਚ ਕਿ ਨਿੱਕੇ ਨਿੱਕੇ ਸ਼ਹਿਜ਼ਾਦੇ ਲੱਗਦੇ ਨੇ। ਔਰ ਫਿਰ ਜ਼ਾਹਰ ਹੈ ਕਿ ਸਟਾਕਟਨ ਦੀ ਧਰਤੀ, ਜਦੋਂ ਅਸੀਂ ਗਦਰੀ ਬਾਬਿਆਂ ਦੀ ਧਰਤੀ ਕਹਿੰਦੇ ਹਾਂ, ਤੇ ਜਦੋਂ ਐਨ ਭਾਰਤ ਸਾਰਾ ਸੁਸਰੀ ਵਾਂਗ ਸੁੱਤਾ ਹੋਇਆ ਸੀ, ਗਾਂਧੀ ਜਿਹਨੂੰ ਪਿਓ ਬਣਾਇਆ ਹੋਇਆ ਭਾਰਤ ਦਾ, ਉਹ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਅਜੇ ਉਹ ਵਕਾਲਤ ਕਰਕੇ ਆਪਣੇ ਪੈਸੇ ਇਕੱਠੇ ਕਰ ਰਿਹਾ ਸੀ, ਆਪਣਾ ਰੇਸਿਜ਼ਮ ਕਿ ਜੀ ਗੁਜਰਾਤੀਆਂ ਨੂੰ ਕਾਲੇ ਨਾ ਮੰਨੋ, ਉਹਨਾਂ ਨੂੰ ਵੱਖਰੀ ਰੇਸ ਦਾ ਦਰਜਾ ਦਿਓ, ਇਹ ਕਰ ਰਿਹਾ ਸੀ। ਅਸੀਂ 1908, 9, 10 ਪੀਰੀਅਡ ਦੀ ਗੱਲ ਕਰਦੇ, ਔਰ ਬਹੁਤ ਸਾਰੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਕੁੱਤੇ ਬਣ ਕੇ ਰਾਏ ਬਹਾਦਰ, ਸਰਦਾਰ ਬਹਾਦਰ ਔਰ ਖਾਨ ਬਹਾਦਰ ਬਣੇ ਹੋਏ ਸੀ। ਉਦੋਂ ਹਜ਼ਾਰਾਂ ਉਹਨਾਂ ਸਿੱਖਾਂ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆ ਕੇ 19ਵੀਂ ਸਦੀ ਦੇ ਅਖੀਰ 'ਚ ਬ੍ਰਿਟਿਸ਼ ਕੋਲੰਬੀਆ, ਕੈਲੀਫੋਰਨੀਆ, ਇਹ ਸੈਂਟਰਲ ਵੈਲੀ ਜਿਹੜੀ ਫਰੈਜ਼ਨੋ, ਸੈਲਮਾ, ਸੈਨਾ ਕੁਈਨ, ਟਰਲਕ, ਮੋਡੈਸਟੋ, ਸਟਾਕਟਨ, ਟ੍ਰੇਸੀ, ਜਿਹੜਾ ਮੈਂਟੀਕਾ, ਇਹ ਸਾਰੀ ਬੈਲਟ ਦੇ ਵਿੱਚ ਅੱਜ ਸੈਂਟਰਲ ਵੈਲੀ ਤੋਂ ਸ਼ੁਰੂ ਹੋ ਕੇ ਸਟਾਕਟਨ ਤੱਕ ਜਿਹੜੇ ਬੜੀ ਸਖਤ ਜਾਨ ਲੋਕ ਸੀ, ਬਹੁਤ ਮਿਹਨਤ ਕਰਕੇ ਭਾਵੇਂ ਐਜ਼ ਏ ਲੇਬਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਲੇਕਿਨ ਹੌਲੀ ਜ਼ਮੀਨਾਂ ਦੇ ਮਾਲਕ ਵੀ ਬਣਦੇ ਗਏ। ਲੇਕਿਨ ਹਾਲਾਂਕਿ ਕਾਨੂੰਨ ਇਸ ਕਿਸਮ ਦੇ ਸੀ ਕਿ ਉਹ ਜ਼ਮੀਨ ਉਹਨਾਂ ਦੇ ਨਾਂ ਰਜਿਸਟਰ ਹੀ ਨਹੀਂ ਸੀ ਹੋ ਸਕਦੀ, ਸੋ ਕਿਸੇ ਗੋਰੇ ਦੇ ਨਾਂ ਦੇ ਉੱਤੇ ਹੀ, ਜਿਹਦੇ ਤੇ ਉਹਨਾਂ ਨੂੰ ਭਰੋਸਾ ਹੁੰਦਾ ਸੀ, ਉਹਦੇ ਨਾਂ ਹੀ ਲਵਾ ਦਿੰਦੇ ਸੀ ਕਿ ਭਾਈ ਅਸੀਂ ਜਿਹੜਾ ਮਾਲਕੀ ਸਾਡੀ, ਅਸੀਂ ਪੈਸੇ ਤਾਰ ਦਿੰਦੇ ਹਾਂ, ਮਾਲਕ ਤੂੰ ਹੀ ਹੈ। ਸੋ ਉਹਨਾਂ ਹਾਲਾਤਾਂ 'ਚ ਜਦੋਂ ਉਹਨਾਂ ਨੇ ਇੱਥੇ ਮਹਿਸੂਸ ਕੀਤਾ ਆ ਕੇ ਕਿ ਗੁਲਾਮੀ ਔਰ ਆਜ਼ਾਦੀ 'ਚ ਫਰਕ ਕੀ ਹੈ, ਔਰ ਡੇਲੀ ਉਸ 'ਚੋਂ, ਕਿਉਂਕਿ ਅਮਰੀਕਾ ਦੀ ਫਿਜ਼ਾ 'ਚ ਆ ਕੇ ਹੁਣ ਜਿਹੜਾ ਇੱਥੇ ਸਟੂਡੈਂਟ ਵੀ ਆਉਂਦੇ ਨੇ ਜਾਂ ਦੂਜੇ ਆਉਂਦੇ ਨੇ, ਕੁਝ ਹਫ਼ਤਿਆਂ ਬਾਅਦ ਹੀ ਉਹ, ਮੈਨੂੰ ਯਾਦ ਹੈ ਸਾਡੇ ਇੱਕ ਪ੍ਰਿੰਸੀਪਲ ਕਾਲਜ ਦੇ ਕਹਿੰਦੇ ਹੁੰਦੇ ਸੀ ਕਿ ਜੀ ਉਹ ਖਾਸ ਤੌਰ ਤੇ ਪਹਾੜੀ ਬੈਲਟ ਦੇ ਸਟੂਡੈਂट्स ਲਈ ਕਹਿੰਦੇ ਸੀ ਕਿ ਵੀ जब यहाँ आते हैं तो रोटी को चोची कहते हैं और फिर जब यहाँ से जाते हैं तो कई बार पुलिस थाने में केस दर्ज हुए कि हुण ਉਹ ਉਸ ਕਲਚਰ ਦਾ ਹੈ ਕਿ ਵੀ ਕਿਵੇਂ ਜਿਹੜੇ ਇੱਕ ਦਬੇ ਮਾਹੌਲ ਚੋਂ ਨਿਕਲਦੇ ਨੇ ਆ ਕੇ ਦਾਦਾਗਿਰੀ ਕਰਨ ਲੱਗ ਜਾਂਦੇ ਨੇ। ਪਰ ਤੁਸੀਂ ਇੱਥੇ ਉਹ ਚੇਂਜ ਦੇਖੋਗੇ ਕਿ ਜਿਹੜੇ ਵੀ ਉੱਥੋਂ ਆਉਂਦੇ ਨੇ, ਜਿਹੜੇ ਆਉਂਦੇ ਆ ਜਿਨ੍ਹਾਂ ਨੂੰ ਖਾਲਿਸਤਾਨ ਲਫ਼ਜ਼ ਵੀ ਚੁੱਭਦਾ ਹੁੰਦਾ ਹੈ, ਜਿਹਨਾਂ ਜਾਂ ਡਰ ਦੇ ਵਿੱਚ ਹੁੰਦੇ ਨੇ, ਖੌਫ 'ਚ ਹੁੰਦੇ ਨੇ, ਨਾ ਵੀ ਚੁੱਭਦਾ ਹੋਏ, ਕਈਆਂ ਨੂੰ ਚੁੱਭਦਾ ਹੈ ਪਰ ਬਹੁਤ ਸਾਰੇ ਖੌਫ 'ਚ ਹੁੰਦੇ ਨੇ, ਤੇ ਉਹੀ ਕੁਛ ਮਹੀਨਿਆਂ ਬਾਅਦ, ਸਾਲਾਂ ਬਾਅਦ ਫਿਰ ਉਹ ਵਕੀਲ ਬਣੇ ਹੁੰਦੇ ਨੇ ਦੂਜਿਆਂ ਨੂੰ ਸਮਝਾਉਣ ਦੇ ਲਈ ਕਿ ਨਹੀਂ ਇਹ ਫਿਜ਼ਾ ਦਾ ਅਸਰ ਹੁੰਦਾ ਕਿ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਫਿਰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ। ਉੱਥੋਂ ਵਾਲੇ ਜਿਹੜੇ ਨੇ ਉਹਨਾਂ ਨੂੰ ਲੱਗਦਾ ਵੀ ਬਹੁਤ ਵਧੀਆ ਇੱਥੇ ਰਹੀ ਜਾਂਦੇ ਆ, ਉਹਨਾਂ ਨੂੰ ਕਹੋ ਜੀ ਸਭ ਕੁਝ ਕਰਪਸ਼ਨ, ਹਾਂਜੀ ਕਹਿੰਦਾ ਫਿਰ ਜਿਹਨੇ ਕੰਮ ਕਰਨਾ ਉਹਨੇ ਪੈਸੇ ਤਾਂ ਲੈਣੇ ਹੀ ਹੈ, ਯਾਨੀ ਉਹਨਾਂ ਨੇ ਮੰਨ ਹੀ ਲਿਆ ਹੋਇਆ ਵੀ ਸਾਰਾ ਹੋਣਾ। ਤੇ ਜਦੋਂ ਤੁਸੀਂ ਇੱਕ ਸਿਸਟਮ ਦੇਖਦੇ ਹੋ ਜਿੱਥੇ ਬਿਨਾਂ ਪੈਸੇ ਲਏ ਤੁਹਾਡਾ ਸੋਸ਼ਲ ਸਿਕਿਉਰਿਟੀ ਵੀ ਆ ਜਾਂਦਾ ਹੈ, ਲਾਈਨ 'ਚ ਲੱਗਿਆ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਬਣ ਜਾਂਦਾ ਹੈ, ਕਿਸੇ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਕਿਸੇ ਦਾ ਰਿਸ਼ਤੇਦਾਰ ਲੱਭੋ, ਕਲਰਕ ਕਿੱਥੇ ਲੱਗਾ ਹੈ, ਬਾਬੂ ਕਿੱਥੇ ਲੱਗਾ, ਉਹਦੇ ਤੋਂ ਕੰਮ ਕਰਵਾਉਣਾ। ਉਹ ਇੱਕ ਬੇਸਿਕ ਹੁੰਦਾ ਕਿ ਕਾਮਨ ਮੈਨ
ਜਿਹੜਾ ਹੈ, ਔਰ ਉਹਨਾਂ ਨੂੰ ਪਤਾ ਹੈ ਵੀ ਹਿਊਮੈਨਿਟੇਰੀਅਨ ਐਸਪੈਕਟ ਕੀ ਹੈ, ਦੂਜਾ ਉਦੋਂ ਤੁਹਾਨੂੰ ਇਹ ਸਮਝ ਆਉਣਾ ਸ਼ੁਰੂ ਹੁੰਦਾ ਹੈ। ਸੋ ਉਹਨਾਂ ਨੇ ਜ਼ਾਹਰ ਹੈ ਬਾਬਿਆਂ ਨੇ, ਬਾਬਾ ਇਸ ਲਈ ਨਹੀਂ ਕਿ ਉਹ ਬੁੱਢੇ ਸੀ ਸਾਰੇ, ਇਸ ਲਈ ਕਿ ਉਹਨਾਂ ਨੇ ਇੰਨੀ ਘਾਲਣਾ ਘਾਲੀ ਕਿ ਉਹਨਾਂ ਨੂੰ ਬਾਬੇ ਦਾ ਰੁਤਬਾ ਅਸੀਂ ਦਿੰਦੇ। ਜਿਵੇਂ ਮੈਂ ਸਟਾਕਟਨ ਦੇ ਦੀਵਾਨ 'ਚ ਵੀ ਐਡਰੈਸ ਕਰਦਿਆਂ ਕਿਹਾ ਸੀ ਕਿ ਬਾਬਾ ਫਾਰਸੀ 'ਚੋਂ ਆਇਆ ਲਫ਼ਜ਼ ਹੈ ਬਜ਼ੁਰਗ ਦੇ ਲਈ, ਪਰ ਸਾਡੇ ਤਾਂ 7 ਤੇ 9 ਸਾਲ ਦੇ ਬਾਬੇ ਬਣ ਜਾਂਦੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿ ਤੁਹਾਡੀ ਕੁਰਬਾਨੀ ਤੁਹਾਨੂੰ ਉਸ ਲੈਵਲ ਦੇ ਉੱਤੇ ਲੈ ਜਾਂਦੀ ਹੈ ਜਿਹੜੀ ਅਸੀਂ ਆਪਣੇ ਬਜ਼ੁਰਗਾਂ ਲਈ, ਬਾਬਿਆਂ ਦੇ ਲਈ ਜਿਹੜਾ ਲਫ਼ਜ਼ ਇਸਤੇਮਾਲ ਕਰਦੇ ਸੀ। ਔਰ ਜ਼ਾਹਰ ਹੈ ਫਿਰ ਉਹਨਾਂ ਬਾਬਿਆਂ ਵਾਲੀ ਸੋਚ ਨੂੰ ਜੇ ਅੱਗੋਂ ਹੋਰ ਤਿੱਖਾ ਕੀਤਾ ਤੇ 14-15 ਸਾਲਾਂ ਦਾ ਗੱਭਰੂ ਕਰਤਾਰ ਸਿੰਘ ਸਰਾਭਾ ਜਿਹੜਾ ਬਰਕਲੀ 'ਚ ਪੜ੍ਹਨ ਆਇਆ, ਤੇ ਫਿਰ ਇੱਥੋਂ ਉਹ ਆਵਾਜ਼ ਗੂੰਜੀ, ਗਦਰ ਗੂੰਜਾਂ, ਔਰ ਨਾਰਾ ਗੂੰਜਿਆ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਕਿਵੇਂ ਕਿੰਨੀ ਵੱਡੀ ਇਹ ਮੂਵਮੈਂਟ ਬਣੀ, ਕਿਵੇਂ 18 ਮੁਲਕਾਂ 'ਚੋਂ ਹਜ਼ਾਰਾਂ 'ਚ, ਬੇਸ਼ੱਕ ਉਹਨਾਂ 'ਚ ਕੁਝ ਮੁਸਲਮਾਨ ਵੀ ਸਨ, ਕੁਝ ਹਿੰਦੂ ਵੀ ਸਨ, ਦਲਿਤ ਵੀਰ ਵੀ ਸਨ, ਲੇਕਿਨ ਆਲਮੋਸਟ 95% ਤੋਂ ਜ਼ਿਆਦਾ ਜਿਹੜੀ ਗਿਣਤੀ ਸੀ ਉਹਨੂੰ ਐਕਸਪਲੋਇਟ ਕਰਨ ਵਾਲੇ ਤੋਂ ਲਾਲਾ ਲਾਜਪਤ ਰਾਏ, ਰਾਸ ਬਿਹਾਰੀ ਬੋਸ ਔਰ ਇਸ ਕਿਸਮ ਦੇ ਜਿਹੜੇ ਲੋਕ ਜਿਹੜੇ ਪੈਸਾ ਵੀ ਖਾ ਗਏ, ਮੁੜ ਕੇ ਦੌੜ ਵੀ ਗਏ, ਔਰ ਉਹ ਸਾਰੇ ਉਹ ਇੱਕ ਵੱਖਰੀ ਕਹਾਣੀ। ਸੋ ਇਹ ਵੀ ਤੁਸੀਂ ਜਦੋਂ ਜਾਣਦੇ ਹੋ, ਕਿਉਂਕਿ ਉਹਨੂੰ ਇਤਿਹਾਸਕ ਉਹਦੇ ਉੱਤੇ ਵੀ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ, ਤੇ ਫਿਰ ਉਸ ਦੇ ਉੱਤੇ ਧਾਰਮਿਕ ਪਾ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਇਹ ਨਾਂ ਦਿੱਤਾ। ਸੋ ਇਹ ਦੋਵੇਂ ਦਿਨ ਦੀ ਜਿਹੜੀ ਸੈਚਰਡੇ ਵੀ ਔਰ ਸੰਡੇ ਵੀ ਉੱਥੋਂ ਦੀ ਕਾਰਵਾਈ ਨੂੰ ਸਾਡੇ ਹਜ਼ਾਰਾਂ ਵਿਊਅਰਸ ਨੇ, ਕਿਉਂਕਿ ਲੇਟ ਆਵਰਸ ਕਰਕੇ ਤਾਂ ਜ਼ਾਹਰ ਹੈ ਜਦੋਂ ਰਾਤ ਨੂੰ ਹੋ ਰਿਹਾ, ਕਿਤੇ ਅੱਧੀ ਰਾਤ ਹੈ, ਕਿਤੇ ਸਵੇਰੇ ਹੈ, ਲੇਕਿਨ ਦੈਨ ਲੱਖਾਂ ਤੱਕ ਇਹ ਆਵਾਜ਼ ਪਹੁੰਚੀ ਕਿਉਂਕਿ ਡਾਇਰੈਕਟ ਟੀਵੀ ਬ੍ਰੌਡਕਾਸਟ ਤੋਂ ਇਲਾਵਾ ਫੇਸਬੁੱਕ ਔਰ ਯੂਟਿਊਬ ਸੋਸ਼ਲ ਮੀਡੀਆ ਜਿਹਦੇ ਤੇ ਅਪਲੋਡ ਹੋ ਜਾਂਦਾ ਹੈ, ਫਿਰ ਹੌਲੀ ਹੌਲੀ ਆਪਣੇ ਟਾਈਮ ਜ਼ੋਨ ਦੇ ਮੁਤਾਬਕ ਜਿਹੜੇ ਨੇ ਉਹ ਵੀਰ ਭੈਣਾਂ ਸਾਡੇ ਦੇਖਦੇ ਰਹਿੰਦੇ ਨੇ। ਸੋ ਉਹ ਲਾਈਵ ਕਵਰੇਜ ਹੋਈ। ਮੈਂ ਹੁਣ ਕਥਾ ਦੀ ਕਥਾ ਨਹੀਂ ਕਰਾਂਗਾ ਕਿਉਂਕਿ ਆਲਰੇਡੀ ਉਸ ਦੀ ਕਵਰੇਜ ਸਾਰੇ ਪਾਸੇ ਹੋਈ, ਲੇਕਿਨ ਮੁੱਢਲੀ ਗੱਲ ਇਹੀ ਸੀ ਕਿ ਜੋ ਜਿਵੇਂ ਇਸ ਤੋਂ ਇੱਕ ਹਫ਼ਤਾ ਪਹਿਲਾਂ ਵਾਸ਼ਿੰਗਟਨ DC ਦੇ ਫਰੀडम ਮਾਰਚ ਦੇ ਵਿੱਚ ਖਾਲਿਸਤਾਨ ਦੀਆਂ ਗੂੰਜਾਂ ਸਨ, ਔਰ ਸਟਾਕਟਨ 'ਚ ਵੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਿਹੜੇ ਦੋਵੇਂ ਦਿਨ ਉਹ ਵਰਤਾਰਾ ਉੱਥੇ ਕਈ ਹਫ਼ਤਿਆਂ ਤੋਂ ਉਹਦੇ 'ਚ ਕੀਰਤਨ ਦਰਬਾਰ ਔਰ ਕਥਾ ਸਮਾਗਮ ਔਰ ਫਿਰ ਅੰਮ੍ਰਿਤ ਸੰਚਾਰ 80 ਤੋਂ ਜ਼ਿਆਦਾ ਪ੍ਰਾਣੀਆਂ ਨੇ ਤਾਂ ਉਸ ਦਿਨ ਹੀ ਅੰਮ੍ਰਿਤਪਾਨ ਕੀਤਾ, ਔਰ ਫਿਰ ਸ਼ਾਹੀ ਸੱਜ ਤਜ ਦੇ ਨਾਲ ਜਿਹੜਾ ਉਹ ਫਲੋਟਸ ਦਾ ਨਿਕਲਣਾ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਿੰਨੇ ਪ੍ਰੇਮ ਨਾਲ ਕਿੰਨੇ ਪਰਿਵਾਰ ਲੱਗੇ ਹੁੰਦੇ ਨੇ 3 ਦਿਨ ਪਹਿਲਾਂ 4 ਦਿਨ ਮੈਂ ਸਮਝਦਾ ਵੀ ਹੱਥੀਂ ਜਿਵੇਂ ਤਿਆਰ ਸਵਾਰੀ ਮਹਾਰਾਜ ਦੀ ਦੇ ਲਈ ਉਸ ਫਲੋਟ ਨੂੰ ਤਿਆਰ ਕੀਤਾ ਜਾਂਦਾ ਹੈ, ਔਰ ਇਹ ਆਪਣੇ ਆਪ ਤੁਸੀਂ ਉਸ ਪ੍ਰੇਮ ਰਸ ਨੂੰ ਦੇਖਦੇ ਹੋ, ਬੀਬੀਆਂ ਲੱਗੀਆਂ ਹੋਈਆਂ ਅੱਧੀ ਰਾਤ ਸਵੇਰ ਤੱਕ, ਬੱਚੇ ਛੋਟੇ ਛੋਟੇ, ਔਰ ਇਸ ਚਾਹ ਦੇ ਨਾਲ ਕਿ ਭਾਈ ਮਹਾਰਾਜ ਦੀ ਸਵਾਰੀ ਨੂੰ ਅਸੀਂ ਜਿਹੜਾ ਉਹ ਸਜਾਣਾ। ਸੋ ਜਦੋਂ ਤੁਸੀਂ ਉਹ ਸਾਰੇ ਨੂੰ ਮਾਹੌਲ ਜਦੋਂ ਤੁਸੀਂ ਦੇਖਦੇ ਹੋ ਅੱਖਾਂ ਚੋਂ ਤੁਹਾਡੇ ਤ੍ਰਿਪਤ ਜਲ ਵਗਦਾ, ਕਿਉਂਕਿ ਇਹ ਪਿਆਰ ਦੇ ਅਥਰੂ ਹੁੰਦੇ ਨੇ, ਗੁਰੂ ਪਿਆਰ ਦੇ, ਔਰ ਇਹ ਵੀ ਲੱਗਦਾ ਵੀ ਕਿੰਨੀ ਗੁਰੂ ਦੀ ਬਖਸ਼ਿਸ਼ ਹੈ, ਕਮਾਈ ਹੈ। ਅਸੀਂ ਵੈਸੇ ਤਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਇਹ ਤਾਂ ਹੈ ਥਾਂ ਤਾਂ ਸੁੰਦ ਹੈ, ਪਰ ਇੰਨੀਆਂ ਮੁਸ਼ਕਲਾਂ ਤਕਲੀਫਾਂ ਚੋਂ ਕੌਮ ਲੰਘੀ ਹੈ ਇਹਨਾਂ 4 ਸਦੀਆਂ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਔਰ ਖਾਲਸਾ ਪੰਥ ਆਲਮੋਸਟ 324 ਵਰਿਆਂ 'ਚ, ਫਿਰ ਵੀ ਅਸੀਂ ਦੇਖਦੇ ਹਾਂ ਵੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਉਹ ਜਿਹੜੀ ਸਾਰੀ ਚੜ੍ਹਦੀ ਕਲਾ ਔਰ ਦੂਸਰਾ, ਔਰ ਇਸ ਦੇ ਨਾਲ ਮੈਂ ਸਮਝਦਾ ਵੀ ਸਾਡੇ ਲਈ ਇਹ ਇੰਨਾ ਚਾਰਜਿੰਗ ਆਫ ਦਾ ਬੈਟਰੀਜ਼ ਹੁੰਦਾ ਹੈ, ਇੰਨੇ ਵੀਰ ਭੈਣਾਂ ਆ ਕੇ ਸਾਡਾ TV 84 ਤੁਸੀਂ ਨਾਲ ਸੀ, ਲੱਗਿਆ ਸੀ, ਔਰ ਜਿਵੇਂ ਉਹਨਾਂ ਨੇ TV 84 ਦੀ ਸਰਾਹਤਾ ਕੀਤੀ ਜਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਦੱਸਿਆ ਕਿ ਸਾਨੂੰ ਦੱਸਿਆ ਕਿ ਉਹ ਕਿਵੇਂ ਮੋਟੀਵੇਟ ਹੋਏ ਨੇ, ਉਸ ਤੋਂ ਸਾਨੂੰ ਹੌਸਲਾ ਹੁੰਦਾ ਕਿ ਭਾਈ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਹੈ। ਔਰ ਕੁਛ ਵੀਰਾਂ ਭੈਣਾਂ ਨੇ ਆ ਕੇ ਸਪਾਂਸਰਸ਼ਿਪ ਦੀ ਕਮਿਟਮੈਂਟ ਵੀ ਕੀਤੀ, ਔਰ ਕੁਛ ਨੇ ਪੁੱਛਿਆ ਵੀ ਕਿ ਜੇ ਤੁਸੀਂ ਦੱਸ ਦਿਆ ਕਰੋ ਕਿ ਫਿਰ ਬਹੁਤਿਆਂ ਲਈ ਕੰਫਰਟੇਬਲ ਹੋਏਗਾ ਵੀ ਕਿੰਨਾ ਮਿਨੀਮਮ ਜਿਹੜਾ ਪਾਰਟ ਹੈ। ਮੈਂ ਕਿਹਾ ਜੀ ਅਸੀਂ ਕੋਈ ਫਿਰ ਤਾਂ ਲੱਗੇਗਾ ਵੀ ਪਤਾ ਨਹੀਂ ਅਸੀਂ ਕੋਈ ਸ਼ਰਤ ਲਾਈ ਹੋਈ ਹੈ, ਪਰ ਜੇ $1000 ਵੀਰ ਭੈਣਾਂ ਭਾਵੇਂ ਜੇ ਕੋਈ ਘੱਟ ਅਫੋਰਡ ਕਰ ਸਕਦਾ ਵੀ ਦੇਖਿਆ ਹੈ, ਉਸ ਨੂੰ ਅਸੀਂ
ਜਿਹੜਾ ਉਹ ਐਂਟਰਟੇਨ ਕਰਦੇ, ਲੇਕਿਨ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਇੱਕ ਬਹੁਤ ਹੀ ਹੌਸਲੇ ਵਾਲੀ ਗੱਲ ਸੀ। ਔਰ ਇਹ ਸਾਰੇ ਦੇ ਨਾਲ ਨਾਲ ਮੈਂ ਸਮਝਦਾ ਵੀ ਅਸੀਂ ਗੁਰਦੁਆਰਾ ਮੈਨੇਜਮੈਂਟ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਕਿਉਂਕਿ ਉਹਨਾਂ ਨੇ ਇਸ ਵਾਰ ਕੋਈ ਵੀ ਜਿਹੜੇ ਚੈਨਲ ਪੰਜਾਬੀ ਦੇ ਸੇਵਕ ਦੇ ਨਾਂ ਥੱਲੇ ਹਰ ਥਾਂ ਬੜੇ ਹੁੰਦੇ ਨੇ, ਇਸ ਵਾਰ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੋਈ ਸੀ। ਔਰ TV 84 ਨੂੰ ਉਹਨਾਂ ਨੇ ਪ੍ਰਾਈਮ ਜਿਹੜਾ ਸਪੌਟ ਵੀ ਦਿੱਤਾ ਹੈ, ਸਟੇਜ ਤੋਂ ਵੀ ਔਰ ਅਦਰਵਾਈਜ਼ ਵੀ ਜਿਹੜਾ ਉਹਨਾਂ ਨੇ ਕੀਤਾ ਹੈ। ਔਰ ਮੈਂ ਆਪਣੀ TV 84 ਦੀ ਡੈਡੀਕੇਟਿਡ ਟੀਮ, ਤੁਹਾਡਾ ਵੀ ਔਰ ਆਪਣੀ ਟੈਕਨੀਕਲ ਟੀਮ ਜਿਹੜੀ ਸਾਡੇ ਨਾਲ 3 ਦਿਨ ਜਿਨ੍ਹਾਂ ਨੇ ਮਿਹਨਤ ਕੀਤੀ ਇਸ ਸਟੂਡੀਓ ਤੋਂ, ਜੇ ਸਾਡੇ ਵੀਰ ਜਸਵਿੰਦਰ ਸਿੰਘ ਨਾ ਹੋਣ ਤਾਂ ਜਿਵੇਂ ਸੁਚਾਰੂ ਢੰਗ ਦੇ ਨਾਲ ਇਹ ਸਾਰਾ ਰਿਲੇ ਹੁੰਦਾ ਇਹ ਸੰਭਵ ਨਾ ਹੋ ਸਕਦਾ। ਸੋ ਇਹ ਸਾਰੇ ਵੀਰ ਵੀ ਜਿਹੜੇ ਨੇ ਇਹ ਪੰਥਕ ਪਿਆਰ ਨਾਲ ਲਬਰੇਜ਼ ਨੇ, ਝਿੜਕਾਂ ਵੀ ਸਾਡੀਆਂ ਖਾ ਲੈਂਦੇ ਨੇ ਔਰ ਜਿਹੜਾ ਉਹ ਪੰਥ ਪਿਆਰ ਦੇ ਨਾਲ ਜਿਹੜਾ ਉਹ ਤੁਰੇ ਹੋਏ ਨੇ। ਸੋ ਅਸੀਂ ਸਮੂਹ ਆਪਣੀ ਟੀਮ ਦਾ ਵੀ ਜਿਹੜਾ ਉਹ ਸ਼ੁਕਰੀਆ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਡਾਇਸਪੋਰਾ ਸਿੱਖਾਂ ਵੱਲੋਂ ਖਾਲਿਸਤਾਨ ਲਈ ਦਬਾਅ ਬਣਾਇਆ ਜਾਂਦਾ ਹੈ, ਭਾਰਤੀ ਏਜੰਸੀਆਂ ਕਿਸੇ ਛੋਟੀ ਜਿਹੀ ਘਟਨਾ ਨੂੰ ਪਹਾੜ ਜਿਹਾ ਬਣਾ ਕੇ ਪੇਸ਼ ਕਰਦਿਆਂ ਸਿੱਖਾਂ ਦਾ ਨਾ ਪੱਕੀ ਇਮੇਜ ਉਭਾਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਹੋ ਜਿਹਾ ਹੀ ਵਰਤਾਰਾ ਸਟਾਕਟਨ ਪਰੇਡ ਤੋਂ ਬਾਅਦ ਕੁਝ ਗੁੰਮਰਾਹ ਨੌਜਵਾਨਾਂ ਵੱਲੋਂ ਗੈਂਗ ਕਲਚਰ ਵਿੱਚ ਉਲਝਣ ਦੀ ਖਬਰ ਨੂੰ ਲੈ ਕੇ ਵੀ ਦੁਹਰਾਇਆ ਗਿਆ। ਸੋ ਹਾਲਾਂਕਿ ਯੂਪੀ ਵਿੱਚ ਪ੍ਰਮੁੱਖ ਮੁਸਲਮਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਨ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅਕਸਰ ਆਪਣੇ ਮਿੱਤਰ ਸ਼ੇਖ ਸਾਹਿਬ ਮਹਿਰੂਮ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ, ਆਲਮੋਸਟ ਹੁਣ ਤਾਂ 10 ਸਾਲ ਦੇ ਕਰੀਬ ਹੋ ਗਏ। ਅੱਛਾ। ਉਹਨਾਂ ਨਾਲ ਲਗਭਗ 18 ਸਾਲ ਦੀ ਸਾਂਝ ਰਹੀ। ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਨੂੰ ਉਹ ਹੈਡ ਕਰਦੇ ਸੀ। ਅੰਮ੍ਰਿਤਸਰ ਦੇ ਜੰਪਲ ਸੀ। 1932-33 ਦਾ ਉਹਨਾਂ ਦਾ ਬਰਥ ਸੀ। ਬਚਪਨ ਉਹਨਾਂ ਨੇ ਅੰਮ੍ਰਿਤਸਰ ਦੀਆਂ ਗਲੀਆਂ 'ਚ ਦਰਬਾਰ ਸਾਹਿਬ ਦੇ ਨਾਲ ਆਪਣੀਆਂ ਸਾਂਝਾਂ ਦੇ ਨਾਲ ਗੁਜ਼ਾਰਿਆ ਹੋਇਆ ਸੀ। ਸਿੱਖਾਂ ਨੂੰ ਬਹੁਤ ਮੁਹੱਬਤ ਕਰਦੇ ਸੀ ਔਰ ਬੜੇ ਸਿਆਣੇ, ਹਾਈਲੀ ਐਜੂਕੇਟਡ ਵੀ ਔਰ ਬੜੇ ਵਾਈਜ਼, ਜਿਹਨਾਂ ਨੂੰ ਤੁਸੀਂ ਦਾਨੇ ਸੱਜਣ ਕਹਿੰਦੇ ਹੋ। ਤੇ ਉਹਨਾਂ ਤੋਂ ਜਿਹੜੀ ਇੱਕ ਗੱਲ ਸਿੱਖੀ, ਔਰ ਮੇਰਾ ਹਮੇਸ਼ਾ ਇਹ ਹੁੰਦਾ ਹੈ ਵੀ ਜਿਸ ਤੋਂ ਤੁਸੀਂ ਜੋ ਸਿੱਖਿਆ ਹੋਇਆ ਤੁਹਾਡਾ ਉਸਤਾਦ ਹੁੰਦਾ ਹੈ, ਉਸ ਨੂੰ ਜਦੋਂ ਤੁਸੀਂ ਯਾਦ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਵੀ ਰਿਮਾਈਂਡਰ ਦੇ ਰਹੇ ਹੁੰਦੇ। ਜਦੋਂ ਵੀ ਕਿਤੇ ਕੋਈ ਚੜ੍ਹਦੀ ਕਲਾ ਵਾਲੀ ਗੱਲ ਹੋਣੀ, ਕੋਈ ਕਾਮਯਾਬੀ, ਕੋਈ ਘਟਨਾ, ਬਾਕੀ ਸਭ ਨੇ ਉਹਨੂੰ ਬੜਾ ਰੀਜੋਇਸ ਕਰ ਰਹੇ ਹੋਣਾ, ਕਿਉਂਕਿ ਉਹ ਸਾਰੀ ਸਿੱਖ ਕਮਿਊਨਿਟੀ 'ਚ ਵੀ ਸਾਰੇ ਉਹਨਾਂ ਨੂੰ ਆਪਣੇ ਵਾਂਗ ਹੀ ਆਪਣਾ ਹੀ ਹਿੱਸਾ ਸਮਝਦੇ ਸੀ। ਤੇ ਉਹਨਾਂ ਨੇ ਗੰਭੀਰ ਜਿਹੇ ਹੋਏ ਹੋਣਾ। ਤੇ ਫਿਰ ਕਿਸੇ ਨੇ ਕਹਿਣਾ ਕਿ ਵੀ ਸ਼ੇਖ ਸਾਹਿਬ ਕੀ ਗੱਲ, ਤੁਹਾਨੂੰ ਖੁਸ਼ੀ ਨਹੀਂ ਹੋਈ? ਉਹਨਾਂ ਨੇ ਕਹਿਣਾ ਵੀ ਨਹੀਂ ਸਰਦਾਰ ਸਾਹਿਬ, ਇਹ ਗੱਲ ਨਹੀਂ ਹੈ। ਮੈਂ ਇਹ ਸੋਚਦਾ ਹਾਂ ਕਿ ਵੀ ਹੁਣ ਦੁਸ਼ਮਣ ਕੀ ਕਰੇਗਾ, ਕਿ ਵੀ ਇਹ ਇੰਨੀ ਕਾਮਯਾਬੀ ਇਹਨਾਂ ਤੋਂ ਤਾਂ ਇਹ ਜਰਿਆ ਨਹੀਂ ਜਾਣਾ ਕਿ ਵੀ ਸਿੱਖਾਂ ਦੀ ਚੜ੍ਹਤ ਹੋਈ ਹੈ। ਇਹ ਹੁਣ ਕੀ ਸ਼ਰਾਰਤ ਕਰਨਗੇ, ਇਹ ਕਿਹੜਾ ਸੱਪ ਕੱਢਣਗੇ ਜਿਹੜਾ ਝੋਲੇ ਚੋਂ, ਉਹਦੇ ਚ ਪੋਟਲੀ ਚੋਂ, ਜਾਂ ਕੀ ਉਸ ਨੂੰ ਕਹਿੰਦੇ ਨੇ, ਕਿ ਵੀ ਇਹ ਕੀ ਨੁਕਸਾਨ ਕਰਨਗੇ। ਸੋ ਮੈਂ ਔਰ ਜੇ ਤੁਸੀਂ ਇਸ ਪੈਟਰਨ, ਔਰ
ਹੌਲੀ ਹੌਲੀ ਸ਼ੁਰੂ 'ਚ ਤਾਂ ਸਾਨੂੰ ਲੱਗਦਾ ਸੀ ਵੀ ਨਹੀਂ ਇਹ ਪਤਾ ਨਹੀਂ ਹਰ ਗੱਲ ਅਸੀਂ ਕੋਈ ਨੈਗੇਟਿਵਿਟੀ 'ਚ ਥੋੜੀ ਦੇਖਣੀ ਹੁੰਦੀ ਹੈ ਕਿ ਵੀ ਸੈਲੀਬ੍ਰੇਸ਼ਨ ਦਾ ਟਾਈਮ ਹੈ, ਸੈਲੀਬ੍ਰੇਟ ਕਰੋ। ਪਰ ਹੌਲੀ ਹੌਲੀ ਮੇਰੇ 'ਚ ਵੀ ਉਹਨਾਂ ਦੀ ਕਈ ਗੱਲ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਔਰ ਮੈਂ ਵੀ ਜਦੋਂ ਕੋਈ ਘਟਨਾਕ੍ਰਮ ਹੁੰਦਾ ਹੈ ਇਸ ਨੂੰ ਕਹਿੰਦਾ ਟੂ ਲੁੱਕ ਬਿਯੋਂਡ ਦਾ ਸੀਨੇਰੀਓ, ਤੇ ਮੈਨੂੰ ਵੀ ਇਸ ਗੱਲ ਦੀ ਸਮਝ ਆਣੀ ਸ਼ੁਰੂ ਹੋਈ ਕਿ ਵੀ ਇਹ ਜਿਸ ਦੁਸ਼ਮਣ ਦੇ ਨਾਲ, ਔਰ ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਕਿਸਾਨ ਮੋਰਚਾ ਫਤਹ ਹੋਇਆ ਔਰ ਸਾਰੇ ਪਾਸੇ ਸੈਲੀਬ੍ਰੇਸ਼ਨ ਜਾਂ ਦੂਜੇ ਸੀ, ਔਰ ਕਈ ਕਹਿਣਗੇ ਜੀ ਤੁਸੀਂ ਉਦੋਂ ਹੀ ਕਿਹਾ ਸੀ, ਤਾਂ ਮੇਰੇ ਮਨ 'ਚ ਸ਼ੇਖ ਸਾਹਿਬ ਦਾ ਮੈਂ ਕਿਹਾ ਜੀ ਨਹੀਂ, ਇਹ ਕ੍ਰੈਡਿਟ ਤਾਂ ਉਹਨਾਂ ਨੂੰ ਜਾਣਾ ਚਾਹੀਦਾ, ਕਿਉਂਕਿ ਸਾਨੂੰ ਇਹ ਸੀ ਕਿ ਵੀ ਇਹ ਜਿਹੜਾ ਬ੍ਰਾਹਮਣ ਹੈ ਇਹ ਹੁਣ ਤਾਂ ਹਿਊਮਿਲੇਸ਼ਨ ਇਹਨੇ ਥੁੱਕਿਆ ਚੱਟ ਲਿਆ, ਲੇਕਿਨ ਇਹ ਰੁਕੇਗਾ ਨਹੀਂ। ਇਹ ਹੁਣ 2 ਕਦਮ ਪਿੱਛੇ ਹਟਿਆ, ਇਹ ਅਗਲਾ ਵਾਰ ਕਰੇਗਾ ਔਰ ਖਤਰਨਾਕ ਵਾਰ ਕਰੇਗਾ। ਔਰ ਜੋ ਅਸੀਂ ਵਰਤਾਰਾ ਫਿਰ ਦੇਖਦੇ ਹਾਂ, ਹੁਣ ਬਹੁਤਿਆਂ ਨੂੰ ਇਹ ਸਮਝ ਨਹੀਂ ਆ ਰਿਹਾ। 18 ਮਾਰਚ ਤੋਂ ਅੱਜ ਅਸੀਂ 18 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ, 4 ਹਫ਼ਤੇ ਜੋ ਚੱਲ ਰਿਹਾ ਕਿ ਵੀ ਇਹ ਕੀ ਹੋ ਗਿਆ, ਕੀ ਹੋ ਰਿਹਾ, ਕੋਈ ਏਡੀ ਗੱਲ ਤੇ ਨਹੀਂ ਸੀ। ਅੰਮ੍ਰਿਤਪਾਲ ਸਿੰਘ ਨੇ ਜੇ ਅਜਨਾਲਾ ਜਾਂ ਉਹ ਤਾਂ ਕੋਈ ਗੱਲ ਹੀ ਨਹੀਂ ਹੈ, ਕਿਵੇਂ ਸਾਰੀ ਸਿੱਖ ਕੌਮ ਨੂੰ ਹੀ ਬਦਨਾਮ ਕਰਨ ਤੇ ਲੱਗੇ ਨੇ। ਸੋ ਕਿਉਂਕਿ ਬਹੁਤੇ ਉਹਨੂੰ ਇਹਨਾਂ ਦੇ ਸੁਭਾਅ ਕਰੈਕਟਰ ਇਸ ਲਈ, ਹਾਲਾਂਕਿ ਕਈ ਵਾਰ ਮੈਨੂੰ ਲੱਗਦਾ ਹੁੰਦਾ ਕਿ ਇੱਕ ਆਪਣੀ ਸਪੀਚ ਦਾ ਵੱਡਾ ਹਿੱਸਾ ਪਹਿਲਾ ਜਿਹੜਾ ਪਾਰਟ ਹੁੰਦਾ ਹੈ, ਮੈਂ ਬਹੁਤ ਵਾਰ ਫਿਲਸੋਫੀਕਲ, ਹਿਸਟੋਰੀਕਲ, ਦੂਸਰੀਆਂ ਗਰਾਊਂਡਸ ਦੀ ਗੱਲ ਕਰਦਾ ਹਾਂ। 1-2 ਵਾਰ ਮੈਨੂੰ ਇੱਕ ਨੇ ਕਿਹਾ ਵੀ ਕਿ ਜੀ ਤੁਸੀਂ ਜੇ ਡਾਇਰੈਕਟ ਟੂ ਦਾ ਪੁਆਇੰਟ ਗੱਲ ਕਰੋ ਤੇ ਜਿਵੇਂ ਤੁਹਾਡੀ ਆਵਾਜ਼ 'ਚ ਦਮ ਹੁੰਦਾ ਹੈ, ਤੁਹਾਡੇ ਲੌਜਿਕ 'ਚ ਹੁੰਦਾ ਉਹ ਜ਼ਿਆਦਾ ਹੈ। ਮੈਂ ਕਿਹਾ ਜੀ ਉਹ ਫਿਰ ਇੱਕ ਘਟਨਾ ਤੇ ਰਿਐਕਸ਼ਨ ਹੋਏਗਾ। ਜਦੋਂ ਤੱਕ ਤੁਸੀਂ ਹਕੀਕਤ ਨੂੰ, ਸਾਡੀ ਦੁਸ਼ਮਣੀ ਕੀ ਹੈ, ਸਾਡਾ ਦੁਸ਼ਮਣ ਕਿਸ ਹੱਦ ਤੱਕ ਹੈ, ਔਰ ਸਾਡੀਆਂ ਜਿਹੜੀਆਂ ਇਤਿਹਾਸਕ ਤੌਰ ਦੇ ਉੱਤੇ ਸਾਡਾ ਵਰਤਾਰਾ ਕੀ ਹੈ ਤੇ ਦੁਸ਼ਮਣ ਦਾ ਵਰਤਾਰਾ ਕੀ ਰਿਹਾ, ਜੇ ਇਹਨੂੰ ਨਹੀਂ ਸਮਝਾਂਗੇ, ਠੀਕ ਹੈ ਜਿਹੜੀਆਂ ਕਰੰਟ ਗੱਲਾਂ ਹੁੰਦੀਆਂ ਮਸਾਲੇਦਾਰ ਚੰਗੀਆਂ ਲੱਗਦੀਆਂ, ਕਿਸੇ ਨੇ ਤੁਹਾਨੂੰ 2 ਕਹੀਆਂ ਤੁਸੀਂ 4 ਸੁਣਾਤੀਆਂ, ਵਾਹ ਹੋ ਗਿਆ, ਤੁਹਾਨੂੰ ਲਾਈਕਸ ਜ਼ਿਆਦਾ ਮਿਲ ਗਏ, ਤੁਹਾਡੀ TRP ਵੱਧ ਗਈ। ਔਰ ਇਹੀ ਕਾਰਨ ਇਹ ਫਿਰ ਜਿਹੜੇ ਉਹੀ ਲੋਕ ਕਹਿਣਗੇ ਜੀ ਜਿਹੜੇ ਲੋਕ ਫੇਸਬੁੱਕ ਤੇ ਇੰਨੇ ਐਕਟਿਵ ਹੁੰਦੇ ਨੇ, ਜਦੋਂ ਫਲਾਣਾ ਹੋਇਆ ਕਿੱਥੇ ਗਏ, ਮੈਂ ਕਿਹਾ ਜੀ ਇਹੀ ਕਾਰਨ ਹੈ ਕਿਉਂਕਿ ਉਹ ਉਸ ਕਿਸਮ ਦਾ ਹੀ ਚਟਪਟਾ ਖਾਣ ਵਾਲੇ ਲੋਕ ਹੁੰਦੇ ਨੇ ਤੇ ਉਹਨਾਂ ਨੂੰ ਜਦੋਂ ਤੱਕ ਚਟਪਟਾ ਮਿਲਦਾ, ਜਦੋਂ ਕੋਈ ਚੀਜ਼ ਜ਼ਿੰਮੇਵਾਰੀ ਨਾਲ ਉਸ ਦੇ ਜਿਹੜੇ ਆ ਉਸ ਦੇ ਕਨਸੀਕੁਐਂਸਿਸ ਫੇਸ ਕਰਨ ਦਾ ਵਕਤ ਆਉਂਦਾ ਹੈ ਤੇ ਫਿਰ ਉਹ ਦੌੜ ਜਾਂਦੇ ਨੇ। ਔਰ ਇਹ ਗੱਲ ਅਸੀਂ ਮੂਵਮੈਂਟ ਦੇ ਵੇਲੇ ਵੀ ਦੇਖੀ ਬੜੀ ਕਲੋਜ਼ਲੀ ਕਿ ਜਿਹੜੇ ਤਾਂ ਆਲਰੇਡੀ ਸਿੱਖੀ ਵੈਲਿਊਜ਼ ਦੇ ਵਿੱਚ ਬਾਣੀ ਨਾਲ ਜੁੜੇ ਹੋਏ ਦੂਸਰੇ ਸੀ, ਉਹ ਬਾਈ ਕਨਵਿਕਸ਼ਨ ਖਾਲਿਸਤਾਨ ਜਾਂ ਪੋਲੀਟੀਕਲ ਜਾਂ ਹਥਿਆਰਬੰਦ ਸੰਘਰਸ਼ ਵੱਲ ਆਏ, ਉਹ ਫਿਰ ਭੱਜੇ ਨਹੀਂ, ਕਮਜ਼ੋਰ ਨਹੀਂ ਹੋਏ, ਉਹ ਟਾਰਚਰ 'ਚ ਵੀ ਖਲੋਤੇ, ਉਹ ਹਰ ਲਿਹਾਜ਼ ਨਾਲ ਅੱਗੇ, ਕਿਉਂਕਿ ਉਹਨਾਂ ਦੀ ਕਨਵਿਕਸ਼ਨ ਜਾਂ ਉਹਨਾਂ ਦੀ ਅੰਦਰੋਂ ਮਾਨਤਾ ਸੀ। ਲੇਕਿਨ ਇੱਕ ਉਹ ਜਿਹੜੇ ਕਿ ਸ਼ੌਕ ਨਾਲ ਜਦੋਂ ਉਹਨਾਂ ਨੇ ਦੇਖਿਆ ਕਿ ਹਥਿਆਰ ਰੱਖਣ ਨਾਲ ਇੱਜ਼ਤ ਵੀ ਮਿਲਦੀ ਹੈ, ਵੈਸੇ ਵੀ ਇੱਕ ਗਲੋਰੀ ਵਾਲੀ ਗੱਲ ਹੁੰਦੀ ਹੈ, ਤਾਕਤ ਦਾ ਪ੍ਰਤੀਕ ਹੈ ਹਥਿਆਰ, ਜਾਂ ਕਿਸੇ ਦੇ ਚਾਚੇ ਦਾ ਪੁੱਤ ਤੁਰਿਆ ਸੀ ਉਹ ਵੀ ਨਾਲ ਹੋ ਲਿਆ, ਜਾਂ ਦੂਜਾ ਅਦਰਵਾਈਜ਼ ਦਲੇਰੀ ਦੀ ਗੱਲ ਸੀ, ਦਲੇਰ ਸੀ, ਦਲੇਰੀ ਦੇ ਨਾਲ ਆ ਗਏ। ਲੇਕਿਨ ਕਿਉਂਕਿ ਘੜੇ ਹੋਏ ਨਹੀਂ ਸੀ, ਉਹ ਫਿਰ ਡਿੱਗੇ ਵੀ, ਉਹ ਬਲੈਕ ਕੈਟਸ ਦੇ ਜਾਲ 'ਚ ਵੀ ਫਸੇ, ਉਹ ਟਾਰਚਰ ਦੇ ਵੇਲੇ ਵੀ ਕਮਜ਼ੋਰ ਹੋਏ। ਉਹਨਾਂ ਜੋ ਕੁਝ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਹੁਣ ਤਾਂ ਕੁਝ ਹੈ ਨਹੀਂ, ਉਹ ਵਾਪਸ ਜਿਹੜੇ ਨੇ ਉਹ ਚਮਚਿਆਂ ਦੀ ਦੁਨੀਆ 'ਚ ਵੀ ਜਾ ਵੜੇ। ਸੋ ਇਹੀ ਗੱਲ ਇਹ ਇਸ ਲਈ ਇੰਪੋਰਟੈਂਟ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਇਸ਼ੂ ਨੂੰ ਸਮਝਣਾ ਤੇ ਉਸ ਨੂੰ ਜੇ ਤੁਸੀਂ ਖੜਾ ਕਰਨਾ ਤੇ ਤੁਹਾਡੀ ਰੂਹਾਨੀਅਤ ਔਰ ਸਿਧਾਂਤਕ ਜਿਹੜੀ ਪਹੁੰਚ ਹੈ ਉਹ ਬਿਲਕੁਲ ਡੂੰਘੀ ਹੋਣੀ ਚਾਹੀਦੀ ਹੈ। ਮੈਂ ਉਹ ਐਕਸ਼ਨ ਰਿਐਕਸ਼ਨ ਵਾਂਗ ਤੁਸੀਂ ਖਬਰਾਂ ਦੇ ਉੱਤੇ ਖਬਰ ਕਰਮ ਪ੍ਰਤੀਕਰਮ ਇਸ ਨਾਲ ਤੁਸੀਂ ਉਹਨੂੰ ਜੋੜ ਕੇ ਨਾ ਦੇਖੋ। ਹੁਣ ਅਸੀਂ ਦੇਖਿਆ ਕਿ ਭਾਈ ਅਪ੍ਰੈਲ ਦਾ ਮਹੀਨਾ ਚੜ੍ਹਦੇ ਆ, 4 ਚਫੇਰੇ ਜਿਹੜੀ ਹੈ ਖਾਲਸਾਈ ਗੂੰਜੀਆਂ, ਖਾਲਿਸਤਾਨ ਦੀ ਆਵਾਜ਼ ਜਿਹੜੀ ਹੈ ਬੁਲੰਦ ਹੋਈ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਭਾਈ ਉੱਥੇ ਵੀ ਕਿਵੇਂ ਪ੍ਰਾਪਤੀਆਂ, ਸਵਾਨ ਸਿਟੀ ਵੈਸਟਰਨ ਆਸਟ੍ਰੇਲੀਆ ਦੀ ਉਹਨਾਂ ਦੀ ਸਿਟੀ ਕੌਂਸਲ, ਉਹਨਾਂ ਨੇ ਕਿਵੇਂ ਜਿਹੜਾ ਹੈ ਉਹ ਪ੍ਰੋਕਲੇਮੇਸ਼ਨ ਦਿੱਤੀ, ਮੰਨਿਆ, ਔਰ ਫਿਰ ਜਿਵੇਂ ਦਸਤਾਰਾਂ ਸਜਾ ਕੇ ਉਹਨਾਂ ਨੇ ਸਿੱਖੀ ਵੈਲਿਊਜ਼ ਦੇ ਇੱਕ ਜਿਹੜਾ ਉਸ ਨੂੰ ਵੀ ਸਾਹਮਣੇ ਲਿਆਂਦਾ। ਔਰ ਸਾਨੂੰ ਸਾਡੇ ਵੀਰਾਂ ਨੇ ਰਿਪੋਰਟ ਭੇਜੀ ਹੈ ਕਿ ਵੀਕਐਂਡ ਦੇ ਉੱਤੇ ਵੀ ਜਿਹੜਾ ਸਮਾਗਮ ਹੋਇਆ ਕਿਸ ਚੜ੍ਹਦੀ ਕਲਾ 'ਚ ਹੋਇਆ। ਹੁਣ ਉਹ ਵੀ ਆਪਣੇ ਆਪ ਦੇ ਵਿੱਚ ਇਹ ਸਾਰੀ ਉਸ ਨੈਗੇਟਿਵਿਟੀ ਸੀ ਜੋ ਉਹਨਾਂ ਨੇ ਆਸਟ੍ਰੇਲੀਆ ਦੇ ਹਵਾਲੇ ਨਾਲ, ਰੈਫਰੈਂਡਮ 2020 ਦੇ ਹਵਾਲੇ ਨਾਲ ਜੋ ਕੁਝ ਕੀਤਾ ਹੋਇਆ ਸੀ। ਇਸੇ ਤਰ੍ਹਾਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਿਆ ਕਿ ਭਾਈ
ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ ਹੁੰਦਾ ਹੈ, 4 ਚੁਫੇਰੇ ਆਵਾਜ਼ ਗੂੰਜਦੀ ਹੈ। ਕੈਲੀਫੋਰਨੀਆ ਸਟੇਟ ਅਸੈਂਬਲੀ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਦਾ ਹੈ। ਫਿਰ ਟੈਕਸਾਸ ਦੀ ਪ੍ਰੋਕਲੇਮੇਸ਼ਨ ਹੁੰਦੀ ਹੈ, ਜਦੋਂ ਅਸੀਂ ਗਏ ਲਾਸਟ ਅਸੀਂ ਡਿਸਕਸ ਕੀਤਾ ਸੀ। ਹੁਣ ਅੱਜ ਸਾਡੇ ਸਾਹਮਣੇ ਸੀ ਮੈਰੀਲੈਂਡ ਵਾਲਿਆਂ ਨੇ ਵੀ ਇਸ ਨੂੰ ਪ੍ਰੋਕਲੇਮ ਕੀਤਾ ਹੈ। ਆਲਰੇਡੀ ਆਉਣ ਵਾਲੇ ਇਸ ਮੰਥ ਐਂਡ ਤੋਂ ਪਹਿਲਾਂ ਸ਼ਾਇਦ 26 ਅਪ੍ਰੈਲ ਨੂੰ ਇੱਕ ਜਿਹੜਾ USA ਕਾਕਸ ਵੱਲੋਂ ਵੀ ਇੱਕ ਸਾਂਝਾ ਪ੍ਰੋਗਰਾਮ ਉਲੀਕਿਆ ਜਾ ਰਿਹਾ, ਔਰ ਆਲਰੇਡੀ ਬਾਈ ਪਾਰਟੀਸਨ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਹੈ, ਜਿਹੜਾ ਕਿ ਇਸ ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦਿੰਦਾ ਹੈ। ਔਰ ਉਸ ਤੋਂ ਉੱਤੇ ਜ਼ਾਹਰ ਹੈ ਕਿ ਸਟਾਕਟਨ ਦਾ ਹਿਸਟੋਰੀਕਲ ਗਦਰੀ ਬਾਬਿਆਂ ਦੀ ਧਰਤੀ ਤੋਂ ਨਗਰ ਕੀਰਤਨ ਇਸ ਦੀ ਇੱਕ ਆਪਣੀ ਅਹਿਮੀਅਤ ਹੈ, ਔਰ ਉਹ ਖਾਲਿਸਤਾਨ 4 ਚੁਫੇਰੇ ਗੂੰਜੇ। ਹੁਣ ਜਿਹੜਾ ਹਾਲਾਂ ਸੈਕਰਾਮੈਂਟੋ ਜਿੱਥੇ ਬਹੁਤ ਖੂਬਸੂਰਤ ਗੁਰਦੁਆਰਾ ਬਣਿਆ, ਉਹਨਾਂ ਦਾ ਸਮਾਗਮ ਜਦੋਂ ਪਿਛਲੇ ਸ਼ਾਇਦ April 1 ਜਾਂ ਕਦੋਂ ਉਹਨਾਂ ਦਾ ਇਨੋਗ੍ਰੇਸ਼ਨ ਵੀ ਸੀ ਔਰ ਨਗਰ ਕੀਰਤਨ ਵੀ ਸੀ, ਸ਼ਾਇਦ ਨਗਰ ਕੀਰਤਨ ਤੇ ਬਹੁਤ ਉਦੋਂ ਵੀ ਇੱਕ ਘਟਨਾ ਕਰਵਾਈ ਗਈ। ਦੇਖੋ ਇਸ ਵੇਲੇ ਜਦੋਂ ਮੈਂ ਹੁਣ ਵਿਜ਼ਿਟ ਕਰਦਾ ਕੈਲੀਫੋਰਨੀਆ, ਕਿਉਂਕਿ ਕੈਲੀਫੋਰਨੀਆ ਮੋਸਟਲੀ ਅਸਾਈਲਮ ਵਾਲੇ ਦੂਜੇ ਨੇ, ਤਾਂ ਇਹ ਪਿਛਲੀਆਂ 2-3 ਵਿਜ਼ਿਟਸ ਵੇਲੇ ਹੀ ਸਾਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਬਹੁਤ ਸਾਰਿਆਂ ਨੇ ਕਿ ਜੀ ਪਹਿਲੀ ਵਾਰ ਹੈ ਕਿ ਬਹੁਤ ਸਾਰੇ ਹਰਿਆਣਵੀ ਨੌਜਵਾਨ ਵੀ ਜਿਹੜੇ ਨੇ ਉਹ ਆ ਰਹੇ ਨੇ, ਔਰ ਸਿੱਖ ਅਸਾਈਲਮ ਸੀਕਰ ਕੋਟੇ ਚੋਂ ਹੀ ਉਹ ਅਪਲਾਈ ਵੀ ਕਰ ਰਹੇ ਨੇ। ਗੁਰਦੁਆਰਿਆਂ 'ਚ ਵੀ ਚਲੋ ਉਹ ਤਾਂ ਗੁਰੂ ਕਾ ਲੰਗਰ ਛਕ ਲਿਆ ਜਾਂ ਦੂਜਾ, ਉਹਨਾਂ ਨੇ ਕਿਹਾ ਜੀ ਕੁਛ ਤਾਂ ਚਲੋ, ਕਿਉਂਕਿ ਕਿਸਾਨ ਮੂਵਮੈਂਟ ਨੇ ਸਾਂਝਾਂ ਵੀ ਲਿਆਂਦੀਆਂ ਸਾਹਮਣੇ, ਪਰ ਇਹ ਅੰਦਰੂਨੀ ਨੇ ਕਿਹਾ ਜੀ ਇਹ ਐਵੇਂ ਨਹੀਂ ਵਾਪਰ ਰਿਹਾ, ਕੁਛ ਨਾ ਕੁਛ ਐਸਾ ਹੋ ਰਿਹਾ ਹੈ ਜਿਹਦੇ 'ਚ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਦੀ ਇਨਫਿਲਟ੍ਰੇਸ਼ਨ ਉਹਨਾਂ ਹਰਿਆਣਵੀ ਨੌਜਵਾਨਾਂ ਰਾਹੀਂ ਇਹ ਵੀ ਹੋ ਰਹੀ ਹੈ। ਔਰ ਇਹ ਆਸਟ੍ਰੇਲੀਆ 'ਚ ਵੀ ਦੇਖਣ 'ਚ ਆਇਆ ਸੀ ਕਿਸਾਨ ਮੂਵਮੈਂਟ ਦੇ ਵੇਲੇ ਕਿ ਜਿਹੜੇ ਰੋਕਣ ਵਾਲੇ, ਗਾਲੀ ਗਲੋਚ ਕਰਨ ਵਾਲੇ ਜਾਂ ਲੜਾਈ ਝਗੜੇ ਕਰਨ ਵਾਲੇ ਬਾਅਦ ਜਿਹੜੇ ਡਿਪੋਰਟ ਵੀ ਹੋਏ, ਕੀ ਹੈ ਉਹਦਾ ਜਾਦੂ ਕਿ ਕੀ ਉਹਦਾ ਨਾਂ ਸੀ, 2 ਉਹ ਹਰਿਆਣੇ ਨਾਲ ਹੀ ਉਹਨਾਂ ਦਾ ਸਬੰਧ ਸੀ। ਉਹਨਾਂ ਨੂੰ ਹਿੰਦੂ ਤਵੀਆਂ ਨੇ ਹੀਰੋਜ਼ ਵੈਲਕਮ ਦਿੱਤੀ ਦਿੱਲੀ ਏਅਰਪੋਰਟ ਤੋਂ ਹਰਿਆਣੇ ਉਹਨਾਂ ਦੇ ਪਿੰਡਾਂ ਤੱਕ। ਫਿਰ ਪਿਛਲੀ ਵਿਜ਼ਿਟ ਵੇਲੇ ਵੀ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਇਸ ਕਿਸਮ ਦੇ ਜਿਹੜੇ ਇੱਥੇ ਆਲਰੇਡੀ ਵਿਗੜੇ ਹੋਏ ਕੁਝ ਜਿਹੜੇ ਪੰਜਾਬ ਦੇ ਕੋਈ ਥਾਣੇਦਾਰ ਦਾ ਮੁੰਡਾ ਹੈ, ਕੋਈ DSP ਦਾ, ਜਿਹੜੇ ਗਨ ਕਲਚਰ ਜਾਂ ਦੂਜੇ ਉੱਥੋਂ ਵੀ ਨਿਕੰਮੇ ਸੀ ਇੱਥੇ ਵੀ ਆਏ ਨੇ, ਉਹਨਾਂ ਦਾ ਵੀ ਅਲਾਇੰਸ ਬਣ ਰਿਹਾ ਉਹਨਾਂ ਦੇ ਨਾਲ ਕਿ ਵੀ ਭਾਵੇਂ ਬੰਦੇ ਉਹਨਾਂ ਦੇ ਆਪਣੇ ਹੀ ਜ਼ਿਆਦਾ ਨੇ ਪਰ ਇਹ ਵੀ ਵਿੱਚ ਵੜ ਰਹੇ ਨੇ। ਸੋ ਇਹ ਨਜ਼ਰ ਆ ਰਿਹਾ ਸੀ ਵੀ ਕੁਛ ਨਾ ਕੁਛ ਪਾਰਟ, ਔਰ ਆਲਰੇਡੀ ਪਹਿਲੇ ਪੀਰੀਅਡ ਜਿਵੇਂ ਪੰਜਾਬ 'ਚ ਉਹਨਾਂ ਨੇ ਗੈਂਗਸਟਰ ਕਹਿ ਕੇ ਅਮਰਿੰਦਰ ਦੇ ਵੇਲੇ ਵੀ ਮਾਰਨ ਦੀ ਮੁੰਡੇ ਕੋਸ਼ਿਸ਼ ਕੀਤੀ, ਮਾਰੇ ਵੀ ਵਿੱਕੀ ਗੌਂਡਰ ਔਰ ਦੂਸਰੇ, ਭਗਵੰਤ ਮਾਨ ਦੇ ਵੇਲੇ ਫਿਰ ਲਾਰੈਂਸ ਬਿਸ਼ਨੋਈ ਜਾਂ ਉਹ ਸਾਰਾ ਸਿੱਧੂ ਫਿਰ ਤਾਂ ਮੂਸੇਵਾਲਾ ਦਾ ਮਰਡਰ ਫਿਰ ਤਾਂ ਸਪਸ਼ਟ ਹੋ ਗਿਆ ਕੀ ਹੈ। ਔਰ ਇਹ ਸਿਆਣੇ ਇੱਥੇ ਕਹਿ ਰਹੇ ਸੀ ਜੀ ਕਿ ਇੱਥੇ ਜਿਸ ਕਿਸਮ ਨਾਲ ਇਹ ਅੰਡਰਗਰਾਉਂਡ ਗੈਂਗ ਕਲਚਰ ਨੂੰ ਪ੍ਰਮੋਟ, ਇਹ ਆਫ ਇਟਸ ਓਨ, ਇਹ ਠੀਕ ਹੈ ਲਾਲਸ ਲੋਕ ਹਰ ਸੁਸਾਇਟੀ 'ਚ ਹੁੰਦੇ ਨੇ, ਉਹ ਕੋਈ ਸਿੱਖ ਇਹ ਦਾਵਾ ਨਹੀਂ ਕਰ ਸਕਦੇ ਕਿ ਉਹਨਾਂ 'ਚੋਂ ਕੋਈ ਲਾਲਸ ਨਹੀਂ ਹੋ ਸਕਦਾ, ਲੇਕਿਨ ਕਈ ਵਾਰ ਇੱਕ ਜਿਹੜਾ ਉਹ ਇੱਕ ਸਿਸਟਮ ਦੇ ਵਿੱਚ ਤੁਹਾਨੂੰ ਧੱਕਿਆ ਜਾ ਰਿਹਾ ਹੁੰਦਾ ਹੈ, ਧੱਕਣ ਵਾਲੇ ਬੜੇ ਮਿਨੀਮਮ ਹੁੰਦੇ ਨੇ ਤੇ ਤੁਸੀਂ ਉਸ ਪਾਸੇ ਵੱਲ ਤੁਰੇ ਜਾਂਦੇ ਹੁੰਦੇ ਹੋ। ਜ਼ਾਹਰ ਹੈ ਪੇਂਡੂ ਕਲਚਰ 'ਚ ਸਾਡੇ ਸ਼ਰੀਕਾਬਾਜ਼ੀ ਹੈ, ਜਿਹੜਾ ਚੈਲੰਜ ਕਰਨਾ ਹੈ ਹੀ ਹੈ ਆਪਸ ਦੇ ਵਿੱਚ, ਜਿਹੜਾ ਉਹ ਟਕਰਾਅ ਵੀ ਹੈ। ਇਹ ਤਾਂ ਨਹੀਂ ਹੈ ਕਿ ਵੀ ਅਸੀਂ ਕਹੀਏ ਕਿ ਵੀ ਅਸੀਂ ਕੋਈ ਉਹ ਇੱਕ ਗੱਲ ਤੇ ਮਾਰੇ ਤਾਂ ਦੂਜੀ ਅੱਗੇ ਕਰ ਦਿਓ, ਉਸ ਕਲਚਰ 'ਚੋਂ ਤਾਂ ਅਸੀਂ ਨਹੀਂ ਆਉਂਦੇ। ਪਰ ਇਹਨਾਂ ਘਟਨਾਵਾਂ ਨੂੰ ਜਿਹੜੀ ਬਦਲਾਖੋਰੀ ਵੀ ਹੈ ਉਹਨਾਂ ਨੂੰ ਧਾਰਮਿਕ ਪੈਰੇਡਸ ਜਾਂ ਨਗਰ ਕੀਰਤਨਾਂ ਨਾਲ ਜੋੜਨਾ ਜਾਂ ਗੁਰਦੁਆਰਿਆਂ ਦੇ ਆਲੇ ਦੁਆਲੇ ਵਾਪਰਨਾ, ਇਹਦੇ ਥੱਲੇ ਜੇ ਮੇਨ ਪਰਪਸ ਸਰਵ ਹੁੰਦਾ ਤੇ ਉਹ ਇੰਡੀਅਨ ਸਿਸਟਮ ਦਾ ਹੁੰਦਾ। ਔਰ ਉਹ ਅਸੀਂ ਦੇਖਿਆ ਕਿ ਵੀ ਸੈਕਰਾਮੈਂਟੋ ਵਾਲੇ ਨਗਰ ਕੀਰਤਨ ਵੇਲੇ ਗੋਲੀ ਚੱਲਣ ਦੀ ਗੱਲ, ਉਹਦੇ 'ਚ ਭਾਵੇਂ ਮੌਤ ਨਹੀਂ ਹੋਈ ਕਿਸੇ ਦੀ, ਉਸ ਤੋਂ ਪਹਿਲਾਂ ਵੀ ਸਟਾਕਟਨ ਦੇ ਦੁਆਲੇ ਇੱਕ ਅੱਧੀ ਘਟਨਾ। ਔਰ ਇਸ ਵਾਰ ਇਸ ਗੱਲ ਦਾ ਵੱਡਾ ਫੀਅਰ ਸੀ। ਮੈਂ ਸਗੋਂ ਇਸ ਪਾਰਟ ਨੂੰ ਜਦੋਂ ਸੈਕਰਾਮੈਂਟੋ ਵਾਲੀ ਘਟਨਾ ਹੋਈ ਤੇ ਗੁਰਦੁਆਰਾ ਮੈਨੇਜਮੈਂਟ ਸਟਾਕਟਨ ਨੂੰ ਮੈਂ ਰਿਪੀਟਡਲੀ ਉਹਨਾਂ ਦੇ ਮੈਂ ਰਾਫਤੇ 'ਚ ਰਿਹਾ, ਮੈਂ ਕਿਹਾ ਹਾਇਰ ਲੈਵਲ ਜਿਹੜਾ ਸਿਕਿਉਰਿਟੀ ਪ੍ਰਬੰਧ ਕਰੋ, ਪ੍ਰਾਈਵੇਟ ਵੀ ਕਰੋ, ਪੁਲਿਸ ਤਾਂ ਚਲੋ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਨੇਜਮੈਂਟ ਨੇ ਬੜੇ ਸੁਚਾਰੂ ਢੰਗ ਨਾਲ, ਤੁਸੀਂ ਵੀ ਦੇਖਿਆ ਹੋਏਗਾ ਮੇਨ ਗੇਟ ਦੇ ਸਾਹਮਣੇ ਵੱਡੀ ਇੱਕ ਪੁਲਿਸ ਗੱਡੀ ਜਿਹੜੀ 4 ਚੁਫੇਰੇ ਕੈਮਰੇ ਔਰ ਈਵਨ ਜੈਮਰ ਉਹਨਾਂ ਨੇ ਲਾਏ ਤਾਂ ਕਿ ਜਿਹੜੇ ਇਸ ਕਿਸਮ ਦੀਆਂ ਕਾਰਵਾਈਆਂ ਕਰਨ ਵਾਲੇ ਨੇ ਫੋਨ ਉੱਥੇ ਨਹੀਂ ਸੀ ਚੱਲਦੇ। ਔਰ ਇਸ ਤੋਂ ਇਲਾਵਾ ਉਹਨਾਂ ਦੇ ਕਿੰਨੇ ਚਿੱਟ ਕਪੜੀ ਹੈ ਵੀ ਆਲੇ ਦੁਆਲੇ
ਜਿਹੜੇ ਨੇ ਉਹ ਘੁੰਮਦੇ ਰਹੇ ਔਰ ਉਹਨਾਂ ਨੇ ਇਸ ਵਾਰ ਤਾਂ 2 ਮੀਲ ਤੋਂ ਦੂਰ ਤੁਹਾਡੀ ਪਾਰਕਿੰਗ ਲਵਾਉਂਦੇ ਸੀ ਔਰ ਉਹਨਾਂ ਨੇ ਕਾਰਟਸ ਦਾ ਪ੍ਰਬੰਧ ਕੀਤਾ ਸੀ ਤੁਹਾਨੂੰ ਜਿਹੜੇ ਉਹ ਫੈਰੀ ਕਰਦੇ ਸੀ। ਲੇਕਿਨ ਮੈਂ ਸਮਝਦਾ ਪਹਿਲਾਂ ਤਾਂ ਇਹ ਮੁਬਾਰਕਬਾਦ ਹੈ ਪੁਲਿਸ ਡਿਪਾਰਟਮੈਂਟ ਨੂੰ ਵੀ ਔਰ ਗੁਰਦੁਆਰਾ ਮੈਨੇਜਮੈਂਟ ਨੂੰ ਵੀ ਕਿ ਉਹਨਾਂ ਨੇ ਇਸ ਕਿਸਮ ਦਾ ਫੂਲ ਪ੍ਰੂਫ ਸਿਸਟਮ ਕ੍ਰੀਏਟ ਕੀਤਾ ਜਿਸ ਥੱਲੇ ਕੋਈ ਸ਼ਰਾਰਤ ਸੈਕਰਾਮੈਂਟੋ ਵਾਂਗ ਕਰਨ ਦਾ ਕਿਸੇ ਨੂੰ ਮੌਕਾ ਨਹੀਂ ਬਣਿਆ। ਲੇਕਿਨ ਕਿਉਂਕਿ ਸੈਕਰਾਮੈਂਟੋ ਦੀ ਘਟਨਾ ਬਾਅਦ ਹੀ ਪੁਲਿਸ ਨੇ ਜਿਹੜਾ ਉਹ ਚੁਕੰਨਾਪਨ ਲੈ ਲਿਆ ਸੀ ਔਰ ਇਹ ਸਾਨੂੰ ਬਾਅਦ ਦੇ ਉੱਥੇ ਹੀ ਜਾਂਦੇ ਪਤਾ ਲੱਗਾ ਵੀ ਆਲਰੇਡੀ ਪੁਲਿਸ ਨੇ ਇਸ ਕਿਸਮ ਦੇ ਜਿਨ੍ਹਾਂ 'ਚ ਸ਼ਰਾਰਤ ਦਾ ਪੋਟੈਂਸ਼ੀਅਲ ਹੈ ਉਹਨਾਂ ਨੂੰ ਚੁੱਕ ਲਿਆ ਹੋਇਆ। ਕੁਝ ਤੋਂ ਹਥਿਆਰ ਵੀ ਬਰਾਮਦ ਹੋਏ ਨੇ, ਕੁਝ ਦੇ ਨਾਲ ਜਿਹੜੇ ਉਹ ਕ੍ਰਿਮੀਨਲ ਕੇਸ ਨੇ, ਕੁਝ ਪੰਜਾਬ 'ਚੋਂ ਵੀ ਮਰਡਰ ਜਾਂ ਦੂਜੇ ਆਮ ਕ੍ਰਾਈਮ ਕਰਕੇ ਦੌੜੇ ਹੋਏ ਨੇ, ਕੁਝ ਇਲੀਗਲ ਨੇ। ਹੁਣ ਇਹ ਜਿਹੜਾ ਸਾਰਾ ਸੀ ਇਹ ਅੰਡਰ ਰੈਪ ਉਹਨਾਂ ਨੇ ਰੱਖਿਆ। ਲੇਕਿਨ ਜਦੋਂ ਇਹ ਹੁਣ ਇਵੈਂਟ ਓਵਰ ਹੋਈ ਹੈ ਸੋ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੇ ਜਿਹੜਾ ਪੁਲਿਸ ਕੈਲੀਫੋਰਨੀਆ ਦੀ ਔਰ ਉਹਨਾਂ ਦੇ ਸਟੇਟ ਦੇ ਅਟਾਰਨੀ ਜਨਰਲ ਔਰ ਉਹਨਾਂ ਨੇ ਇਸ 'ਚ ਜਿਹੜਾ ਇਹ ਕਿਹਾ ਕਿ ਅਸੀਂ 17 ਬੰਦਿਆਂ ਨੂੰ ਅਰੈਸਟ ਕੀਤਾ ਹੈ ਵਿਦ ਮਸ਼ੀਨ ਗਨਸ AK-47 ਜਿਨ੍ਹਾਂ ਦੇ ਕੋਲ ਨੇ। ਉਹਨਾਂ 'ਚੋਂ 2 ਜਿਹੜੇ ਨੇ ਉਹ ਮਾਫੀਆ ਮੈਂਬਰ ਨੇ ਜਿਹੜੇ ਲੜਿੰਦੇ ਨੇ ਬਹੁਤ ਸਾਰੇ ਮਰਡਰ 'ਚ ਭਾਰਤ ਦੇ ਵਿੱਚ ਔਰ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਅਸੀਂ ਫੈਲੋਨੀ ਅਰੈਸਟ ਕੀਤੀਆਂ ਨੇ ਔਰ ਇਹ ਉਹਨਾਂ ਨੇ 20 ਲੋਕੇਸ਼ਨਸ ਨਾਰਦਰਨ ਕੈਲੀਫੋਰਨੀਆ ਦੀਆਂ ਉਹਦੇ 'ਚ ਉਹਨਾਂ ਨੇ ਛਾਪਾ ਮਾਰੀ ਔਰ ਦੂਸਰਾ ਕਰਕੇ ਅੱਗੇ ਉਹਨਾਂ ਦੇ ਨਾਂ ਨੇ ਬਹੁਤ ਸਾਰਿਆਂ ਦੇ ਜਿਹੜੇ ਉਹਨਾਂ ਨੇ ਚੁੱਕੇ ਜਾਂ ਫੜੇ ਔਰ ਉਸ ਦੇ ਵਿੱਚ ਜਦੋਂ ਮੈਂ ਇਹ ਦੇਖਦਾ ਕਿ ਭਾਈ ਆਪਣੇ ਨਾਵਾਂ ਦੇ ਨਾਲ ਨਾਲ ਜਿਹੜੇ ਦੂਸਰੇ ਨੇ ਤੀਰਥ ਰਾਮ ਵੀ ਹੈ, ਹੁਣ ਤੀਰਥ ਰਾਮ ਨਤੀਸ਼ ਕੌਸ਼ਲ ਵੀ ਹੈ ਔਰ ਰਾਜੀਵ ਰੰਜਨ ਵੀ ਹੈ ਜੀ ਔਰ ਬਾਕੀ ਹੁਣ ਇਹ ਸਾਰਾ ਹੈ ਤਾਂ ਜਿਹੜੀ ਇਹ ਗੈਂਗਸਟਰ ਕਲਚਰ ਜਾਂ ਦੂਜਾ ਇਹ ਕਿਵੇਂ ਕ੍ਰੀਏਟ ਕੀਤਾ ਜਾਂਦਾ ਪੰਜਾਬ 'ਚ ਅਸੀਂ ਦੇਖਦੇ ਹਾਂ ਲਾਰੈਂਸ ਬਿਸ਼ਨੋਈ ਔਰ ਉਹ ਸਾਰੇ ਜਿਹੜੀਆਂ ਗੈਂਗਾਂ ਨੇ ਉਹ ਕਿਨੇ ਤਿਆਰ ਕੀਤੀਆਂ, ਕਿਨੇ ਉਹਨਾਂ ਨੂੰ ਕੌਣ ਪੈਟਰਨਾਈਜ਼ ਕਰਦਾ। ਫਿਰ ਕੱਲਾ ਇਹੀ ਨਹੀਂ ਜਿਹੜੇ ਹੁਣ ਜਿਉਂ ਹੀ ਸਟਾਕਟਨ ਦੀ ਇਸ ਖਬਰ ਨੇ 4 ਚਫੇਰੇ ਆਪਣੀ ਥਾਂ ਬਣਾਈ ਕਿ ਖਾਲਿਸਤਾਨ ਔਰ ਦੂਸਰਾ ਸੀ, ਅਸੀਂ ਦੇਖਦੇ ਹਾਂ ਕਿ ਨਾਲ ਦੀ ਨਾਲ ਇੰਡੀਅਨ ਮੀਡੀਆ ਨੇ ਉਹ ਅਟਾਰਨੀ ਜਨਰਲ ਦੀ ਪ੍ਰੈਸ ਕਾਨਫਰੰਸ ਨੂੰ ਚੁੱਕ ਕੇ ਐਜ਼ ਇਫ ਸਾਰਾ ਜਿਹੜਾ ਡਾਇਸਪੋਰਾ ਸਿੱਖ ਹੈ ਉਹ ਉਹਨਾਂ ਦਾ ਇੱਕ ਵੱਡਾ ਤਬਕਾ ਗੈਂਗਸਟਰਸ ਔਰ ਉਸ ਵਾਰਫੇਅਰ 'ਚ ਤੁਸੀਂ ਮੈਂ 3-4 ਸਟੋਰੀਜ਼ ਇਸ ਦੇ ਉੱਤੇ ਮੈਂ ਦੇਖੀਆਂ। ਪਹਿਲਾਂ ਤਾਂ ਇਹੀ ਵੀਡੀਓ ਵਟ ਲੈਡ ਟੂ ਰਾਈਵਲਰੀ ਇਨ ਕੈਲੀਫੋਰਨੀਆਜ਼ ਮਿਨੀ ਪੰਜਾਬ ਸਿੱਖ ਕਮਿਊਨਿਟੀ ਵੇਅਰ ਬ੍ਰਦਰਸ ਆਰ ਫਾਈਟਿੰਗ ਅਗੇਂਸਟ ਬ੍ਰਦਰਸ। ਇਹ ਪੁਲਿਸ ਦੇ ਅਟਾਰਨੀ ਜਨਰਲ ਨੇ ਇਹਨੂੰ ਯਕੀਨੀ ਬਣਾਉਣ ਲਈ ਕਿ ਇਹ ਨਾ ਲੱਗੇ ਕਿਉਂਕਿ ਉਹ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਦੇ ਮੇਨ ਚੈਨਲ ਵੀ ਕਵਰ ਕਰ ਰਹੇ ਹੁੰਦੇ ਨੇ ਕਿ ਵੀ ਇਹ ਨਾ ਲੱਗੇ ਵੀ ਇਹ ਸਿੱਖ ਕੌਮ ਦੇ ਵਿੱਚ ਇਸ ਕਿਸਮ ਦੇ ਇੰਨੇ ਕ੍ਰਿਮੀਨਲ ਕਿਵੇਂ ਨੇ ਜਾਂ ਉਹਨਾਂ ਨੇ ਕਿਹਾ ਵੀ ਇਹ ਕੋਈ ਬਾਕੀਆਂ ਨੂੰ ਹਾਰਮ ਇਹ ਬ੍ਰਦਰਸ ਅਗੇਂਸਟ ਬ੍ਰਦਰਸ ਹੈ ਉਹੀ ਸ਼ਰੀਕਾਬਾਜ਼ੀ ਜਾਂ ਦੂਸਰੇ 'ਚ। ਲੇਕਿਨ ਇਹਨਾਂ ਨੇ ਜਿਹੜਾ ਇਸ ਢੰਗ ਦੇ ਨਾਲ ਇਸ ਨੂੰ ਪ੍ਰੈਜ਼ੈਂਟ ਕੀਤਾ ਫਰੰਟ ਪੇਜ ਖਬਰਾਂ ਉਹਨਾਂ ਦਾ ਮੇਨ ਮੀਡੀਆ ਕਿ ਭਾਈ ਇਹ ਤਾਂ ਸਾਰੇ ਜਿਹੜੇ ਨੇ ਇਹ ਜਿਵੇਂ ਇੱਕ ਖਾਲਿਸਤਾਨੀ ਕਲਚਰ ਔਰ ਦੂਸਰਾ ਜਿਹੜਾ ਇਹ ਕ੍ਰਿਮੀਨਲਾਈਜ਼ ਹੈ ਔਰ ਇਸ ਢੰਗ ਦੇ ਨਾਲ। ਹੁਣ ਇੱਕ ਪਾਸੇ ਜਦੋਂ ਉਹਨਾਂ ਦਾ ਮੀਡੀਆ ਇਸ ਨੂੰ ਜਿੱਥੇ ਕਿ ਅਸੀਂ ਸਮਝਦੇ ਹਾਂ ਵੀ ਇੱਥੋਂ ਦੇ ਸਿਸਟਮ ਨੇ ਕਿਵੇਂ ਸਾਰਿਆਂ ਨੂੰ ਚੈੱਕ ਕੀਤਾ, ਪ੍ਰੀਐਂਪਟ ਕੀਤਾ, ਪ੍ਰੋਪਰਲੀ ਚਾਰਜ ਲਿਆਂਦੇ ਜਾਣਗੇ, ਜਿਹੜੇ ਵੀ ਉਹਨਾਂ 'ਚ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾਵਾਂ ਹੋਣਗੀਆਂ। ਹੁਣ ਜਿਹੜੇ ਇਸ ਚੋਂ ਚਟਕਾਰੇ ਹੀ ਨਹੀਂ ਲੈ ਰਹੇ ਰਾਦਰ ਖਾਲਿਸਤਾਨ ਦੀ ਡਾਇਸਪੋਰਾ ਦੀ ਮੂਵਮੈਂਟ ਨੂੰ ਕ੍ਰਿਮੀਨਲ ਐਲੀਮੈਂਟ ਨਾਲ ਜੋੜਨਾ ਚਾਹੁੰਦੇ ਨੇ ਉਸ ਵਕਤ ਯੂਪੀ ਦੇ ਵਿੱਚ ਕੀ ਹੋ ਰਿਹਾ, ਅਤੀਕ ਰਹਿਮਾਨ ਉਸ ਦੇ ਬੇਟੇ ਨੂੰ ਕਿਵੇਂ ਮਾਰਿਆ ਗਿਆ, ਉਸ ਦੇ ਭਰਾ ਨੂੰ ਕਿਵੇਂ ਮਾਰਿਆ ਗਿਆ। ਫਿਰ ਅਤੀਕ ਰਹਿਮਾਨ ਔਰ ਉਹਦਾ ਭਰਾ ਜਿਹੜਾ ਇੱਕ ਸਾਬਕਾ MP ਰਿਹਾ ਆਤਿਕ ਰਹਿਮਾਨ ਉਹ MP ਜਿਹਨੇ ਇੰਡੋ US ਨਿਊਕਲੀਅਰ ਡੀਲ ਦੀ ਉਹਦੀ ਵੋਟ ਨੇ ਹੀ ਡਿਸਾਈਡ ਕੀਤਾ ਸੀ ਕਿ ਉਹ ਡੀਲ ਗੋ ਥਰੂ ਹੋਏ। ਉਹ ਜਦੋਂ ਆਪਣੇ ਭਰਾ ਦੇ ਨਾਲ ਇੱਕ ਜਾ ਰਿਹਾ ਪ੍ਰੈਸ ਕਾਨਫਰੰਸ ਵਰਗਾ ਔਰ 3 ਜਰਨਲਿਸਟ ਜਿਹੜੇ ਨੇ ਉਹ ਆ ਕੇ ਜਿਹੜੇ ਹੈ ਕ੍ਰਿਮੀਨਲ ਨੇ ਉਹਦੇ ਯੋਗੀ ਆਦਿੱਤਿਆਨਾਥ ਦੇ ਬਣਾਏ ਉਹ ਉਹਨਾਂ ਦਾ ਵੀ ਮਰਡਰ ਕਰ ਦਿੰਦੇ ਨੇ। ਔਰ ਇਸ ਸਭ ਦੇ ਬਾਵਜੂਦ ਉਹ ਜਿਹੜੇ 3 ਨੇ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਇਸ ਲਈ ਕੀਤਾ ਕਿਉਂਕਿ ਉਹ ਗਲੋਰੀ ਚਾਹੁੰਦੇ ਸੀ ਕਿ ਵੀ ਜਦੋਂ ਅਸੀਂ ਮਾਰਾਂਗੇ ਤਾਂ ਫਿਰ ਸਾਡਾ ਨਾ ਹੋਏਗਾ ਔਰ ਉਹਨਾਂ ਨੂੰ ਫੌਰਨ ਜਿਹੜਾ ਉਹਨਾਂ ਨੇ 2 ਹਫ਼ਤੇ ਦੇ ਜੁਡੀਸ਼ੀਅਲ ਰਿਮਾਂਡ ਤੇ ਕੋਈ ਪੁਲਿਸ ਰਿਮਾਂਡ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦੇ ਇੱਕ ਪਾਸੇ ਕਿ ਭਾਈ ਇਸ ਲੈਵਲ ਤੇ ਪਬਲਿਕ ਕੈਮਰਿਆਂ ਦੇ ਸਾਹਮਣੇ ਮਰਡਰ ਉਹਨਾਂ ਦਾ ਜਿਹੜਾ ਅਤੀਕ ਰਹਿਮਾਨ ਹੈ ਉਹਦੇ ਟੱਬਰ ਪਹਿਲਾਂ ਉਹਦਾ ਘਰ ਬੁਲਡੋਜ਼ ਕੀਤਾ। ਹੁਣ ਜਦੋਂ ਇੱਕ ਪਾਸੇ
ਇਸ ਕਿਸਮ ਦਾ ਹੋ ਰਿਹਾ ਤੇ ਯੂਪੀ ਦਾ ਸੀਐਮ ਕਹਿ ਰਿਹਾ ਨਾਊ ਮਾਫੀਆ ਕੈਨ ਨਾਟ ਥ੍ਰੈਟਨ ਐਨੀਵਨ ਇਨ ਯੂਪੀ। योगी आदित्यनाथ रिएक्ट्स फॉर द फर्स्ट टाइम आफ्टर अतीक मर्डर। ਹੁਣ ਇਸ ਤੋਂ ਤਾਂ ਕੋਈ ਦੋ ਰਾਵਾਂ ਨਹੀਂ ਰਹਿ ਜਾਂਦੀਆਂ ਕਿ ਭਾਈ ਇਹਨਾਂ ਨੇ ਹੀ ਉਹ ਇੰਜੀਨੀਅਰ ਕੀਤਾ ਹੈ, ਇਹਨਾਂ ਦਾ ਹੀ ਉਹ ਕ੍ਰਿਮੀਨਲ ਜਿਹੜੇ ਜਰਨਲਿਸਟ ਬਣ ਕੇ ਗਏ ਉਹਨਾਂ ਨੂੰ ਮਾਰਿਆ, ਬੁਲਡੋਜ਼ ਕਰਨ ਵਾਲੇ ਵੀ ਇਹ। ਹੁਣ ਇੱਕ ਪਾਸੇ ਔਰ ਇਹਦੇ ਚੋਂ ਇੱਕ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼, ਜਿਹੜਾ ਖੁਦ ਗੁੰਡਾ ਯੋਗੀ ਹੈ ਔਰ ਯੂਪੀ ਜਿਹੜਾ ਉਹ ਕ੍ਰਿਮੀਨਲਸ ਲਈ ਜਾਣਿਆ ਜਾਂਦਾ ਹੈ, ਇਹਨਾਂ ਦੇ ਸਾਰੇ ਇਸ ਕਿਸਮ ਦੇ ਲੋਕਾਂ ਲਈ। ਹੁਣ ਇੱਕ ਪਾਸੇ ਜੇ ਯੂਪੀ ਦੀ ਗੱਲ ਹੈ, ਉੱਥੇ ਤੁਸੀਂ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਕੇ ਜਿਹੜਾ ਸ਼ਰੇਆਮ ਜਿਹੜਾ ਮਾਰ ਦਿਓ ਫੜੇ ਹੋਏ ਨੂੰ, ਇਸ ਲੈਵਲ ਐਮਪੀ ਵੀ ਸੇਫ ਨਹੀਂ ਹੈ। ਤੇ ਇਧਰ ਜਿਹੜੀ ਕੋਈ ਐਕਟੀਵਿਟੀ ਹੈ ਜਿਹੜੀ ਕਿ ਵੈਲ ਵਿਦਨ ਇੱਕ ਇਨਵੈਸਟੀਗੇਟਿਵ ਲੈਵਲ ਦੇ ਉੱਤੇ ਹੈ ਔਰ ਪੁਲਿਸ ਨੇ ਪੂਰਾ ਉਹਦਾ ਖੁਲਾਸਾ ਕੀਤਾ। ਹੁਣ ਮੀਡੀਆ ਨੂੰ ਜਦੋਂ ਤੁਸੀਂ ਕੰਬਾਈਨਡ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ 'ਚ ਖਬਰਾਂ ਦੇਖੋਗੇ, ਉਸ ਚੋਂ ਇਹ ਪ੍ਰਭਾਵ ਨਿਕਲਦਾ ਹੈ ਕਿ ਡਾਇਸਪੋਰਾ ਸਿੱਖ ਵੀ ਕ੍ਰਿਮੀਨਲ ਨੇ, ਯੂਪੀ 'ਚ ਰਹਿਣ ਵਾਲੇ ਮੁਸਲਮਾਨ ਜਿਹੜੇ ਨੇ, ਜਿਹੜੇ ਵੀ ਕੋਈ ਰਾਈਜ਼ ਕਰਦਾ ਜਾਂ ਐਮਪੀ ਤੱਕ ਵੀ ਉਹ ਕ੍ਰਿਮੀਨਲ ਹੈ। ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਦੇਖੋ ਇੱਥੇ ਅਸੀਂ ਦਬਾ ਦਿੱਤਾ ਇਹ ਕ੍ਰਿਮੀਨਲ ਮੁਸਲਮਾਨਾਂ ਨੂੰ, ਔਰ ਫਿਰ ਉਹ ਪ੍ਰਭਾਵ ਬਾਹਰਲੀਆਂ ਹਕੂਮਤਾਂ ਦੇ ਪਾ ਰਹੇ ਨੇ। ਜਿਵੇਂ ਹੁਣ NIA ਨੂੰ ਜੋ ਲੰਡਨ ਦੇ ਵਿੱਚ ਪ੍ਰੋਟੈਸਟ ਹੋਇਆ ਸੀ, ਉਹਦੀ ਇਨਵੈਸਟੀਗੇਸ਼ਨ NIA ਨੂੰ ਇੰਡੀਆ ਨੇ ਦੇ ਦਿੱਤੀ ਹੈ ਕਿ ਜੋ ਬ੍ਰਿਟਿਸ਼ ਗਵਰਨਮੈਂਟ ਨਾਲ ਲਏ ਕ੍ਰਿਮੀਨਲ ਐਕਟ, ਵੈਂਡਲਾਈਜੇਸ਼ਨ, ਅਟੈਕ, ਫਲਾਣਾ ਢਿਮਕਾ। ਸੋ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿਸ ਸਿਨਿਸਟਰ ਲੈਵਲ ਦੇ ਉੱਤੇ ਜਿਹੜਾ ਨੈਫੇਰੀਅਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਇਮੇਜ ਨੂੰ, ਡਾਇਸਪੋਰਾ ਸਿੱਖਾਂ ਦੇ ਇਮੇਜ ਨੂੰ ਔਰ ਵਿਦਨ ਕੰਟਰੀ ਇਵਨ ਮੁਸਲਮਾਨਾਂ ਨੂੰ ਜਿਹੜੇ ਵਿਕਟਮ ਨੇ ਉਹਨਾਂ ਨੂੰ ਕ੍ਰਿਮੀਨਲ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਦੁਨੀਆ ਭਰ ਵਿੱਚ ਸੇਵਾ ਅਤੇ ਰੂਹਾਨੀਅਤ ਦਾ ਕੇਂਦਰ ਬਣ ਚੁੱਕਾ ਹੈ ਔਰ ਹਿੰਦੂ ਤਵੀਆਂ ਲਈ ਇਹ ਜਰਨਾ ਬਹੁਤ ਔਖਾ। ਸੋ ਪਿਛਲੇ ਦਿਨੀ ਮੂੰਹ ਤੇ ਤਿਰੰਗਾ ਲਾ ਕੇ ਅਤੇ ਅੱਧ ਨੰਗੇ ਸਰੀਰ ਨਾਲ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੀ ਇੱਕ ਹਰਿਆਣਵੀ ਲੜਕੀ ਨੂੰ ਸੇਵਾਦਾਰ ਵੱਲੋਂ ਰੋਕਿਆ ਗਿਆ। ਸੋ ਹਿੰਦੂ ਤਵੀ ਮੀਡੀਆ ਨੇ ਇਸ ਘਟਨਾ ਨੂੰ ਸਿੱਖ ਕੌਮ ਨੂੰ ਛੁਟਿਆਉਣ ਲਈ ਵਰਤਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇੱਕ ਗੱਲ ਅਕਸਰ ਇਹ ਕਹੀ ਜਾਂਦੀ ਹੈ, ਹਾਲਾਂ ਇਹ ਮਿਲੀਟੈਂਸੀ ਦੇ ਦੌਰ 'ਚ ਦੁਨੀਆ ਭਰ 'ਚ ਕਹੀ ਜਾਂਦੀ ਸੀ ਅੱਛਾ ਕਿ ਜੇ ਤੁਸੀਂ ਕਿਸੇ 'ਚ ਖੌਫ ਪੈਦਾ ਕਰਨਾ ਤੇ ਫਿਰ 3 ਘਟਨਾਵਾਂ ਉੱਪਰੋਂ ਥੱਲੀ ਹੋਣ, ਇੱਕ ਨਾਲ ਗੱਲ ਨਹੀਂ ਬਣਦੀ। ਤੁਸੀਂ ਇੱਕ ਕੀਤੀ, ਕੁਝ ਦੇਰ ਬਾਅਦ ਦੂਸਰੀ, ਫਿਰ ਜਿਹਨੂੰ ਕਹਿੰਦੇ ਨੇ ਕਿ ਜੀ ਇੱਕ ਜਿਹੜਾ ਉਹ ਇੰਪੈਕਟ ਹੋ ਜਾਂਦਾ ਹੈ। ਔਰ 3 ਘਟਨਾਵਾਂ ਇਹਨੇ ਰੋਜ਼ ਜਦੋਂ ਹੁੰਦੀਆਂ ਨੇ ਉਦੋਂ ਤੁਹਾਨੂੰ ਸੀਰੀਅਸਲੀ ਲਿਆ ਜਾਂਦਾ ਹੈ, ਅਕਸਰ ਕਿਹਾ ਜਾਂਦਾ ਹੈ। ਔਰ ਮੈਂ ਇਹ ਦੇਖਦਾ ਕਿ ਵੀ ਜੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੁਨੀਆ ਦੇ ਵਿੱਚ ਫਿਲਾਸਫਰਸ ਜਾਂ ਜਿਨ੍ਹਾਂ 'ਚ ਈਵਨ ਮਿਸਚਿਫ ਮੌਂਗਰਸ, ਜੇ ਮੈਕੀਆਵੈਲੀ ਦਾ ਜ਼ਿਕਰ ਕਰੀਏ ਜਾਂ ਅੱਜ ਦੇ ਪੀਰੀਅਡ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਏਜੰਸੀਆਂ ਉਹ ਇਜ਼ਰਾਈਲ ਦੀ ਮੋਸਾਦ ਹੋਏ ਜਾਂ ਅਮਰੀਕਨਾਂ ਦੀ CIA ਜਾਂ ਈਵਨ ਰਸ਼ੀਆ ਦੀ KGB ਜਾਂ ਉਹਨਾਂ ਦੀ ਗੱਲ ਕਰੀਏ, ਔਰ ਹਿੰਦੂਤਵੀ ਸਟਾਈਲ ਵਰਕਿੰਗ ਜਿਹੜਾ ਅਦਰਵਾਈਜ਼ ਜਿਹੜੇ ਬੇਸਿਕਲੀ ਕਾਵਰਡ ਨੇ ਸਾਹਮਣੇ ਆ ਕੇ ਤਾਂ ਜੇ
ਇਹਨਾਂ 'ਚ ਚੈਲੰਜ ਕਰਨ ਦੀ ਹਿੰਮਤ ਹੁੰਦੀ ਤਾਂ 2-2.5 ਹਜ਼ਾਰ ਸਾਲ ਇਹ ਜੁੱਤੀਆਂ ਖਾਂਦਾ। ਹਾਲਾਂ 1000 ਸਾਲ ਬਹੁਤ ਵਾਰ ਉਹਦੇ ਨਾਲ ਮਹਿਮੂਦ ਗਜ਼ਨਵੀ ਦੇ ਨਾਲ ਜੋੜ ਕੇ ਕਿਹਾ ਜਾਂਦਾ ਹੈ, ਪਰ ਇਹਨਾਂ ਦੀ ਤਾਂ ਤਾਰੀਖ ਉਸ ਤੋਂ ਪਹਿਲਾਂ ਵੀ ਅਲੈਗਜ਼ੈਂਡਰ ਔਰ ਉਹ ਸਾਰੇ ਦੇ ਨਾਲ ਜੁੜੇ ਹੋਏ ਜੁੱਤੀਆਂ ਖਾਣ ਦਾ ਹੀ ਕੰਮ ਕਰਦੇ ਰਹੇ ਨੇ ਜਿਹੜਾ। ਲੇਕਿਨ ਇਸ ਸਭ ਦੇ ਨਾਲ ਨਾਲ ਜਿਹੜਾ ਇਹਨਾਂ ਜਿਸ ਚੀਜ਼ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਡੈਵਲ ਮਸਟ ਬੀ ਗਿਵਨ ਹਿਸ ਡਿਊ, ਕਿ ਸ਼ੈਤਾਨ ਨੂੰ ਵੀ ਉਹਦਾ ਬਣਦਾ ਹੱਕ ਜ਼ਰੂਰ ਅਦਾ ਕਰਨਾ ਚਾਹੀਦਾ ਹੈ। ਔਰ ਇਹ ਸ਼ੈਤਾਨ ਜਿਹੜੇ ਬ੍ਰਾਹਮਣਵਾਦੀ ਅੱਜ ਦੇ ਹਿੰਦੂ ਤਵੀ ਨੇ ਪ੍ਰਚਾਰ 'ਚ, ਕੂੜ ਪ੍ਰਚਾਰ 'ਚ, ਝੂਠ ਨੂੰ ਪਰੋਸਣ 'ਚ, ਆਪਣੇ ਵਿਰੋਧੀ ਨੂੰ ਬਿਲਕੁਲ ਜਿਹੜਾ ਉਹ ਬਦਨਾਮ ਕਰਨ 'ਚ ਕਿਸ ਹੱਦ ਤੱਕ ਜਾਣਾ ਹੈ, ਕਿੱਥੋਂ ਕਿੱਥੋਂ ਤੀਰ ਛੱਡਣੇ ਨੇ, ਉਹ ਮੈਂ ਸਮਝਦਾ ਕਿ ਇਹਨਾਂ ਦਾ ਕੋਈ ਸਾਨੀ ਨਹੀਂ ਹੈ, ਨੋ ਮੈਚ। ਇਹਨਾਂ ਦੇ ਨਾਲ ਕੋਈ ਹੋਰ ਤੁਸੀਂ ਉਦਾਹਰਣ ਦੇ ਹੀ ਨਹੀਂ ਸਕਦੇ ਕਿ ਜਿਹੜਾ ਕੋਈ ਇਹਨਾਂ ਤੋਂ ਜ਼ਿਆਦਾ ਐਕਸਪਰਟ ਹੋਏ। ਹੁਣ ਅਸੀਂ ਬਾਹਰਲੇ ਹਵਾਲੇ ਨਾਲ ਗੱਲ ਕੀਤੀ ਕਿ ਵੀ ਜੇ ਅਪ੍ਰੈਲ ਦਾ ਮਹੀਨਾ ਚੜ੍ਹਦੇ ਆ ਆਸਟ੍ਰੇਲੀਆ, ਯੂਕੇ, ਕੈਨੇਡਾ, ਅਮਰੀਕਾ ਔਰ ਬਾਕੀ ਵੀ ਦੁਨੀਆ ਦੀਆਂ ਥਾਵਾਂ ਤੇ ਜਿਹੜਾ ਉਹ ਖਾਲਸੇ ਦੀ ਚੜ੍ਹਾਈ ਜ਼ਾਹਰ ਹੈ, ਜਿੱਥੇ ਖਾਲਸਾ ਸਾਜਨਾ ਦਿਵਸ ਹੋਏਗੀ, ਗੱਲ ਖਾਲਿਸਤਾਨ ਦੀ ਹੋਏਗੀ, ਰਾਜ ਕਰੇਗਾ ਖਾਲਸਾ ਹੀ ਸੰਕਲਪ ਹੈ ਖਾਲਸੇ ਦਾ। ਹੁਣ ਉਸ ਨੂੰ ਕਰਨ ਦੇ ਲਈ ਤਾਂ ਅਸੀਂ ਡਿਸਕਸ ਕਰਕੇ ਹਟੇ ਆ ਇਹਨਾਂ ਨੇ ਕਿਵੇਂ ਜਿਹੜੀ ਇੱਕ ਪੈਟੀ ਆਪਸੀ ਖੈਬੜਬਾਜ਼ੀ ਹੈ ਜਿਹਦੇ ਚੋਂ ਗੈਂਗ ਕਲਚਰ ਨਿਕਲਦਾ ਹੈ, ਉਸ ਨੂੰ ਉਹਨਾਂ ਨੇ ਕਿਵੇਂ ਜੋੜਿਆ। ਹਾਲਾਂ ਖੁਦ ਕਿਸ ਲੈਵਲ ਦੇ ਉੱਤੇ ਸਟੇਟ ਹੀ ਇੱਕ ਗੈਂਗ ਬਣੀ ਹੋਈ ਹੈ, ਵਰਸਟ ਗੈਂਗ, ਜਿਹਨੇ ਸਾਰੇ ਲਾ ਛਿੱਕੇ ਤੇ ਟੰਗ ਕੇ ਅਤੀਕ ਰਹਿਮਾਨ, ਉਹਦੇ ਭਰਾ, ਉਹਦੇ ਪੁੱਤਰਾਂ ਦੋਨਾਂ ਨੂੰ ਕਿਵੇਂ ਐਲੀਮੀਨੇਟ ਕੀਤਾ। ਔਰ ਆਦਿੱਤਿਆਨਾਥ ਯੋਗੀ ਦਾਅਵੇ ਨਾਲ ਕਹਿ ਰਿਹਾ ਕਿ ਹੁਣ ਕੋਈ ਗੈਂਗ ਸਿਰ ਨਹੀਂ ਚੁੱਕੇਗਾ। ਔਰ ਦੂਜਾ, ਔਰ ਇਹ ਨਹੀਂ ਹੈ ਵੀ ਉਹ ਕੋਈ ਜਦੋਂ ਯੋਗੀ ਐਡਰੈਸ ਕਰਦਾ ਜਾਂ ਦੂਜਾ फिर वो कहता अब अब्बा जान वालों को पता लग गया है कि यहाँ कौन राज कर रहा है। जो अब्बा जान कहता है वो मुसलमानों ਨੂੰ ਟੀਜ਼ ਕਰ ਰਿਹਾ ਹੁੰਦਾ ਕਿਉਂਕਿ ਉਹ ਆਪਣੇ ਪਿਤਾ ਦੇ ਲਈ ਫਾਦਰ ਲਈ ਇਹ ਲਫ਼ਜ਼ ਇਸਤੇਮਾਲ ਕਰਦਾ। ਹੁਣ ਇਹੀ ਗੱਲ ਜਦੋਂ ਮੋਦੀ ਨੇ ਜਦੋਂ ਦਿੱਲੀ ਦੇ ਵਿੱਚ ਉਹਨਾਂ ਦੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਸ਼ਾਹੀਨ ਬਾਗ 'ਚ ਚੱਲ ਰਿਹਾ ਸੀ ਤੇ ਉੱਥੇ ਮੋਦੀ ਪਬਲਿਕਲੀ ਤੁਸੀਂ ਦੇਖੋ ਇਹ ਇਲੈਕਟਿਡ ਲੋਕ ਨੇ ਉਹ ਕਹਿੰਦਾ ਸੀ ਕਿ ਆਪ ਕੱਪੜੋਂ ਸੇ ਪਹਿਚਾਨ ਸਕਤੇ ਹੈ कि कौन इस किस्म की शरारतें कर रहे सीधा मुसलमानों के उत्ते अटैक। हुण असीं देखते हैं भी सिखां दे हवाले नाल क्योंकि इन्हां दे हिंदुत्व दे रथ नूं भी सिखां ने रोकिया है। किसान कानूनां दी असीं गल करदे हां कहंदे हैं भी जो अज वापर रहा है 18 मार्च तो शुरू होया 18 अप्रैल तक 4 हफ्ते तो इस दी इबारत इस दी स्क्रिप्ट तां इमीडिएट बाद लिखनी शुरू हो गई सी जदों जिहड़ा खेती कानून वापस लैण दा मोदी ने ऐलान कीता सी। अच्छा ਹੁਣ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੂੰ ਇਹ ਲੱਗਦਾ ਵੀ ਕੋਵਿਡ-19 ਦੇ ਚੱਲਦਿਆਂ ਵੀ ਸਿੱਖਾਂ ਨੇ ਤਾਂ ਰੈਕਗਨੀਸ਼ਨ ਲਈ ਗੁਰਦੁਆਰੇ ਬੜੇ ਹਾਈਲਾਈਟ ਹੋਏ ਸਿੱਖਾਂ ਦੇ ਹਰ ਥਾਂ ਕਿਉਂਕਿ ਉਹੀ ਸੈਂਟਰ ਬਣੇ। ਫਿਰ ਜਿਨ੍ਹਾਂ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਨੇ ਆਲਮੋਸਟ ਹੁਣ ਤਾਂ ਦੁਨੀਆ ਦੇ ਮੇਰੇ ਖਿਆਲ 150 ਮੁਲਕਾਂ 'ਚ ਅਸੀਂ ਬੈਠੇ ਹਾਂ ਉੱਥੋਂ ਵਾਲਿਆਂ ਨੂੰ ਜਿਹਨਾਂ ਤੋਂ ਉਹਨਾਂ ਨੇ ਸਿੱਖਾਂ ਬਾਰੇ ਜਾਣਨਾ ਚਾਹਿਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਇਸ ਕਿਸਮ ਦਾ ਇਸ ਕੌਮ ਦਾ ਇੱਕ ਮਰਕਜ਼ ਹੈ ਉਹਨਾਂ ਦਾ ਸੈਂਕਟਮ ਸੈਂਕਟੋਰਮ ਹੈ ਦਰਬਾਰ ਸਾਹਿਬ ਜਿੱਥੇ 2-3 ਲੱਖ ਬੰਦਾ ਰੋਜ਼ ਬਿਨਾਂ ਜਿਹੜਾ ਰੇਸ ਕਲਰ ਜੈਂਡਰ ਦੇ ਵਿਤਕਰੇ ਦੇ ਰੋਟੀ ਖਾਂਦਾ ਹੈ। ਫਿਰ ਇਹ ਹੈ ਕਿ ਵੀ ਉਹ ਤਾਂ ਹਰ ਇੱਕ ਲਈ ਖੁੱਲ੍ਹਾ ਹੈ 4 ਦਰਵਾਜ਼ੇ ਨੇ ਉਸ ਦੇ ਔਰ 8 ਪਹਿਰ ਉੱਥੇ ਰੱਬ ਦੀ ਇਬਾਦਤ ਹੁੰਦੀ ਹੈ ਔਰ ਸਿੱਖ ਜਿਹੜੇ ਨੇ ਉਹ ਇੰਨੇ ਖੁੱਲ੍ਹੇ ਦਿਲ ਦੇ ਔਰ ਦੂਸਰੇ ਹੁਣ ਉਹਦਾ ਨਤੀਜਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਜਾਣ ਵਾਲੇ ਜਿਹੜੇ ਇੰਟਰਨੈਸ਼ਨਲ ਲੋਕ ਨੇ ਈਵਨ ਭਾਰਤ ਦੇ ਦੂਸਰੇ ਸੂਬਿਆਂ ਤੋਂ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਦਲਿਤ ਵਰਗ ਗਰੀਬ ਕਿਸਾਨ ਜਾਂ ਕਿਸਾਨ ਮੂਵਮੈਂਟ ਤੋਂ ਬਾਅਦ ਵੈਸਟਰਨ ਯੂਪੀ ਦੂਜਿਆਂ ਦੇ ਜਾਟ ਹਰਿਆਣੇ ਦੇ ਜਾਟ ਜਿਹੜੇ ਸਮਝਦੇ ਨੇ ਵੀ ਅੱਛਾ ਸਿੱਖੀ ਇਹ ਹੈ। ਹੁਣ ਉਹ ਜਿਹੜਾ ਇੱਕ ਆਪਣੇ ਆਪ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਬੜੇ ਵਿਸ਼ਾਲ ਮੰਦਰ ਨੇ ਪੁਰਾਤਨ ਮੰਦਰ ਕੋਈ ਤ੍ਰਿਪੁਤੀ ਕੋਈ ਜਗਨਨਾਥਪੁਰੀ ਚੜਾਵਾ ਵੀ ਕਈਆਂ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਸੋਨਾ ਪਿਆ ਹੋਇਆ ਕਿਤੇ ਕੁਝ ਚੜਦਾ ਕਿਤੇ ਕੁਝ ਚੜਦਾ ਪਰ ਉਹ ਸਭ ਕਿਸੇ ਦੇ ਲਈ ਕੋਈ ਅਟਰੈਕਸ਼ਨ ਦਾ ਕਾਰਨ ਇੰਟਰਨੈਸ਼ਨਲੀ ਨਹੀਂ ਬਣਿਆ ਜਾਂ ਬਣਦਾ ਜਾਂ ਉਹਦੇ ਚੋਂ ਕੋਈ ਹਿਊਮੈਨਿਟੇਰੀਅਨਿਜ਼ਮ ਦਾ ਮੈਸੇਜ ਨਹੀਂ ਨਿਕਲਦਾ ਜਿਹੜਾ ਕਿ ਦਰਬਾਰ ਸਾਹਿਬ ਜਾ ਕੇ ਹੁਣ ਜਿਵੇਂ ਇੱਕ ਕਾਫੀ ਪ੍ਰੋਮੀਨੈਂਟ ਹਿਸਟੋਰੀਅਨ ਜਦੋਂ ਆਗਰੇ ਗਿਆ ਤਾਜ ਮਹਿਲ ਜਿਹੜਾ ਟੂਰਿਸਟ ਸਪੌਟ ਹੈ ਉਹ ਵੀ ਮੁਗਲਾਂ ਦੇ ਬਣਾਏ ਨੂੰ ਇਹ ਉੱਥੇ ਮੰਦਰ ਬਣਾਉਣਾ ਚਾਹੁੰਦੇ ਨੇ ਤੇ ਫਿਰ ਉਹ ਦਰਬਾਰ ਸਾਹਿਬ ਆਇਆ ਤੇ ਉਹਦੇ 'ਚ ਉਹਨੇ ਕਿਹਾ ਉਹਨੂੰ ਪੁੱਛਿਆ ਫਰਕ ਉਹ ਕਹਿੰਦਾ ਜੀ ਬਹੁਤ ਖੂਬਸੂਰਤ ਆਰਕੀਟੈਕਟ ਹੈ ਤਾਜ ਮਹਿਲ ਦਾ ਬਟ ਇਟ ਇਜ਼ ਅ ਡੈਡ ਮੋਨੂਮੈਂਟ
ਤੁਸੀਂ ਜਾ ਕੇ ਬੀਤੇ ਦੇ ਮੁਰਦਿਆਂ ਦੀ ਗੱਲ ਸੋਚਦੇ ਹੋ, ਪਰ ਤੁਸੀਂ ਜਦੋਂ ਉਹ ਕਹਿੰਦੇ ਜਦੋਂ ਮੈਂ ਦਰਬਾਰ ਸਾਹਿਬ ਆਇਆ, ਇਟਸ ਫੁੱਲ ਆਫ ਲਾਈਫ, ਬਿਲਕੁਲ ਕਿ ਬਈ ਜ਼ਿੰਦਗੀ ਧੜਕ ਰਹੀ ਹੈ, ਤੁਹਾਨੂੰ ਮਹਿਸੂਸ ਹੋ ਰਿਹਾ ਕਿ ਵੀ ਲਾਈਫ ਜਿਹੜੀ ਹੈ ਉਹ ਥ੍ਰੋਬਿੰਗ ਹੈ, ਚਾਰ ਚਫੇਰੇ ਉਸ ਦੀ ਧੜਕਣ ਹੈ। ਬਿਲਕੁਲ ਹੁਣ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਦੋਂ ਤੱਕ ਇਸ ਇਮੇਜ ਨੂੰ ਤੋੜਿਆ ਨਾ ਜਾਏ, ਇਹ ਸਾਬਤ ਨਾ ਕੀਤਾ ਜਾਏ ਕਿ ਜੀ ਇੱਥੇ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਇਹ ਸਾਬਤ ਨਾ ਕੀਤਾ ਜਾਏ ਕਿ ਵੀ ਕੀ ਹੈ। ਔਰ ਉਹਨਾਂ ਨੇ ਇੱਕ ਪਾਸੇ ਬਾਹਰ ਚੱਲ ਹੀ ਰਿਹਾ ਸੀ, ਉੱਥੇ ਉਹਨਾਂ ਨੇ ਆਡਡ ਘਟਨਾਵਾਂ ਦੇ ਨਾਂ ਥੱਲੇ ਜੋ ਮਾਹੌਲ ਕ੍ਰੀਏਟ ਕੀਤਾ ਹੀ ਹੋਇਆ ਹੈ, ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਆਲਰੇਡੀ ਐਂਟਾਈ ਸਿੱਖ ਕੈਂਪੇਨ ਸ਼ੁਰੂ ਕੀਤੀ ਹੋਈ ਸੀ ਮੀਡੀਆ ਦੇ ਉੱਤੇ ਬੈਠੇ ਵੀ ਜਿਹੜੇ ਨੇ। ਔਰ ਉਹਨਾਂ ਨੇ ਦਰਬਾਰ ਸਾਹਿਬ ਦੇ ਹਵਾਲੇ, ਮੈਂ ਖਬਰ ਦੀ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਪਿਛਲੇ 2-3 ਦਿਨ ਤੋਂ ਇਹ ਦੇਖ ਹੀ ਲਿਆ ਹੋਇਆ ਹੈ ਕਿ ਕਿਵੇਂ ਇੱਕ ਜਿਹੜੀ ਹੈ ਉਹ ਬੀਬੀ ਜਿਹਦੇ ਨਾਲ ਇੱਕ ਬੰਦਾ ਵੀ ਹੈ, ਕੌਣ ਹੈ ਕੌਣ ਨਹੀਂ, ਮੈਂ ਕਿਉਂਕਿ ਖਬਰਾਂ ਦੀ ਕਈ ਡਿਟੇਲ ਸੀ ਕਿ ਉਹ ਕੌਣ ਹੈ, ਉਹਦਾ ਕੀ ਸਬੰਧ ਹੈ, ਉਹਦੀ ਹਕੀਕਤ ਜਾਣੋ ਮੇਰੇ ਕੋਲ ਵਕਤ ਵੀ ਨਹੀਂ ਸੀ। ਅਸੀਂ ਰਾਤ ਫਲਾਈ ਕਰਕੇ ਸਵੇਰੇ ਹੀ ਪਹੁੰਚੇ ਹਾਂ ਔਰ ਬਾਕੀ ਕਈ ਕੁਝ ਪੈਂਡਿੰਗਸ। ਪਰ ਇੱਕ ਗੱਲ ਇਹਦੇ ਤੋਂ ਜ਼ਾਹਰ ਜਿਹੜੀ ਸਾਹਮਣੇ ਹੈ ਕਿ ਉਸ ਦੇ ਮੂੰਹ ਦੇ ਉੱਤੇ ਤਿਰੰਗਾ ਬਣਿਆ ਹੋਇਆ, ਇਹ ਵੀ ਇੱਕ ਨਵਾਂ ਫੈਸ਼ਨ ਸ਼ੁਰੂ ਕੀਤਾ ਇਹਨਾਂ ਨੇ। ਪਹਿਲੀ ਗੱਲ ਤਾਂ ਦਰਬਾਰ ਸਾਹਿਬ ਵਰਗੇ ਸ਼ਹਿਰ ਜਿੱਥੇ ਲੋਕ ਰੂਹਾਨੀਅਤ ਲਈ ਆਉਂਦੇ ਨੇ, ਜਿਸ ਅੰਦਾਜ਼ 'ਚ ਇਹਨਾਂ ਨੇ ਅਟਾਰੀ ਬਾਰਡਰ ਦੇ ਉੱਤੇ ਜਿਹੜਾ ਉਹ ਬੂਟ ਨਾਲ ਬੂਟ ਖੜਕਾਣਾ, ਔਰ ਦੂਜਾ ਜਾ ਕੇ ਗੁਜਰਾਤ ਦੇ ਬਾਰਡਰ ਤੇ ਕਰੋ, ਕਿਸੇ ਹੋਰ ਥਾਂ ਤੇ ਹੋਰ ਨਹੀਂ ਬਾਰਡਰ ਲੱਗਦਾ ਹੈ, ਤੁਸੀਂ ਗੁਰੂ ਕੀ ਨਗਰੀ 'ਚ ਹੀ ਕਰਨਾ, ਉਹਨੂੰ ਫਿਰ ਇੱਕ ਇਵੇਂ ਕਮਰਸ਼ੀਅਲਾਈਜ਼ ਕੀਤਾ ਹੈ ਕਿ ਲੋਕ ਰੀਟਰੀਟ ਸੈਰੇਮਨੀ ਝੰਡੇ ਉਤਰ ਰਹੇ ਨੇ, ਉਹ ਮਾਰ ਰਹੇ ਨੇ ਬੂਟ ਨਾਲ ਬੂਟ। ਦੂਜੇ ਪਾਸੇ ਮਤਲਬ ਇਸ ਤੋਂ ਵੱਧ ਕੇ ਸ਼ਰਮਨਾਕ ਕੁਝ ਹੋ ਨਹੀਂ ਸਕਦਾ ਕਿ ਉਹੀ ਦੋਵੇਂ ਪੰਜਾਬਾਂ ਦੀ ਧਰਤੀ, ਜਿਨ੍ਹਾਂ ਪ੍ਰਥਾਏ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉੱਥੇ ਉਹ ਹਰ ਸ਼ਾਮ ਸੂਰਜ ਡੁੱਬਣ ਤੋਂ ਪਹਿਲਾਂ ਜਿਹੜੀ ਆ ਉਹ ਨਫ਼ਰਤ ਦਾ ਇਜ਼ਹਾਰ ਕੀਤਾ ਜਾਂਦਾ, ਉਹਨੂੰ ਫਿਰ ਵੱਡੇ ਪੈਮਾਨੇ ਤੇ ਪ੍ਰਮੋਟ ਕੀਤਾ ਜਾਂਦਾ। ਫਿਰ ਇਹ ਦੱਸਣ ਦੇ ਲਈ ਪਤਾ ਨਹੀਂ ਇਹ ਵੀ ਕਿ ਜਿਹੜੀ ਉਹ ਹੁਣ ਉਹ ਕੀ ਉਹਨੂੰ ਕਹਿੰਦੇ ਨੇ, ਉਹ ਕੱਚੇ ਜਿਹੇ ਰੰਗ ਦੇ ਨਾਲ ਤਿਰੰਗਾ ਬਣਾ ਦਿੰਦੇ ਨੇ ਚਿਹਰੇ ਤੇ, ਟੈਟੂ, ਟੈਂਪਰੇਰੀ ਟੈਟੂ, ਉਹ ਬਣਵਾ ਕੇ ਜਿਹੜਾ ਉੱਥੇ ਵੀ ਕੋਈ ਬਿਠਾਏ ਹੋਏ ਨੇ ਉਹਨਾਂ ਨੇ। ਇਹ ਐਵੇਂ ਨਹੀਂ ਹੈਗਾ, ਇਹ ਸਾਰਾ ਹੋਰ ਨਹੀਂ ਥਾਵਾਂ ਤੇ ਟੈਟੂ ਬਣਾਉਂਦੇ ਇਸ ਕਿਸਮ ਦੇ ਤਿਰੰਗੇ। ਤੁਸੀਂ ਜਾ ਕੇ ਬਿਰਲਾ ਮੰਦਿਰ ਦੇ ਬਾਹਰ ਲਾਓ, ਤ੍ਰਿਪਤੀ ਮੰਦਿਰ ਦੇ ਬਾਹਰ ਬੈਠੋ ਜਾ ਕੇ ਤਿਰੰਗਾ ਲਾ ਕੇ, ਜਾ ਕੇ ਜਗਨਨਾਥਪੁਰੀ 'ਚ ਬੈਠੋ। ਹੁਣ ਉੱਥੋਂ ਕਰਕੇ ਉਹ ਜਦੋਂ ਸੇਵਾਦਾਰ ਨੂੰ, ਔਰ ਉਹ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿ ਵੀ ਕੀ ਹੈ, ਪਰ ਇਹ ਆਇਆ ਕਿ ਭਾਈ ਜਿਹੜਾ ਉਹਦਾ ਡਰੈਸ ਹੈ ਉਹ ਵੀ ਠੀਕ ਨਹੀਂ। ਹਾਲਾਂ ਗੱਲ ਡਰੈਸ ਦੀ ਸ਼ਾਇਦ ਜ਼ਿਆਦਾ ਨਾ ਹੋਏ, ਉਹਨੂੰ ਲੈ ਕੇ ਉਹਦੀ ਜੋਗਿੰਦਰ ਸਾਹਨੀ ਦੀ ਧੀ ਜਿਹੜੀ ਨਿਮਰਤ ਕੌਰ ਵੀ ਕਹਿੰਦੇ ਸ਼ਰਮ ਆਉਂਦੀ ਹੈ, ਜਿਹਨੇ ਅੰਮ੍ਰਿਤਪਾਲ ਦੇ ਹਵਾਲੇ ਨਾਲ ਵੀ ਨੈਗੇਟਿਵ ਉਸ ਕਿਸਮ ਦੇ ਜਿਹੜੇ ਵਿੱਚ ਬਾੜੇ ਹੋਏ ਨੇ, ਜਿਨ੍ਹਾਂ ਨੂੰ ਲੱਗਦਾ ਉਹ ਸਿੱਖੀ 'ਚ ਕੱਟੜਪਨ ਆ ਗਿਆ, ਸਿੱਖੀ 'ਚ ਫਲਾਣਾ ਆ ਗਿਆ, ਢਿਮਕਾ ਆ ਗਿਆ। ਤੁਸੀਂ ਚਰਚ ਜਾਂਦੇ ਹੋ, ਉਹਨਾਂ ਦਾ ਕੋਡ ਹੈ। ਕਲੱਬਾਂ 'ਚ, ਕਲੱਬ ਤਾਂ ਕੰਜਰਖਾਨੇ ਨੇ ਬਹੁਤੇ, ਉੱਥੇ ਵੀ ਉਹਨਾਂ ਦਾ ਕੋਡ ਹੈ। ਤੁਸੀਂ ਉੱਥੇ ਕੁਰਤਾ ਪਜਾਮਾ ਪਾ ਕੇ ਤਾਂ ਨਹੀਂ ਜਾਂਦੇ, ਜਾਂ ਧੋਤੀ ਬਣ ਕੇ ਤਾਂ ਨਹੀਂ ਜਾਂਦੇ ਉੱਥੇ। ਨਹੀਂ, ਉਹਨਾਂ ਦੇ ਜੇ ਬਾਓ ਹੈ, ਕਲਰ ਆਫ ਟਾਈ ਕੀ ਹੈ, ਡਿਨਰ ਹੁੰਦੇ ਨੇ, ਜੇ ਬਲੈਕ ਟਾਈ ਡਿਨਰ ਹੈ, ਤੁਹਾਡੇ ਉਹ ਪਹਿਰਾਵੇ ਨੇ। ਲੇਕਿਨ ਇੱਥੇ ਜਦੋਂ ਸਿੱਖਾਂ ਦਾ ਮਾਮਲਾ ਆਣਾ, ਹਰ ਇੱਕ ਨੂੰ ਲਿਬਰਲਿਜ਼ਮ ਵੀ ਨਜ਼ਰ ਆ ਗਿਆ, ਹਰ ਇੱਕ ਨੂੰ ਫਲਾਣਾ ਵੀ ਨਜ਼ਰ ਆ ਗਿਆ, ਪਰ ਸ਼ਰਾਰਤ ਬੜੀ ਜ਼ਾਹਰ ਹੈ। ਔਰ ਸੇਵਾਦਾਰ ਨੇ ਜਿਹੜਾ ਡਾਇਲੋਗ ਹਾਲਾਂ ਬਾਅਦ 'ਚ ਸ਼੍ਰੋਮਣੀ ਕਮੇਟੀ ਦੇ ਨੇ ਵੀ ਜੋ ਬਿਆਨ ਜਾਂ ਦਿੱਤੇ, ਉਹ ਵੀ ਡਰਿਆ ਹੋਇਆ ਜੋ ਦਿੱਤੇ ਜੀ, ਨਹੀਂ ਅਸੀਂ ਇਨਕੁਆਇਰੀ ਵੀ ਆਰਡਰ ਕਰਤੇ। ਅਸੀਂ ਉਹਨੇ ਹੁਣ ਜਦੋਂ ਉਹਨੇ ਤਿਰੰਗਾ ਲਾਇਆ ਸੀ, ਉਹਨੇ ਸੇਵਾਦਾਰ ਦਾ, ਹੁਣ ਸੇਵਾਦਾਰ ਤੋਂ ਵੀ ਕੋਈ ਹੋਰ ਹੀ ਬਿਆਨ ਦਵਾ ਰਹੇ ਨੇ, ਪਰ ਉਹਨੇ ਬਿਲਕੁਲ ਠੀਕ ਕਿਹਾ, ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਹੈ। ਉਹਨਾਂ ਨੇ ਕਿਹਾ ਕਿ ਵੀ ਜਦੋਂ ਉਸਨੇ ਉਹਨੂੰ ਕਿਹਾ ਕਿ ਵੀ ਇਹ ਤੂੰ ਇਹ ਜਿਹੜਾ ਲਾਇਆ ਇਹਨੂੰ ਮੂੰਹ ਨੂੰ ਸਾਫ਼ ਕਰ, ਕਿ ਇੱਥੇ ਰੂਹਾਨੀਅਤ ਦੀ ਥਾਂ ਹੈ, ਕੋਈ ਸਿਆਸੀ ਰੈਲੀ ਤਾਂ ਨਹੀਂ ਹੈ, ਤੇ ਉਹਨੇ ਇਹ ਅੱਗੋਂ ਕਿਹਾ ਕਿ ਵੀ ਇਹ ਇੰਡੀਆ ਹੈ। ਮੈਂ ਜੋ ਉਹਨੇ ਕਿਹਾ ਜੀ ਇਹ ਇੰਡੀਆ ਨਹੀਂ ਹੈ, ਇਹ ਪੰਜਾਬ ਹੈ, ਇਹ ਔਰ ਇਹ ਗੁਰਦੁਆਰਾ ਹੈ, ਗੁਰੂ ਘਰ ਹੈ। ਹੁਣ ਇਹਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਪਿਨ ਦੇ ਕੇ ਕਿ ਜੀ ਆਹ ਦੇਖ ਲਓ ਸਿੱਖਾਂ ਦਾ ਹਾਲ ਜੀ, ਉਹ ਤਾਂ ਇੰਡੀਆ ਨੂੰ ਹੀ ਨਹੀਂ ਮੰਨਦੇ, ਉਹ ਬਿਲਕੁਲ ਨਹੀਂ ਮੰਨਦੇ। ਔਰ ਮੈਂ ਸਮਝਦਾ ਵੀ ਇਹ ਜਿਹੜੀ ਤੁਹਾਡੀ ਰਿਪਾਰਟੀ ਹੁੰਦੀ ਹੈ, ਉਹਦੇ 'ਚ ਇਮੀਡੀਏਟ ਇਮਾਨਦਾਰੀ ਨਿਕਲੀ ਕਿ ਵੀ ਇਹ ਤੁਹਾਡੀ ਹੈਜਮਨੀ ਨਹੀਂ ਹੈ। ਤੁਸੀਂ ਜਾ ਕੇ ਉੱਥੇ ਗੰਗਾ ਜਮਨਾ ਪਾਰ ਜੋ ਮਰਜ਼ੀ ਕਰੋ, ਇੱਥੇ ਜਿਹੜੀ ਹੈ ਗੁਰੂ ਦਾ ਘਰ ਹੈ, ਔਰ ਇੱਥੇ ਉਹੀ ਗੱਲ ਹੋਏਗੀ ਜਿਹੜੀ ਗੁਰਮਤ ਦੇ ਮੁਤਾਬਕ ਹੈ। ਲੇਕਿਨ ਇਸ ਸਾਰੇ ਨੂੰ ਉਹਨਾਂ ਨੇ ਜਿਵੇਂ ਸਪਿਨ ਦਿੱਤੀ ਹੈ, ਤੇ ਇੱਕ ਤਬਕਾ ਸਣੇ ਸ਼੍ਰੋਮਣੀ ਕਮੇਟੀ ਦੇ ਡਿਫੈਂਸਿਵ ਹੋ ਗਏ। ਡਿਫੈਂਸਿਵ ਹੋਣ ਦੀ ਕਿ ਉਹਨਾਂ ਨੂੰ ਕਹੋ ਜੀ ਵਾਕਈ ਇਹ ਇਟਸ ਨਾਟ ਇੰਡੀਆ, ਇਹ ਸਾਡਾ ਮੀਰੀ ਪੀਰੀ ਦਾ ਤਖਤ ਹੈ, ਕਿਸੇ ਤਖਤ ਦੇ ਅਧੀਨ ਨਹੀਂ। ਔਰ ਮੀਰੀ ਪੀਰੀ ਦੇ ਤਖਤ ਦੇ ਉੱਤੇ ਮੀਰੀ ਪੀਰੀ ਦੇ ਤਖਤ ਵਾਲਿਆਂ ਦਾ ਜੋ ਡਿਸਪਲਿਨ ਹੈ ਉਹੀ ਇੰਪਲੀਮੈਂਟ ਹੁੰਦਾ ਹੈ। ਲੇਕਿਨ ਇਹ ਇੱਕ ਜਿਹੜੇ ਅਪੋਲੋਜੈਟਿਕ ਜਿਹੇ ਕਿਸਮ ਦੇ ਲੋਕ ਨੇ, ਉਹਨਾਂ ਦੀ ਇੱਕ ਆਪਣੀ ਕਹਾਣੀ ਹੁੰਦੀ ਹੈ।
ਔਰ ਇਹ ਦਬੀ ਕੁੱਟੀ ਆਵਾਜ਼ ਜਿਹੜਾ ਦਰਬਾਰ ਸਾਹਿਬ ਧਾਮੀ ਨੇ ਕਿਹਾ, ਪ੍ਰਧਾਨ ਨੇ, ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਪੁੱਜਦੇ ਹਰ ਸ਼ਰਧਾਲੂ ਦਾ ਸਤਿਕਾਰ ਪਰ ਮਰਿਆਦਾ ਦਾ ਪਾਲਣ ਜ਼ਰੂਰੀ। ਤੁਸੀਂ ਕਿਉਂ ਨਹੀਂ ਖੁੱਲ ਕੇ ਕਹਿੰਦੇ ਕਿ ਭਾਈ ਇਹ ਸਾਜ਼ਿਸ਼ ਹੈ, ਸ਼ੀ ਕੇਮ ਵਿਦ ਅ ਕੰਸਪੀਰੇਸੀ? ਔਰ ਉਸ ਸਾਰੇ ਨੂੰ ਈਵਨ ਜਿਸ ਲੈਵਲ ਦੇ ਉੱਤੇ ਫਿਰ ਕੌਣ ਦੇ ਲੋਕ ਜਿਹੜੇ ਵੀਡੀਓ ਵਾਇਰਲ ਕਰਨ ਤੱਕ ਪਹੁੰਚਦੇ ਨੇ, ਕਿਵੇਂ ਇਮੀਡੀਏਟ, ਔਰ ਉਹ 19 ਸੈਕਿੰਡ ਦੀ 45 ਸੈਕਿੰਡ ਤੱਕ ਹੀ ਕਿਉਂ ਮਹਿਦੂਦ ਹੈ? ਉਸ ਤੋਂ ਪਹਿਲਾ ਪਾਰਟ ਕਿੱਥੇ ਹੈ? ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਹਰਮੰਦਰ ਸਾਹਿਬ, ਦਰਬਾਰ ਸਾਹਿਬ, ਸਿੱਖ ਪਰੰਪਰਾਵਾਂ ਔਰ ਗੁਰਦੁਆਰੇ, ਜਿਹੜੀ ਹਿੰਦੂਤਵੀਆਂ ਨੂੰ ਇੱਕ ਵੱਡੀ ਤਕਲੀਫ ਹੋ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੂ, ਉਹਨੂੰ ਹਿੰਦੂ ਮੈਨੂੰ ਕਹਿਣਾ ਪੈਂਦਾ ਲਫ਼ਜ਼, ਹਾਲਾਂ ਉਹਨਾਂ ਦੇ ਵਿੱਚ ਦਲਿਤ, OBC, ਬੈਕਵਰਡ ਕਲਾਸਿਸ, ਦੂਜੇ, ਉਹ ਗੁਰਦੁਆਰਿਆਂ ਵੱਲ ਝੁਕ ਰਹੇ ਨੇ। ਔਰ ਇਹਨਾਂ ਨੂੰ ਡਰ ਹੈ ਵੀ ਇਹ ਗੁਰਦੁਆਰੇ ਜਾ ਰਹੇ ਨੇ, ਗੁਰਦੁਆਰਿਆਂ ਦਾ ਲੰਗਰ ਛਕਦੇ ਨੇ, ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦੇ ਨੇ, ਕੱਲ ਨੂੰ ਸਿੱਖੀ ਵੱਲ ਆਣਗੇ। ਸੋ ਉਹ ਰੋਕਣ ਦੇ ਲਈ, ਤਾਂ ਕਿ ਹਰਮੰਦਰ ਸਾਹਿਬ ਨੂੰ, ਗੁਰਦੁਆਰਿਆਂ ਨੂੰ, ਸਿੱਖੀ ਨੂੰ ਤੁਸੀਂ ਜੋੜ ਕੇ ਫਿਰ ਇਹਨਾਂ ਨੂੰ ਐਂਟੀ ਨੈਸ਼ਨਲ ਸਾਬਤ ਕਰੋ। ਔਰ ਕੱਲ ਨੂੰ ਇਹ ਰਾਹ ਵੀ ਪੱਧਰਾ ਕਰ ਰਹੇ ਨੇ ਕਿ ਜੇ ਗੁਰਦੁਆਰਿਆਂ ਦੇ ਉੱਤੇ ਇਹਨਾਂ ਨੇ ਜੋ ਕੁਝ ਨਵੰਬਰ 84 ਚ ਕੀਤਾ ਸੀ ਉਹਦਾ ਰਿਪੀਟ ਵੀ ਕਰਨਗੇ। ਸੋ ਮੈਂ ਸਮਝਦਾ ਵੀ ਸਾਨੂੰ ਇਸ ਸਾਰੀ ਗੇਮ ਤੋਂ ਖਬਰਦਾਰ ਹੋਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਕੇ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਭਾਈ ਅਮਰਿਤਪਾਲ ਸਿੰਘ ਸੰਬੰਧੀ ਮੀਡੀਆ ਅਤੇ ਸਰਕਾਰੀ ਏਜੰਸੀਆਂ ਨੇ ਪੂਰੀ ਤਰ੍ਹਾਂ ਦੜ ਵੱਟੀ ਹੋਈ ਹੈ ਔਰ ਪਿਛਲੇ ਹਫ਼ਤੇ ਤੱਕ ਇਹ ਅਮਰਿਤਪਾਲ ਸਿੰਘ ਦੀ ਹਰ ਨਸਲੋਂ ਹਰਕਤ ਨੂੰ ਵੇਰਵੇ ਨਾਲ ਬਿਆਨ ਰਹੀਆਂ ਸਨ। ਸੋ ਇਸ ਸਭ ਦੇ ਪਿੱਛੇ ਕੀ ਹੋ ਸਕਦਾ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੀ ਆਲਮੋਸਟ 4 ਰੋਜ਼ਾ ਸਟਾਕਟਨ ਫੇਰੀ ਦੌਰਾਨ ਜਿੱਥੇ ਵੀ ਸੰਗਤ ਦੇ ਨਾਲ ਇੰਟਰੈਕਸ਼ਨ ਹੋਇਆ, ਉਹ ਫਰੀਮੌਂਟ ਗੁਰਦੁਆਰਾ ਸਾਹਿਬ ਸੀ, ਸਟਾਕਟਨ ਸੀ, ਜਾਂ ਉਸ ਤੋਂ ਇਲਾਵਾ ਵੀ ਪ੍ਰਾਈਵੇਟਲੀ ਜਿਹੜੀ ਕੱਲ ਅਸੀਂ ਕੁਝ ਥਾਵਾਂ ਦੇ ਉੱਤੇ ਮਿਲੇ, ਹਰ ਇੱਕ ਦਾ ਜਿਹੜਾ ਕੰਸਰਨ ਜਾਂ ਜਿਹੜਾ ਪਹਿਲਾ ਸਵਾਲ ਵੀ ਔਰ ਪਹਿਲਾ ਦਰਦ ਵੀ ਜੇ ਉਹਨਾਂ ਦੀਆਂ ਅੱਖਾਂ 'ਚੋਂ ਝਲਕਦਾ ਸੀ ਤੇ ਉਹ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਸੇਫਟੀ ਨੂੰ ਲੈ ਕੇ ਸੀ। ਔਰ ਇੱਕ ਜਿਹੜਾ ਬਹੁਤਿਆਂ ਨੇ ਹਿਰਖ ਵੀ, ਸ਼ਿਕਾਇਤ ਵੀ, ਕੁਛ ਨੇ ਗੁੱਸਾ ਵੀ ਜ਼ਾਹਰ ਕੀਤਾ ਕਿ ਆਪਣੀਆਂ ਤਰ੍ਹਾਂ ਇਸ ਮੁਸੀਬਤ ਦੀ ਘੜੀ 'ਚ ਭਾਈ ਅਮਰਿਤਪਾਲ ਸਿੰਘ ਹੋਰਾਂ ਨਾਲ ਖਲੋਣ ਦੀ ਥਾਂ ਜਿਹੜੇ ਨੇ ਉਹ ਨੁਕਸ ਕੱਢਣ ਔਰ ਨੈਗੇਟਿਵਿਟੀ ਵੱਲ ਝੁਕੀਆਂ। ਕੁਛ ਦਾ ਇਹ ਵੀ ਕਹਿਣਾ ਸੀ ਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜਾ ਕੰਮ ਵਿੱਢਿਆ, ਖਾਲਸਾ ਵਹੀਰ ਰਾਹੀਂ ਨਸ਼ੇ ਛੁਡਾਉਣਾ, ਅੰਮ੍ਰਿਤ ਧਾਰੀ ਬਣਾਉਣਾ, ਇਸ ਨੂੰ ਦੁਬਾਰਾ ਬਹੁਤ ਤੇਜ਼ੀ ਨਾਲ ਪੰਜਾਬ ਦੇ ਵਿੱਚ ਕਰਨ ਦੀ ਲੋੜ ਹੈ। ਇਹੀ ਉਸ ਕੰਮ ਦੀ ਕੰਟੀਨਿਊਟੀ ਹੋਏਗੀ। ਔਰ ਉਹਨਾਂ ਦੀ ਜ਼ਾਹਰ ਹੈ ਸੇਫ ਸਾਈਡ ਨੂੰ ਲੈ ਕੇ ਇਹ ਅਜੇ ਵੀ ਇੱਕ ਭਰਮ ਬਣਿਆ ਹੋਇਆ ਕਿ ਭਾਈ ਉਹ ਉਹਨਾਂ ਦੀ ਕਸਟਡੀ 'ਚ ਨੇ ਜਾਂ ਕੈਟ ਐਂਡ ਮਾਊਸ ਗੇਮ ਵਾਂਗ, ਭਾਵੇਂ ਉਹ ਇੰਡੀਪੈਂਡੈਂਟ ਲੱਗਦਾ ਕਿ ਕਿਤੇ ਵਿਚਰ ਰਹੇ ਨੇ ਪਰ ਵਿਦਨ ਉਹਨਾਂ ਦੀ ਰੀਚ ਨੇ। ਹੁਣ ਕਿਉਂਕਿ ਪਿਛਲੇ 2-3-4 ਦਿਨ 'ਚ ਅਸੀਂ ਦੇਖਿਆ ਕਿ ਉਹੀ ਮੀਡੀਆ ਜਾਂ ਦੂਜਾ ਜਿਹੜਾ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਨੈਰੇਟਿਵ ਨੈਗੇਟਿਵ ਬਣਾ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਸੀ, ਟਾਰਗੇਟ ਕਰ ਰਿਹਾ ਸੀ, ਸਮੀਅਰਿੰਗ ਕੈਂਪੇਨ, ਉਹ ਹੁਣ ਸਟਾਕਟਨ ਔਰ ਦੂਜੀ ਗੈਂਗਸਟਰਸ ਦੇ ਨਾਲ ਜੋੜ ਕੇ ਜਾਂ ਜਿਹੜੀ ਘਟਨਾ ਇਹਨਾਂ ਨੇ ਖੁਦ ਵਪਰਾਈ ਉਹ ਤਿਰੰਗੇ ਵਾਲੀ ਬੀਬੀ ਦੇ ਰਾਹੀਂ ਕਿ ਭਾਈ ਇਹ ਤਾਂ ਦੇਖੋ ਦਰਬਾਰ ਸਾਹਿਬ 'ਚ ਵੱਡੇ ਪੈਮਾਨੇ ਤੇ ਡਿਸਕ੍ਰਿਮੀਨੇਸ਼ਨ ਹੈ ਔਰ ਇਹ ਤਾਂ ਜਿਹੜੇ ਨੇ ਬਿਲਕੁਲ ਉਹਦੇ ਕਈਆਂ ਨੇ ਤਾਂ ਹੈਡਲਾਈਨ ਇਹ ਲਾਈ ਹੋਈ ਹੈ ਕਿ ਦਰਬਾਰ ਸਾਹਿਬ ਅੰਡਰ ਖਾਲਿਸਤਾਨੀ ਕੰਟਰੋਲ, ਤਿਰੰਗਾ ਨਾਟ ਐਡਮਿਟਡ, ਇਦਾਂ ਦੀਆਂ ਖਬਰਾਂ ਵੀ ਲਾਈਆਂ ਹੋਈਆਂ ਨੇ। ਸੋ ਉਸ ਸਾਰੇ ਦੇ ਚੱਲਦੇ ਆ ਅੱਜ ਵੀ ਸਾਡੇ ਕੁਝ ਵੀਰਾਂ ਨੇ ਸਵਾਲ ਪੁੱਛੇ ਹੋਏ ਨੇ ਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਕੀ ਵਾਪਰਿਆ ਹੋ ਸਕਦਾ ਹੈ, ਕੀ ਹੈ, ਜਾਂ
ਜਿਹੜੇ ਹਰ ਪਾਸੇ ਚੀਕਾਂ ਮਾਰਨ ਵਾਲੇ ਰੌਲਾ ਪਾਉਣ ਵਾਲੇ ਨੇ ਉਹ ਕਿਉਂ ਸਵਾਲ ਨਹੀਂ ਕਰਦੇ ਕਿ 18 ਮਾਰਚ ਤੋਂ ਅੱਜ 18 ਅਪ੍ਰੈਲ ਆ ਗਿਆ ਕਿ 4 ਹਫ਼ਤੇ 'ਚ ਜਿਹੜੇ ਆਪਰੇਸ਼ਨ 'ਚ 80,000 ਪੰਜਾਬ ਪੁਲਿਸ ਜਿਹੜੀ ਔਨ ਦਾ ਟੈਂਟਰ ਹੁੱਕ ਸੀ ਔਰ 18 ਕੰਪਨੀਆਂ ਔਰ ਏਜੰਸੀਆਂ ਔਰ ਫਲਾਣਾ ਉਹਨਾਂ ਸਾਰਿਆਂ ਦਾ ਜਿਹੜਾ ਉਹ ਪਾਰਟ ਹੁਣ 4 ਜਿਹੜੇ ਫੌਜੀ ਨੇ ਤੋਪਚੀ ਉਹ ਬਠਿੰਡਾ ਛਾਉਣੀ 'ਚ ਮਾਰੇ ਗਏ ਸੀ ਸਵੇਰ ਵੇਲੇ ਆਪਣੇ ਕਮਰਿਆਂ 'ਚ 2 ਗਨਰ ਉਹਨਾਂ ਦੇ ਤੋਪਚੀ ਇਹ ਸੀ ਕਿ ਜੀ ਗਨ ਪਹਿਲਾਂ ਗਾਇਬ ਹੋਈ ਫਿਰ ਲੱਭ ਪਈ ਫਿਰ ਦੂਸਰਾ ਹੁਣ ਅਜੇ ਇਸ ਘਟਨਾ ਦੇ ਕੁਝ ਦਿਨਾਂ ਦੇ ਵਿੱਚ ਹੁਣੇ ਆ ਗਿਆ ਕਿ ਉਹਨਾਂ 4 ਨੂੰ ਉਹਨਾਂ ਦੇ ਇੱਕ ਜਵਾਨ ਨੇ ਮਾਰਿਆ ਸੀ ਜਿਹਨੂੰ ਉਹਨਾਂ ਨੇ ਅਰੈਸਟ ਕਰ ਲਿਆ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੇ ਮੇਰੇ ਨਾਲ ਮਾਰ ਕੁਟਾਈ ਔਰ ਬਦਫੈਲੀ ਕੀਤੀ ਸੀ ਇਹਨਾਂ 4 ਨਹੀਂ ਔਰ ਜਿਹੜਾ ਫੜਿਆ ਉਹ ਵੀ ਯੂਪੀ ਬਿਹਾਰ ਦਾ ਹਿੰਦੂ ਤੋਂ ਵੀ ਨਾ ਹੀ ਆ ਉਸ ਦਾ ਹੁਣ ਜਿਹੜਾ ਇਸ ਲੈਵਲ ਦੇ ਉੱਤੇ ਜਿੱਥੇ ਕੋਈ ਕਲੂ ਨਹੀਂ ਸੀ ਔਰ ਉਹ ਫਸਟ ਵਿਟਨੈਸ ਵੀ ਸੀ ਉਹਨਾਂ ਦੇ ਕੇਸ ਦਾ ਕਿ ਵੀ ਜਿਹੜਾ ਚਸ਼ਮਦੀਦ ਹੈ ਉਹੀ ਗੁਨਾਹਗਾਰ ਸੀ ਹੁਣ ਜਦੋਂ ਕੋਈ ਚੀਜ਼ ਇਸ ਲੈਵਲ ਦੇ ਉੱਤੇ ਹੁੰਦੀ ਹੈ ਪਹਿਲੀ ਗੱਲ ਤਾਂ ਇਹਨਾਂ ਦੀ ਹਕੀਕਤ ਵੀ ਸਾਹਮਣੇ ਆਈ ਕਿ ਇਹਨਾਂ ਦੇ ਕਰੈਕਟਰ ਕੀ ਨੇ ਜੇ ਤੁਸੀਂ ਉਹਨਾਂ 4 ਦਾ ਜਿਹੜੇ ਮਾਰੇ ਗਏ ਭਾਵੇਂ ਉਹ 20s ਦੇ ਵਿੱਚ ਸੀ ਵਿਆਹੇ ਵੀ ਹੋਣਗੇ ਉਹਨਾਂ ਚੋਂ ਉਹ ਆਪਣੇ ਕੁਲੀਗ ਦੇ ਨਾਲ ਹੀ ਕੀ ਹਰਕਤ ਕਰਦੇ ਰਹੇ ਔਰ ਉਹਨੇ ਜਿਹੜਾ ਉਹਨੇ ਕਿਹਾ ਕਿ ਜੀ ਮੈਂ ਤਾਂ ਮੇਰੇ ਨਾਲ ਇਹਨਾਂ ਨੇ ਬਦਫੈਲੀ ਕੀਤੀ ਔਰ ਮਾਰ ਕੁਟਾਈ ਕਰਕੇ ਮੈਨੂੰ ਬੇਸੁੱਧ ਕਰਕੇ ਤੇ ਮੈਂ ਤਾਂ ਇਸ ਦਾ ਬਦਲਾ ਲੈਣਾ ਸੀ ਮੈਂ ਲਿਆ ਹੁਣ ਇੱਕ ਪਾਸੇ ਤਾਂ ਇਹ ਤੁਹਾਨੂੰ ਕਿਤੇ ਖਬਰਾਂ ਚੱਲਦਾ ਨਜ਼ਰ ਨਹੀਂ ਆਉਂਦਾ ਵੀ ਇਹ ਜਿਹੜੇ ਫੌਜ ਦੇ ਵਿੱਚ ਬੜੇ ਪੈਟਰੀਓਟਿਜ਼ਮ ਤੇ ਬੜਾ ਕਰਦੇ ਨੇ ਇਹਨਾਂ ਦੀਆਂ ਕਰਤੂਤਾਂ ਕੀ ਨੇ ਹੁਣ ਦੂਸਰੇ ਪਾਸੇ 4 ਹਫ਼ਤੇ ਬੀਤਣ ਬਾਅਦ ਵੀ ਜੇ ਭਾਈ ਅੰਮ੍ਰਿਤਪਾਲ ਸਿੰਘ ਉਹ ਕਿਸ ਹਾਲ 'ਚ ਨੇ ਉਸ ਤੇ ਕੋਈ ਪ੍ਰੈਸ ਬਰੀਫਿੰਗ ਨਹੀਂ ਕੋਈ ਦੂਜਾ ਹਾਲਾਂ ਜਿਹੜਾ ਫੜੋ ਫੜੀ ਦਾ ਜਾਂ ਹਰਾਸਮੈਂਟ ਦਾ ਸਿਲਸਿਲਾ ਹੈ ਇਹ ਨਹੀਂ ਹੈ ਕਿ ਗੱਲ ਖਬਰਾਂ ਤਾਂ ਉਹਨਾਂ ਨੇ ਮੇਨ ਗਾਇਬ ਕਰਤੀਆਂ ਪਰ ਹੁਣ ਆ 2 ਖਬਰਾਂ ਇੱਕ ਪੰਜਾਬੀ ਅਜੀਤ ਦੇ ਹਵਾਲੇ ਨਾਲ ਔਰ ਇੱਕ ਇੰਗਲਿਸ਼ ਟ੍ਰਿਬਿਊਨ ਦੇ ਹਵਾਲੇ ਨਾਲ ਕਿਉਂਕਿ ਸਾਡੇ ਵਿਊਅਰਸ ਨੇ ਇਸ ਬਾਰੇ ਜਾਨਣਾ ਚਾਹਿਆ ਸਰਚ ਕੰਟੀਨਿਊਜ਼ ਫॉर ਅੰਮ੍ਰਿਤਪਾਲ ਕੌਪਸ ਰੇਡ ਸਿਰਸਾ ਵਿਲੇਜ ਹੁਣ ਉਹਨਾਂ ਨੇ ਕਿਹਾ ਸੋਰਸਿਸ ਸੈਡ the police had received inputs related to Amritpal at Nagrana village in Rania block of Sirsa district ਔਰ ਉੱਥੇ ਉਹਨਾਂ ਨੇ ਜਿਹੜਾ ਉਹ ਰੇਡ ਕੀਤਾ ਔਰ ਅਕੋਰਡਿੰਗ ਟੂ ਇਨਫੋਰਮੇਸ਼ਨ ਪੰਜਾਬ ਪੁਲਿਸ ਦੀ ਟੀਮ ਗਈ ਸਰਸਾ ਪੁਲਿਸ ਨਾਲ ਗਈ ਕੇਅਰ ਸਿੰਘ ਨਗਰਾਣਾ ਪਿੰਡ ਦੇ ਨੇ ਉਹਨਾਂ ਦੇ ਘਰ ਤੇ ਰੇਡ ਕੀਤਾ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਉਹਨਾਂ ਨੇ ਇੰਟਰੋਗੇਟ ਕੀਤਾ ਉਹਨਾਂ ਦੇ ਮੋਬਾਈਲ ਫੋਨ ਚੁੱਕ ਲਿਆਏ ਔਰ ਉਹਨਾਂ ਨੇ ਜਿਹੜਾ ਇਹ ਸਾਰਾ ਪਾਰਟ ਕੀਤਾ ਹੁਣ ਇਹਦੇ ਚ ਪੰਜਾਬ ਪੁਲਿਸ ਹਰਿਆਣਾ ਪੁਲਿਸ ਇਨਵੋਲਵ ਹੈ ਫਿਰ ਪੰਜਾਬੀ ਅਜੀਤ ਦੀ ਅਸੀਂ ਖਬਰ ਦੇਖਦੇ ਹਾਂ ਮੋਹਾਲੀ ਤੋਂ ਅੰਮ੍ਰਿਤਪਾਲ ਦਾ ਇੱਕ ਸਾਥੀ ਤੇ ਔਰਤ ਗ੍ਰਿਫਤਾਰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਅੰਮ੍ਰਿਤਪਾਲ ਸਿੰਘ ਨਾਲ ਸਿੱਧੇ ਜਾਂ ਸਿੱਧੇ ਸੰਬੰਧ ਰੱਖਣ ਵਾਲੇ 2 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਜਿਨ੍ਹਾਂ 'ਚ ਇੱਕ ਔਰਤ ਵੀ ਸ਼ਾਮਲ ਹੈ ਕਾਊਂਟਰ ਇੰਟੈਲੀਜੈਂਸ ਦੇ ਸੂਤਰਾਂ ਅਨੁਸਾਰ ਉਹਨਾਂ ਨੇ ਦੇਰ ਰਾਤ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਜਿਹਦਾ ਨਾਮ ਗੁਰਜੰਟ ਸਿੰਘ ਦੱਸਿਆ ਜਾ ਰਿਹਾ ਹੈ ਨੂੰ ਨਿਸ਼ਾ ਰਾਣੀ ਨਾਂ ਦੀ ਇੱਕ ਔਰਤ ਸਾਥੀ ਸਮੇਤ ਮੋਹਾਲੀ ਦੇ ਇਨੇ ਸੈਕਟਰ 'ਚ ਫਲਾਣੇ ਇੱਕ ਘਰ 'ਚੋਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਅਣਦੱਸੀ ਥਾਂ ਤੇ ਲਿਜਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਅਜੇ ਅਸੀਂ ਖੁਲਾਸਾ ਕਰਨ ਲਈ ਕੁਝ ਨਹੀਂ ਹੈ ਔਰ ਉਹ ਮਹੱਲੇ ਵਾਲਿਆਂ ਨੇ ਕਿਹਾ ਜੀ ਪੁਲਿਸ ਕਮਾਂਡੋਆਂ ਨੇ ਸਾਰੇ ਸਾਹਮਣੇ ਵਾਲੀ ਸੜਕ ਨੂੰ ਘੇਰਾ ਪਾਇਆ ਔਰ ਦਿੱਲੀ ਪੁਲਿਸ ਵੀ ਉਹਨਾਂ ਦੇ ਨਾਲ ਹੈ ਘੇਰਾਬੰਦੀ ਕੀਤੀ ਹੋਈ ਹੈ ਹੁਣ ਮੈਂ ਇਹ ਦੇਖਦਾ ਕਿ ਵੀ ਇਹ ਅਸੀਂ ਸ਼ਾਹਬਾਦ ਮਾਰਕੰਡੇ ਤੋਂ ਵੀ ਬੀਬੀ ਦੇ ਨਾਲ ਨਾ ਜੋੜਨ ਦੀ ਕੋਸ਼ਿਸ਼ ਪਟਿਆਲੇ 'ਚ ਵੀ ਹੁਣੇ ਭਾਵੇਂ ਕੋਈ ਰਾਣੀ ਹੈ ਕਿ ਭਾਵੇਂ ਕੋਈ ਕੁਮਾਰੀ ਹੈ ਇਹਨਾਂ ਸਾਰੇ ਨਾਲ ਹੁਣ ਇਸ ਸਾਰੇ ਚੋਂ ਕਿਉਂਕਿ ਇੱਕ ਪਾਸਾ ਜਿਹੜਾ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕੈਂਪੇਨ ਹੈ ਉਹਦੇ 'ਚ ਕਿ ਜੀ ਕਿੰਨੇ ਔਰਤਾਂ ਨਾਲ ਅੰਮ੍ਰਿਤਪਾਲ ਸਿੰਘ ਦੇ ਨਾਜਾਇਜ਼ ਸਬੰਧ ਇਸ ਕਿਸਮ ਦੀਆਂ ਖਬਰਾਂ ਦੇ ਹੁਣ ਇਹ ਸਾਰੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਭਾਵੇਂ ਉਹਨੂੰ ਇਹ ਕੱਲ ਨੂੰ ਸ਼ਹੀਦ ਕਰ ਦਿੱਤਾ ਹੋਏ ਜਾਂ ਕਰ ਦੇਣ ਜਾਂ ਉਹ ਸਰਵਾਈਵ ਕਰਦਾ ਹੈ ਉਹ ਹਰ ਹਾਲਤ ਦੇ ਵਿੱਚ ਅੰਮ੍ਰਿਤਪਾਲ ਸਿੰਘ ਇੱਕ ਹੀਰੋ ਹੈ ਜੋ ਵੀ ਉਸ ਦਾ ਰੋਲ ਉਹਨੇ ਕੀਤਾ ਹੁਣ ਉਸ ਸਾਰੇ ਨੂੰ ਨੈਗੇਟ ਕਰਨ ਲਈ ਇਹ ਕਹਾਣੀਆਂ ਵੀ ਨਾਲ ਦੀ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੀ ਲਾਈਨ ਵੀ ਜਾਰੀ ਹੈ ਪਰ ਦੂਸਰੇ ਪਾਸੇ ਜਿਹੜੀ 1 ਮਹੀਨੇ 'ਚ ਵੀ ਜੇ ਇਹਨਾਂ ਦੇ ਕਹਿਣ ਮੁਤਾਬਕ ਅੰਮ੍ਰਿਤਪਾਲ ਸਿੰਘ ਅਜੇ ਇੱਥੇ ਚਲਾ ਗਿਆ ਉੱਥੇ ਚਲਾ ਗਿਆ ਉਹਦੇ ਲਈ ਉਹ ਦੋਸ਼ੀ ਹੈ ਤਾਂ ਫਿਰ ਪੁਲਿਸ ਦੀ ਅਕਾਊਂਟੇਬਿਲਟੀ ਕਿੱਥੇ ਹੈ ਸੋ ਅਸੀਂ ਸਮਝਦੇ ਹਾਂ ਹਾਲਾਂ ਜਿਹੜਾ ਸਾਡੇ ਥੋੜੇ ਬਹੁਤ ਜਾਣੂ ਸਾਧਨ ਨੇ ਉਹਨਾਂ ਨੇ ਇਹ ਗੱਲ ਦੀ ਤਸਦੀਕ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਿਹੜੇ ਬਹੁਤ ਨੇੜਲੇ ਸਾਥੀ ਵੀ ਸੀ ਪਿਛਲੇ ਦਿਨਾਂ 'ਚ
ਉਹ ਵੀ ਚੁੱਕੇ ਗਏ ਨੇ ਦੇਖੋ। ਔਰ ਉਹਨਾਂ ਬਾਰੇ ਇਸ ਵੇਲੇ ਕੋਈ ਜਾਣਕਾਰੀ ਜਿਹੜੀ ਹੈ ਉਹ ਅਵੇਲੇਬਲ ਨਹੀਂ ਹੈ। ਅੱਛਾ। ਇਸ ਤੋਂ ਬਿਨਾਂ ਕਿ ਉਹ ਜਿਹੜੇ ਨੇ ਇਸ ਵੇਲੇ ਕੋਈ ਖਬਰ ਉੱਥੋਂ ਨਿਕਲ ਕੇ ਨਹੀਂ ਆ ਰਹੀ ਔਰ ਇਹ ਕਨਫਰਮਡ ਹੈ ਕਿ ਵੀ ਉਹਨਾਂ ਦੇ ਬਹੁਤ ਕਰੀਬੀ ਸੱਜੇ ਖੱਬੇ ਜਿਹੜੇ ਸਾਥੀ ਉਹ ਪੁਲਿਸ ਨੇ ਚੁੱਕੇ, ਲੇਕਿਨ ਪੁਲਿਸ ਵੱਲੋਂ ਕੋਈ ਬਰੀਫਿੰਗ ਨਹੀਂ ਹੈ। ਔਰ ਜਿਹੜੇ ਇੱਥੇ ਵੀ ਕੋਈ ਕੰਟੈਕਟ ਜਾਂ ਦੂਜੇ ਨੇ ਰਾਈਟਲੀ ਸੋਚ ਹੈ, ਉਹਨਾਂ ਨੇ ਵੀ ਸਭ ਫੋਨ ਸ਼ਟ ਅਪ ਕੀਤੇ ਨੇ। ਤੇ ਇਹ ਇੱਕ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਅਲਟੀਮੇਟਲੀ ਹਰ ਪਾਸੇ ਮੋਨੀਟਰਿੰਗ ਹੋ ਰਹੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਜੋ ਅਸੀਂ ਪਿਆਰ ਔਰ ਸਤਿਕਾਰ ਭਾਈ ਅੰਮ੍ਰਿਤਪਾਲ ਸਿੰਘ ਲਈ ਸਿੱਖ ਸੰਗਤਾਂ ਦੇ ਦਿਲਾਂ 'ਚ ਦੇਖਿਆ ਉਸ ਨੂੰ ਵੀ ਅਸੀਂ ਬਿਆਨੇ ਹਾਂ। ਤੇ ਜਿਹੜਾ ਆਸ਼ਾ ਜਿਸ ਦੇ ਲਈ ਉਹ ਖਲੋਤੇ ਨੇ, ਜਿਹੜਾ ਹਰ ਜਿਹੜਾ ਰਿਬੈਲ ਹੈ, ਜਿਹੜਾ ਤਾਕਤ ਨੂੰ, ਹਕੂਮਤ ਨੂੰ, ਐਸਟੈਬਲਿਸ਼ਮੈਂਟ ਨੂੰ, ਪਾਵਰ ਨੂੰ ਚੈਲੰਜ ਕਰਦਾ ਹੈ, ਉਹਦੀ ਪਿੱਠ ਦੇ ਉੱਤੇ 5.5 ਸਦੀਆਂ ਦਾ ਸਿੱਖ ਇਤਿਹਾਸ ਖਲੋਤਾ ਹੁੰਦਾ ਹੈ। ਉਹਦੀ ਪਿੱਠ ਦੇ ਉੱਤੇ ਸਰਹੰਦ ਦੀ ਕੰਧ, ਚਮਕੌਰ ਦੀ ਗੜੀ ਔਰ ਉਹ ਮੁਸ਼ਕਲਾਂ ਦਾ ਦੌਰ ਵੀ ਹੁੰਦਾ ਹੈ। ਔਰ ਮੈਂ ਕਨਕਲੂਜਨ ਇਹ ਸੈਗਮੈਂਟ ਦੇ ਤੋਂ ਪਹਿਲਾਂ ਵੀਰ ਅਮਰਦੀਪ ਸਿੰਘ ਗਿੱਲ ਜਿਹੜੇ ਮੈਂਟਰ ਔਰ ਸਾਥੀ ਔਰ ਦੀਪ ਸਿੱਧੂ ਦੇ ਨਾਲ ਵੀ ਔਰ ਜਿਹੜੇ ਬੜੇ ਫਿਲਮੀ ਦੁਨੀਆ 'ਚ ਵੀ ਇਹਨਾਂ ਦਾ ਆਪਣਾ ਨਾਂ ਹੈ, ਲੇਕਿਨ ਗੁਰਸਿੱਖੀ ਸਿਧਾਂਤ ਨੂੰ ਸਮਝਦੇ ਆ, ਉਹ ਆਪਣੀ ਕਲਮ ਰਾਹੀਂ, ਪੋਇਟਰੀ ਰਾਹੀਂ ਅਜੋਕਾ ਜੋ ਦੌਰ ਹੈ ਉਸ ਦੇ ਵਿੱਚ ਇੱਕ ਚੇਤਨਾ ਵੀ ਪੈਦਾ ਕਰ ਰਹੇ ਨੇ। ਉਹਨਾਂ ਨੇ ਆਪਣੀ ਜਿਹੜੀ ਇੱਕ ਨਜ਼ਮ ਜਿਸ ਦਾ ਉਹਨਾਂ ਨੇ ਕਿਹਾ ਹਾਕਮ ਦੇ ਨਾਂ, ਇਨ ਦਾ ਨੇਮ ਆਫ ਦਾ ਰੂਲਰ, ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ, ਇਸ ਨਗਰੀ ਦੇ ਹਾਕਮ ਤੇ ਰੱਤਾ ਵਿਸ਼ਵਾਸ ਨਹੀਂ, ਕਿਉਂਕਿ ਸਭ ਝੂਠ ਦੇ ਉੱਤੇ ਮਬਨੀ, ਹਰ ਚੀਜ਼ ਕੂੜ ਕੂੜ ਕੂੜ। ਬਿਲਕੁਲ। ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ, ਇਸ ਨਗਰੀ ਦੇ ਹਾਕਮ ਤੇ ਰੱਤਾ ਵਿਸ਼ਵਾਸ ਨਹੀਂ, ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ, ਉਸ ਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ। ਇਹ ਹੈ ਅਕਾਲ ਤਖਤ ਵਰਸਸ ਦਿੱਲੀ ਤਖਤ। ਬਿਲਕੁਲ ਕਿ ਭਾਈ ਇਹ ਜਿਹੜੇ ਨੇ ਇਸ ਲੈਵਲ ਦੇ ਲੁਟੇਰੇ ਔਰ ਜ਼ਾਲਮ ਨੇ। ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ, ਉਸ ਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ, ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ, ਹਰ ਯੁੱਗ ਵਿੱਚ ਮੈਂ ਹੀ ਉਸ ਦੀ ਧੌਣ ਹੈ ਪੰਨੀ, ਮੈਂ ਹੀ ਖਾਲਸਾ। ਕਿ ਭਾਈ ਜਿਵੇਂ ਸ਼ਾਹ ਮੁਹੰਮਦ ਨੇ ਵੀ ਐਂਗਲੋ ਸਿੱਖ ਬਾਰੇ ਕਿਹਾ ਕਿ ਖਾਲਸੇ ਨੇ ਕਿਹਾ ਵੀ ਨਹੀਂ ਹੋਰ ਕੋਈ ਨਾ ਮੂਰੇ ਤੱਕਣਾ ਜੀ, ਖਾਲਸਾ ਮੂਰੇ ਹੋਏਗਾ ਜਿਹੜਾ। ਔਰ ਇਸੇ ਲਈ ਸ਼ਾਹ ਮੁਹੰਮਦ ਵੀ ਜਦੋਂ ਇਸ ਨੂੰ ਬਿਆਨਦਾ ਹੈ ਕਿ ਭਾਈ ਇਹ ਹੁਣ ਤੁਹਾਡੀ ਸ਼ਾਨ ਦੀ ਗੱਲ ਹੈ, ਜਦੋਂ ਉਹ ਕਹਿੰਦਾ ਹੈ ਕਿ ਵੀ ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ, ਕਿ ਵੀ ਜਿਹੜੀ ਸਿੰਘ ਸਿਪਾਹੀ, ਸਿੰਘ ਦਾ ਜਿਹੜਾ ਕਰੈਕਟਰ ਹੈ, ਉਹਨੇ ਮੂਰੇ ਹੋ ਕੇ ਲੜਨਾ ਹੈ, ਉਹਨੇ ਖੜਨਾ ਹੈ, ਉਹਨੇ ਸਿਰ ਦੇਣਾ ਹੈ, ਉਹਨੇ ਪਿੱਠ ਨਹੀਂ ਦਿਖਾਣੀ ਹੈ। ਉਹ ਉਸ ਨੂੰ ਉਹਨਾਂ ਨੇ ਬਿਆਨਿਆ ਕਿ ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ, ਹਰ ਯੁੱਗ ਵਿੱਚ ਮੈਂ ਹੀ ਉਸ ਦੀ ਧੌਣ ਹੈ ਪੰਨੀ, ਵੇਖ ਲੋ ਇਤਿਹਾਸ ਚੁੱਕ ਕੇ ਬੇਸ਼ੱਕ ਸਦੀਆਂ ਦਾ, ਮਿਲ ਜਾਵੇਗਾ ਲੇਖਾ ਜੋਖਾ ਇਸ ਦੀਆਂ ਬਦੀਆਂ ਦਾ, ਬੁਰਾਈਆਂ ਇਹ ਹਾਕਮਾਂ ਨੇ ਕੀ ਕੀਤਾ। ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ, ਇੱਕ ਕਰੰਟ ਹੈ, ਇਹ ਸਿਰਫ ਪਾਸਟ ਜੀਣ ਦੀ ਗੱਲ ਨਹੀਂ ਹੈ। ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ, ਦਸਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ, ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ, ਇਤਿਹਾਸ ਬਦਲਦੇ ਨੇ ਤਸਵੀਰ ਬਦਲਦੀ ਹੈ। ਬੜਾ ਪਪੂਲਰ ਕੋਟ ਪੋਇਟਰੀ ਦਾ ਸਾਡੇ ਅੱਜ ਵੀ ਦੁਹਰਾਇਆ ਜਾਂਦਾ ਹੈ ਕਿ ਬਈ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ। ਇਹ ਸ਼ਹੀਦੀਆਂ ਚੋਂ ਨਿਕਲੀ ਤਾਕਤ। ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ, ਦਸਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ, ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ, ਇਤਿਹਾਸ ਬਦਲਦੇ ਨੇ ਤਸਵੀਰ ਬਦਲਦੀ ਹੈ। ਚਾਂਦਨੀ ਚੌਂਕ ਤੋਂ ਪੁੱਛ ਲਓ ਜਾਂ ਕੰਧ ਸਰਹੰਦ ਕੋਲੋਂ ਪੁੱਛ ਵੇਖਣਾ, ਮਾਛੀ ਵਾੜੇ ਦੇ ਬਿਖੜੇ ਪੰਧ ਕੋਲੋਂ, ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ, ਉਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਵਾਉਂਦੀ। ਅੱਛਾ, ਕਿਆ ਖੂਬਸੂਰਤ ਸਾਰੀ 4 ਸਦੀਆਂ ਦੀ ਹਿਸਟਰੀ 4 ਲਾਈਨਾਂ ਚ ਉਹਨਾਂ ਨੇ ਲਿਆਂਦੀ ਹੈ। ਚਾਂਦਨੀ ਚੌਂਕ ਤੋਂ ਪੁੱਛ ਲਓ ਜਾਂ ਕੰਧ ਸਰਹੰਦ ਕੋਲੋਂ
ਪੁੱਛ ਵੇਖਣਾ ਮਾਛੀਵਾੜੇ ਦੇ ਵਿਖੜੇ ਪੰਧ ਕੋਲੋਂ, ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ, ਉਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਵਾਉਂਦੀ ਹੈ। ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ। ਹੁਣ ਇੱਕ ਵੱਡਾ ਤਬਕਾ ਜੁੱਤੀਆਂ ਚੱਟਣ ਵਾਲਾ ਔਰ ਜੁੱਤੀਆਂ ਖਾਣ ਵਾਲਾ, ਪਰ ਇੱਕ ਉਹ ਜਿਹਨੇ ਸ਼ਮਸ਼ੀਰ ਕੱਢੀ ਹੈ ਗੁਰੂ ਕਲਗੀਧਰ ਦੀ, ਔਰ ਉਸ ਨੂੰ ਇਹ ਭਰੋਸਾ ਹੈ ਕਿ ਉਸ ਨੇ ਇਸ ਜ਼ੁਲਮ ਦਾ ਅੰਤ ਕਰਨਾ ਹੈ। ਉਹ ਥਾਟ ਨੂੰ ਉਹਨਾਂ ਨੇ ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ, ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜ੍ਹਨਾ। ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ, ਮੈਨੂੰ ਵੀ ਫਿਰ ਉਸ ਉੱਤੇ ਰੱਤਾ ਵਿਸ਼ਵਾਸ ਨਹੀਂ। ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ, ਇਸ ਨਗਰੀ ਦੇ ਹਾਕਮ ਤੇ ਰੱਤਾ ਵਿਸ਼ਵਾਸ ਨਹੀਂ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ, ਜਿਹੜੇ ਤੁਹਾਡੇ ਕਮੈਂਟਸ ਨੇ, ਜਿਹੜੇ ਸਾਨੂੰ ਲਾਈਵ ਆਏ ਨੇ YouTube ਦੇ ਉੱਪਰ ਔਰ Facebook ਦੇ ਉੱਪਰ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਫੇਸਬੁੱਕ ਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ ਜੁੜੇ ਨੇ ਔਰ YouTube ਦੇ ਲਾਈਵ ਚੈਟ ਤੇ ਵੀ ਅਸੀਂ YouTube ਤੋਂ ਪਹਿਲਾਂ ਮੈਸੇजेस ਲੈਂਦੇ ਹਾਂ। ਅੱਛਾ। ਔਰ ਜੈਨੀਫਾ, ਉਹਨਾਂ ਨੇ ਲਵ ਟੂ SFJ, ਔਰ ਇਸ ਸਟਾਕਟਨ ਦੇ ਇਕੱਠ 'ਚ ਵੀ SFJ ਦਾ ਇੱਕ ਬਰਾਬਰ ਪ੍ਰਭਾਵ ਸੀ। ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਦੇ ਕੀਨੋਟ ਸਪੀਕਰ ਸੀ ਔਰ ਉਹਨਾਂ ਨੇ ਬੜੀ ਅੱਛੀ ਪ੍ਰੈਜੈਂਟੇਸ਼ਨ VIPs ਦੀ ਪ੍ਰੈਜ਼ੈਂਸ ਵੀ ਅੰਗਰੇਜ਼ੀ ਦੇ ਵਿੱਚ ਦਿੱਤੀ। ਔਰ ਇਸ ਦੇ ਨਾਲ ਲਖਵਿੰਦਰ ਸਿੰਘ ਪੰਨੂ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। जुबेर याकूब साहब, उन्होंने कहा जी हम आपकी बात को बड़े गौर से सुन रहे हैं। बहुत शुक्रिया जुबेर साहब, तुहाडे अल्फाज हमेशा ही हौसला देने वाले होंदे ने। डिजिटल दुनिया च जी बिल्कुल अमृतपाल सिंह जिंदाबाद, और जेनिफर उन्होंने वारिस पंजाब दे जिंदाबाद किया। और नाल दी नाल मैं देख रहा कि बहुत सारी विशेज ने, पर मेरा ये हुंदा भी कोई जे सॉलिड मैसेज होए तो उहदे थल्ले असीं कुछ चीज़ डिस्कस भी कर सकते हैं। जस उन्होंने कहा कि ब्राह्मण्स RSS BJP Hindutvites the caste system that motivated people to embrace Islam, Christianity, Sikhism to free from system in this life। ये काफ़ी ठीक है, क्योंकि ਜਿਹੜੇ ਕਾਸਟ ਸਿਸਟਮ ਜਾਂ ਜ਼ਾਤ ਪਾਤੀ ਸਿਸਟਮ ਦੇ ਵਿਕਟਮ ਸੀ, ਜਿਨ੍ਹਾਂ ਨੂੰ ਸਭ ਤੋਂ ਥਰੜੇ ਪਾਇਦਾਨ ਤੇ ਰੱਖਿਆ ਸੀ ਸ਼ੂਦਰ ਕਹਿ ਕੇ, ਉਹਨਾਂ ਦੇ ਲਈ ਤਾਂ ਕੋਈ ਹੋਪ ਹੀ ਨਹੀਂ ਸੀ। ਨਾਲ ਦੀ ਨਾਲ ਪੁਨਰ ਜਨਮ ਜੋੜਿਆ ਹੋਇਆ ਸੀ। ਸੋ ਉਹਨਾਂ ਨੇ ਦੇਖਿਆ ਭਾਈ ਉੱਥੇ ਜਾਣਗੇ ਜਿੱਥੇ ਉਹਨਾਂ ਨੂੰ ਇੱਜ਼ਤ ਮਾਣ ਮਿਲੇ, ਬਰਾਬਰੀ ਮਿਲੇ। ਔਰ ਉਹਨਾਂ ਨੇ ਜਿਹੜਾ ਉਹ ਹਿੰਦੂ ਧਰਮ ਵੱਲੋਂ ਪਿੱਠ ਕੀਤੀ, ਬ੍ਰਾਹਮਣਵਾਦ ਤੋਂ ਰਾਦਰ। ਔਰ ਇਸੇ ਤਰ੍ਹਾਂ ਜਿਹੜੇ ਜ਼ੁਬੇਰ ਯਾਕੂਬ ਸਾਹਿਬ ਦੇ ਮੈਸੇਜ ਨੇ ਜ਼ਿਆਦਾ। ਹੁਣ ਅਸੀਂ ਜਿਹੜਾ ਫੇਸਬੁੱਕ ਵੱਲ ਆਉਂਦੇ ਹਾਂ, ਕਿਉਂਕਿ ਸਾਨੂੰ ਬਹੁਤ ਵਾਰ ਇਹ ਸ਼ਿਕਾਇਤ ਮਿਲਦੀ ਰਹੀ ਕਿ ਜੀ ਤੁਸੀਂ ਸਾਡੇ ਜਿਹੜੇ ਨੇ ਉਹ ਥਾਟਸ ਨੂੰ ਨਹੀਂ ਲੈਂਦੇ। ਲੇਕਿਨ ਹੁਣ ਅਸੀਂ ਤੁਹਾਡੇ ਤੋਂ ਇਹ ਵੀ ਤਵੱਕੋ ਕਰਦੇ ਹਾਂ ਕਿ ਸਾਡਾ ਇੱਕ ਇੱਕ ਮਿੰਟ ਬੜਾ ਕੀਮਤੀ, ਪ੍ਰੈਸ਼ੀਅਸ ਹੈ। ਇਕੱਲਾ ਇਹੀ ਨਹੀਂ ਵੀ ਵੈਸੇ ਕੀਮਤੀ ਹੈ, ਵੈਸੇ ਵੀ ਕੀਮਤੀ ਹੈ, ਪਰ ਟਾਈਮ ਵਾਈਜ਼ ਵੀ ਜੇ ਅਸੀਂ ਖਰਚੇ ਵਾਈਜ਼ ਵੀ ਦੇਖੀਏ ਤੇ ਸਾਡਾ ਇਹ ਹੁੰਦਾ ਕਿ ਵੀ ਅਸੀਂ ਤੁਹਾਨੂੰ ਬੈਸਟ ਦੇ ਸਕੀਏ। ਸੋ ਉਹਦੇ ਲਈ ਇਹ ਬਿਹਤਰ ਹੋਏਗਾ ਕਿ ਤੁਸੀਂ ਜੇ ਕੋਈ ਸਵਾਲ ਵੀ ਹੋਣ ਤੇ ਉਹ ਤੁਸੀਂ ਪ੍ਰੋਪਰ ਪਹਿਲਾਂ ਲਿਖੇ ਹੋਣ, ਬਜਾਏ ਕਿ ਅਸੀਂ ਸਿਰਫ ਇਸ ਨੂੰ ਨਾ ਪੜਨ ਦੇ ਉੱਤੇ ਇਸ ਸੈਗਮੈਂਟ ਨੂੰ ਓਵਰ ਕਰੀਏ। ਵੀਰ ਜਸਪੀਰ ਸਿੰਘ ਕਹਿੰਦੇ ਨੇ ਸੈਲੂਟ ਟੂ TV84, ਵੀ ਵਿਲ ਗੈਟ ਖਾਲਿਸਤਾਨ ਥਰੂ ਰੈਫਰੈਂਡਮ ਪ੍ਰੈਸ਼ਰ। ਬਹੁਤ ਸ਼ੁਕਰੀਆ ਭਾਈ ਜਸਪੀਰ ਸਿੰਘ ਜੀ। ਗੁਰਦੀਪ ਸਿੰਘ, ਵੀਰ ਹਰਮਿੰਦਰ ਸਿੰਘ, ਮੁਹੰਮਦ ਤਾਇਬ, ਉਹਨਾਂ ਸਾਰਿਆਂ ਨੇ, ਮੁਹੰਮਦ ਸਾਹਿਬ ਤਾਇਬ ਸਾਹਿਬ ਨੇ ਵੈਲਕਮ ਬੈਕ ਕਿਹਾ। ਡਾਕਟਰ ਸਾਹਿਬ ਐਂਡ ਨੀਲਮ ਸਿਸਟਰ ਸਿੰਘ ਹਰਮਿੰਦਰ, ਉਹਨਾਂ ਨੇ ਚੈਨਲ ਦੇਖ ਰਹੇ ਬਾਕੀ ਭੈਣਾਂ ਭਰਾਵਾਂ ਨੂੰ ਵੀ ਫਤਿਹ ਕਹੀ ਹੈ। ਅਰਜਨ ਸਿੰਘ, ਗੁਰਦੀਪ ਸਿੰਘ, ਸੋਹਣ ਸਿੰਘ ਮਾਹਲ,
ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਫਿਰ ਬੁਲਾਈ ਫਤਿਹ ਹੈ। ਜੀ। ਔਰ ਦੀਪ ਸਿੰਘ ਹੋਰਾਂ ਨੇ ਲਿਖਿਆ ਆਵਾਜ਼ ਠੀਕ ਨਹੀਂ ਹੈ। ਹਾਂਜੀ, ਉਹ ਪਹਿਲਾਂ ਸੀ ਥੋੜੀ ਪ੍ਰੋਬਲਮ ਨਾ, ਤੇ ਉਹ ਠੀਕ ਕਰ ਦਿੱਤੀ ਸੀ। ਅੱਛਾ ਚਲੋ ਜੀ। ਤੇ ਮੇਰਾ ਖਿਆਲ ਹੈ ਕਿ ਵੀ ਹੁਣ ਇਸ ਤੋਂ ਬਾਅਦ ਤਾਂ ਅਸੀਂ ਅੱਜ ਤੁਸੀਂ ਵੀ ਥੱਕੇ ਹੋਏ ਹੋ ਇੱਥੇ ਆਪਣਾ ਨਾਲ ਮੈਨੂੰ ਕਹੋ ਤੁਸੀਂ ਤੱਕੇ ਆ, ਨਹੀਂ ਤੁਸੀਂ ਨਾਲ ਹੀ ਸੀ। ਉੱਥੇ ਵੀ ਮਿਲ ਕੇ ਸੰਗਤਾਂ ਨੂੰ ਬਾਗੋ ਬਾਗ ਇੱਥੇ ਸਾਡੇ ਵਿਊਅਰਸ ਨੇ ਜੋ ਉਹਨਾਂ ਨੇ ਕਿਹਾ ਜੀ ਤੁਸੀਂ ਗੁੱਡ ਲੁੱਕ ਕਰ ਰਹੇ ਹੋ, ਥਕਾਵਟ ਤਾਂ ਆਪੇ ਦੂਰ ਹੋ ਜਾਂਦੀ ਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।